ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੀਆਂ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਆ ਉਹਨਾਂ ਦੀ ਗੱਲ ਕਰਦੇ ਹਾਂ। ਤੁਹਾਨੂੰ ਕੋਈ ਵੀ ਪ੍ਰੋਬਲਮ ਆ, ਕੋਈ ਬਿਮਾਰੀ ਆ, ਉਸ ਦੇ ਬਾਰੇ ਵਿੱਚ ਤੁਸੀਂ ਹੋਮ ਰੈਮਡੀ ਕੋਈ ਵੀ ਪੁੱਛ ਸਕਦੇ ਹੋ ਅਤੇ ਨਾਲ ਦੀ ਨਾਲ ਦੱਸ ਸਕਦੇ। ਜਿਹੜੇ ਸਾਡੇ ਦੇਸੀ ਡਾਕਟਰ ਆ ਉਹ ਤੁਸੀਂ ਜ਼ਰੂਰ ਸ਼ਾਮਿਲ ਹੋਇਆ ਕਰੋ, ਕਿਉਂਕਿ ਜਿਹੜੀਆਂ ਹੋਮ ਰੈਮਡੀ ਆ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ ਆ ਅਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਅੱਗੇ ਤੋਂ ਅੱਗੇ ਹੋਮ ਰੈਮਡੀ ਦੱਸਦੇ ਵੀ ਹੈ। ਸੋ ਉਹ ਕਿਵੇਂ ਦੱਸਦੇ ਉਹ ਮੈਂ ਤੁਹਾਨੂੰ ਅੱਗੇ ਪ੍ਰੋਗਰਾਮ ਦੇ ਵਿੱਚ ਦੱਸਾਂਗੀ ਕਿ ਕਿਵੇਂ ਜਿਹੜੇ ਹੋਰ ਕਮਿਊਨਿਟੀਆਂ ਦੇ ਲੋਕ ਆ ਉਹ ਵੀ ਕਾਲ ਕਰਕੇ ਪੁੱਛਦੇ ਆ ਕਿ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਹਾਡੀ ਆ ਹੋਮ ਰੈਮਡੀ ਦੱਸੀ ਆ ਅਤੇ ਉਸ ਤੋਂ ਉਹਨਾਂ ਨੂੰ ਆਰਾਮ ਆਇਆ, ਸਾਨੂੰ ਵੀ ਦੱਸੋ। ਸੋ ਉਹਨਾਂ ਨੂੰ ਤਰਜਮਾ ਕਰਕੇ ਦੱਸਣੀ ਪੈਂਦੀ ਆ। ਅਤੇ ਪਰ ਤੁਸੀਂ ਵੀ ਜਿਹੜੀ ਕੋਈ ਚੀਜ਼ ਖਾਣ ਵਾਲੀ ਨਹੀਂ, ਕੋਈ ਐਕਸਰਸਾਈਜ਼ ਆ ਉਹ ਦੱਸ ਸਕਦੇ ਆ, ਕਿਉਂਕਿ ਬਹੁਤੇ ਲੋਕਾਂ ਨੂੰ ਆਰਾਮ ਆਉਂਦਾ ਆ। ਹਾਂ, ਜਿਹਨਾਂ ਨੇ ਨਵੇਂ ਸੁਣਨੇ ਸ਼ੁਰੂ ਕੀਤੀਆਂ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਜਾਂ ਜਿਹੜੇ ਡਾਕਟਰੀ ਪੇਸ਼ੇ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਵੀ ਇਹ ਠੀਕ ਨਹੀਂ ਲੱਗਦਾ ਕਿ ਆਪਾਂ ਕੋਈ ਹੋਮ ਰੈਮਡੀ ਦੀ ਗੱਲ ਕਰੀਏ, ਕਿਉਂਕਿ ਜਿਹੜੀਆਂ ਹੋਮ ਰੈਮਡੀ ਆ ਜਦੋਂ ਸਿਆਣੇ ਸੀ, ਜਦੋਂ ਡਾਕਟਰ ਵੀ ਨਹੀਂ ਸੀਗੇ, ਕੋਈ ਪੜ੍ਹਾਈ ਨਹੀਂ ਸੀ, ਕੋਈ ਕਿਤਾਬਾਂ ਨਹੀਂ ਸੀਗੀਆਂ, ਇਹ ਹੋਮ ਰੈਮਡੀਜ਼ ਉਦੋਂ ਦੀਆਂ ਚੱਲਦੀਆਂ। ਰਿਸ਼ੀ ਮੁਨੀ ਆ, ਉਹਨਾਂ ਨੇ ਆਪਣੇ ਉੱਤੇ ਚੀਜ਼ਾਂ ਨੂੰ ਅਜ਼ਮਾਇਆ ਹੋਇਆ ਆ ਅਤੇ ਫਿਰ ਸਾਨੂੰ ਇਹ ਗਿਫਟ ਦਿੱਤੇ ਹੋਏ ਆ। ਸੋ ਤੁਸੀਂ ਵੀ ਜੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੁੰਦੀ ਆ, ਤੁਹਾਨੂੰ ਕੋਈ ਆਰਾਮ ਆਇਆ, ਤੁਸੀਂ ਜ਼ਰੂਰ ਕਾਲ ਕਰਕੇ ਸ਼ੇਅਰ ਕਰਿਆ ਕਰੋ 4082725200। ਇੱਕ ਵਾਰ ਫਿਰ ਦੱਸੀਏ, ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ। ਐਲੋਪੈਥੀ ਦੀ ਅਸੀਂ ਗੱਲ ਨਹੀਂ ਕਰਦੇ, ਸਿਰਫ ਅਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਹੈਗੀਆਂ ਆ ਜਿਨ੍ਹਾਂ ਨੂੰ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀਗੇ, ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਜਾਂ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਸਟੋਰਾਂ ਤੋਂ ਆਮ ਮਿਲ ਜਾਂਦੀਆਂ, ਉਹਨਾਂ ਦੀ ਗੱਲਬਾਤ ਕੀਤੀ ਜਾਂਦੀ ਹੈ। ਇਹ ਪ੍ਰੋਗਰਾਮ ਐਤਵਾਰ ਨੂੰ ਤੁਸੀਂ ਜਦੋਂ ਸੁਣ ਰਹੇ ਹੁੰਦੇ ਆ ਅਤੇ ਉਹ ਰਿਪੀਟ ਹੁੰਦਾ ਆ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਇਹ ਪ੍ਰੋਗਰਾਮ ਲਾਈਵ ਹੁੰਦਾ, ਜਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਅਤੇ ਉਸ ਤੋਂ ਬਾਅਦ ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਨੇ। ਤਾਂ ਚੱਲਦੇ ਤੁਹਾਡੀਆਂ ਕਾਲਸ ਵੱਲ। ਅਗਲੇ ਸਾਡੇ ਨਾਲ ਜੁੜੇ ਨੇ ਦੀਪ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਮੇਰੀਆਂ ਨਾ ਬਾਹਾਂ ਦੋਨੇ ਬੜੀਆਂ ਦੁਖਦੀਆਂ ਆ, ਡੌਲਿਆਂ ਦੇ ਕੋਲੋਂ ਤੇ ਹੱਥ, ਸੱਜੀ ਬਾਂਹ ਜਿਹੜੀ ਹੱਥ ਆ ਮੇਰਾ ਨਾ ਇਹ ਕੰਮ ਨਹੀਂ ਕਰਦਾ, ਜਾਣੀ ਜ਼ਿਆਦਾ ਨਹੀਂ ਵਰਕ ਕਰਦਾ ਹੈਗਾ। ਜੇ ਭਾਂਡੇ ਮਾਂਜੇ ਨਹੀਂ ਜਾਂਦੇ ਹੈਗੇ ਮੇਰੇ ਕੋਲੋਂ, ਤੇ ਡੌਲੇ ਬਹੁਤ ਦੁਖਦੇ ਆ ਤੇ ਸ਼ੋਲਡਰ ਦੁਖਦਾ ਹੈ ਇੱਕ। ਠੀਕ ਹੈ। ਕਦੀ ਸ਼ੋਲਡਰ ਹਟ ਜਾਂਦਾ ਆ, ਡੌਲੇ ਬੜੇ ਦੁਖਦੇ ਆ, ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ, ਬੜਾ ਬੁਰਾ ਹਾਲ ਆ। ਤੇ ਦੂਸਰਾ, ਜਦੋਂ ਮੈਂ ਕਰੋਨਾ ਦੇ ਇੰਜੈਕਸ਼ਨ ਲਗਾਇਆ ਸੀਗਾ ਬੂਸਟਰ, ਉਹ ਤੋਂ ਬਾਅਦ ਹੀ ਇਹ ਮੈਨੂੰ ਹੋਇਆ, ਬਾਅਦ ਵਿੱਚ ਉਹ ਤੋਂ ਬਾਅਦ ਤੁਹਾਡੀ ਬਾਡੀ ਬੂਸਟ ਹੋ ਗਈ। ਠੀਕ ਆ। ਹਾਂਜੀ, ਦਸੰਬਰ 'ਚ ਲਗਾਇਆ ਤੇ ਜਨਵਰੀ 'ਚ, ਫਰਵਰੀ 'ਚ ਮੇਰੀ ਬਾਂਹ ਦੁਖਣ ਲੱਗ ਗਈ ਸੀ ਹੌਲੀ ਹੌਲੀ। ਠੀਕ ਹੈ। ਤੇ ਪਰ ਮੈਨੂੰ ਡਿਪਰੈਸ਼ਨ ਵੀ ਆ, ਤੇ ਮੈਨੂੰ ਡਾਕਟਰ ਕਹਿੰਦਾ ਆ ਤੈਨੂੰ ਜਿਹੜਾ ਡਿਪਰੈਸ਼ਨ ਦਾ ਟੀਕਾ ਲੱਗਦਾ 3 ਮਹੀਨਿਆਂ ਬਾਅਦ ਤੈਨੂੰ ਉਹਦੇ ਨਾਲ ਆ, ਕਹਿੰਦਾ। ਨਹੀਂ, ਜਿਹੜੀਆਂ ਤੁਹਾਡੀਆਂ ਬਾਹਾਂ ਬੂਹਾਂ ਉਹ ਤਾਂ ਦੇਖੋ ਹੁਣ ਡਾਕਟਰ ਵੀ ਮੰਨਦੇ ਆ ਕਿ ਉਹ ਸਾਈਡ ਇਫੈਕਟ ਹੈਗੇ ਆ ਤੁਹਾਨੂੰ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਇਹਦਾ। ਤੇ ਮੈਂ ਨਾ ਉਹ ਜਿਹੜੇ ਡਿਪਰੈਸ਼ਨ ਤੋਂ ਮੈਂ ਦਵਾਈ ਭੈਣ ਜੀ ਗੁਰਦੀਪ ਜੀ ਨੇ ਦੱਸੀ ਸੀਗੀ ਹੈ ਨਾ, ਬ੍ਰਹਮੀ ਪਾਊਡਰ ਤੇ ਸ਼ੁਗੰਧਾ ਤੇ ਦੂਸਰਾ ਸ਼ੰਖ ਪੁਸ਼ਪੀ, ਇਹ ਮੈਂ ਲੈਣੀ ਸ਼ੁਰੂ ਕੀਤੀ ਆ। ਤੇ ਉਹ ਮੇਰੇ ਕੋਲ ਪਾਊਡਰ ਨਹੀਂ ਖਾਇਆ ਜਾਂਦਾ, ਮੈਂ ਗੋਲੀਆਂ ਲੈ ਸਕਦੀ ਹਾਂ। ਗੋਲੀਆਂ ਬਣਾ ਲਓ ਉਹਦੀਆਂ, ਸ਼ਹਿਦ ਪਾ ਕੇ। ਅੱਛਾ ਜੀ, ਚਲੋ। ਮੈਨੂੰ ਡਾਇਬੀਟੀਜ਼ ਆ ਨੇ, ਸ਼ਹਿਦ ਪਾ ਕੇ ਨਹੀਂ ਬਣਾ ਸਕਦੀ। ਸ਼ਹਿਦ ਨਹੀਂ ਮਾੜਾ, ਬਹੁਤ ਵਾਰੀ ਦੱਸ ਸੁੱਕਿਆ ਇੱਥੇ ਆਪਣੇ ਬਹਾਦਰ ਸਿੰਘ ਦੱਸ ਐਮਾਜ਼ੋਨ ਤੋਂ ਮਿਲ ਜਾਂਦੀਆਂ ਆ ਗੋਲੀਆਂ ਵੀ, ਮਿਲ ਜਾਂਦੀਆਂ ਕੈਪਸੂਲ। ਹਾਂਜੀ ਮਿਲ ਜਾਂਦੇ। ਹਾਂਜੀ, ਇੱਕ ਮੇਰੇ ਹੋਰ ਕੁਐਸਚਨ ਹੈ, ਮੇਰੇ ਹਸਬੈਂਡ ਦਾ ਗੋਡਾ ਬੜਾ ਦੁਖਦਾ ਆ, ਉਹ ਚੱਲਿਆ ਨਹੀਂ ਜਾਂਦਾ ਹੈਗਾ। ਠੀਕ ਹੈ। ਹਾਂਜੀ, ਇਹਦੇ ਬਾਰੇ ਕੋਈ ਭੈਣ ਭਾਈ ਨੂੰ ਪਤਾ ਆ, ਦੱਸਿਓ ਮੈਨੂੰ ਜ਼ਰੂਰ। ਜ਼ਰੂਰ। ਓਕੇ, ਥੈਂਕ ਯੂ ਦੀਪ ਜੀ, ਥੈਂਕ ਯੂ। ਦੇਖੋ, ਜਿਹੜੇ ਆ ਸਾਈਡ ਇਫੈਕਟ ਆ, ਬਾਹਾਂ ਫਰੀਜ਼ ਹੋਣੀਆਂ, ਮੋਢੇ ਫਰੀਜ਼ ਹੋਣੇ, ਇਹ ਬਹੁਤ ਕੁਝ ਆ ਜੀ। ਹੁਣ ਤੇ ਡਾਕਟਰ ਵੀ ਮੰਨਣਾ ਸ਼ੁਰੂ ਹੋ ਗਿਆ। ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਦਿਲ ਦੀ ਧੜਕਣ ਬਹੁਤ ਵੱਧਦੀ ਆ, ਤੇ ਇੱਕ ਮੇਰੇ ਬੇਟੇ ਨੂੰ ਚੇਤਾ ਬਹੁਤ ਜ਼ਿਆਦਾ ਭੁੱਲਦਾ। ਤੈਨੂੰ ਅੱਗੇ ਪੁੱਛਿਆ ਜੂ ਗਰਮ ਚੀਜ਼ ਕੋ ਖਾਣਾ ਚਾਹੀਦਾ, ਪਤੀ ਗਰਮੀ ਬਹੁਤ ਛੇਤੀ ਪੈਂਦੀ ਜੀ, ਪਲੀਜ਼ ਇੱਥੇ ਕੁਝ ਪਤਾ ਹੋਵੇ ਤਾਂ ਨਾ। ਠੀਕ ਹੈ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸੁਣਾ ਕਿੱਦਾਂ ਹਾਲ ਚਾਲ ਤੁਹਾਡਾ? ਠੀਕ ਹੈ ਜੀ, ਠੀਕ ਹੈ। ਹਾਂਜੀ ਭੈਣ ਜੀ, ਜੇ ਕਿਸੇ ਨੂੰ ਪੁੱਛਣਾ ਹੋਵੇ ਵੀ ਮੈਂ ਚਿੱਟੇ ਮੋਤੀਏ ਦਾ ਇਲਾਜ ਜੇ ਤੂੰ ਦੱਸ ਸਕਦੀ। ਚਿੱਟਾ ਮੋਤੀਆ, ਠੀਕ ਆ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ, ਚਿੱਟੇ ਮੋਤੀਏ ਲਈ ਘਰੇ ਬਣਾ ਕੇ ਚੀਜ਼ਾਂ ਲੋਕਾਂ ਨੇ ਯੂਜ਼ ਕੀਤੀਆਂ, ਉਹਨਾਂ ਨੂੰ ਆਰਾਮ ਆਇਆ, ਤੇ ਜ਼ਰੂਰ ਦੱਸ ਦਿਓ। ਬਲਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਿਛਲੇ ਵੀਕ ਪੁੱਛਿਆ ਸੀ, ਪਰ ਮੇਰਾ ਫੋਨ ਹੀ ਕੱਟ ਹੋ ਗਿਆ, ਕਿਉਂਕਿ ਮੈਂ ਫੋਨ ਤੇ ਸੁਣਦਾ ਸਾਰਾ ਕੁਝ। ਤੇ ਓਵਰੀ ਦੇ ਵਿੱਚ ਸਿਸਟ ਹੈਗੀ ਹੈ ਜੀ ਆਪਣੀ ਬੱਚੀ ਨੂੰ। ਠੀਕ ਆ।
ਹੈ ਜੀ, ਪਤਾ ਨਹੀਂ ਕਿਸੇ ਨੇ ਦੱਸੀ ਕਿ ਨਹੀਂ ਦੱਸੀ, ਮੈਨੂੰ ਪਿਛਲੇ ਵੀਕ ਪਤਾ ਨਹੀਂ ਲੱਗਾ। ਠੀਕ ਹੈ ਕੋਈ ਨਹੀਂ, ਅੱਜ ਪੁੱਛ ਲੈਂਦੇ ਹਾਂ। ਠੀਕ ਹੈ। ਹਾਂ, ਜਦੋਂ ਤੁਸੀਂ ਫੋਨ ਕਰਦੇ ਆ, ਫੋਨ ਕੱਟ ਕੇ ਬੈਕ ਤੁਸੀਂ ਜਾਂਦੇ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਨਹੀਂ ਡਾਕਟਰ ਤੇ ਨਹੀਂ, ਚਲੋ ਦੱਸੋ। ਡਾਕਟਰ ਸਾਹਿਬ ਜੀ, ਹਾਂਜੀ ਹਾਂਜੀ, ਮੇਰਾ ਕੁਐਸਚਨ ਸੀਗਾ ਵੀ ਆਪਣਾ ਮੇਰਾ ਗ੍ਰੈਂਡਸਨ ਹੈ 15 ਸਾਲ ਦਾ। ਹਾਂਜੀ। ਉਹ ਜਦੋਂ ਸਵਿਮਿੰਗ ਤੇ ਜਾਂਦਾ ਹੈ ਨਾ, ਉਸ ਤੋਂ ਬਾਅਦ ਉਹਨੂੰ ਛਿੱਕਾਂ ਬਹੁਤ ਆਉਂਦੀਆਂ ਨੇ, ਪਾਣੀ ਵਗਦਾ 2 ਤੋਂ 3 ਮਹੀਨੇ ਲਗਾਤਾਰ ਚੱਲਦਾ ਇਹ ਕੰਮ। ਅੱਛਾ। ਹਾਂਜੀ, ਜਦੋਂ ਸਵਿਮਿੰਗ ਤੇ ਜਾਂਦਾ ਉਸ ਤੋਂ ਬਾਅਦ, ਪਹਿਲਾਂ ਨਹੀਂ ਹੁੰਦੀ। ਅੱਛਾ। ਸਵਿਮਿੰਗ ਕਰਨ ਤੋਂ ਬਾਅਦ ਇਹ ਹੁੰਦਾ ਕੰਮ, ਪ੍ਰੋਬਲਮ ਆਉਂਦੀ ਹੈ। ਠੀਕ ਹੈ ਜੀ, ਉਹਦਾ ਕੋਈ ਦੱਸਿਓ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ ਜੀ। ਕਈਆਂ ਨੂੰ ਉੱਥੇ ਪਾਣੀ ਦੇ ਵਿੱਚ ਕਈ ਕੈਮੀਕਲ ਵੀ ਹੁੰਦੇ ਆ ਤੇ ਉਹ ਫਿਰ ਬੱਚਿਆਂ ਨੂੰ ਕਈਆਂ ਨੂੰ ਠੀਕ ਨਹੀਂ ਹੁੰਦੇ। ਹਾਂ, ਜਦੋਂ ਤੁਸੀਂ ਸੁਣਦੇ ਹੈਗੇ ਆ, ਆਪਣੇ ਫੋਨ ਦੇ ਉੱਤੇ ਸੁਣਦੇ ਆ, ਫੋਨ 'ਤੇ ਸਵਾਲ ਪੁੱਛਦੇ ਆ, ਤਾਂ ਤੋਂ ਬਾਅਦ 'ਚ ਸੁਣਿਆ ਨਹੀਂ ਜਾਂਦਾ। ਇਹ ਪ੍ਰੋਗਰਾਮ ਰਿਪੀਟ ਹੁੰਦਾ ਐਤਵਾਰ ਨੂੰ ਕੈਲੀਫੋਰਨੀਆ ਦੇ ਹਿਸਾਬ ਨਾਲ 4 ਤੋਂ 6 ਵਜੇ ਤੱਕ, ਜਿਸ ਵਿੱਚ ਜਗਵੀਰ ਸਿੰਘ ਦਾ ਵੀ ਹੁੰਦਾ ਹੈ। ਅਤੇ ਜੇ ਬਿਲਕੁਲ ਤੁਹਾਡੇ ਕੋਲ ਉਸੇ ਵੇਲੇ ਵੀ ਟਾਈਮ ਹੈ ਨਹੀਂ, ਤਾਂ ਤੁਸੀਂ ਬਿਜ਼ੀ ਹੈਗੇ ਆ, ਫਿਰ ਤੁਸੀਂ ਫੋਨ ਦੇ ਉੱਤੇ ਪਾ ਦਿੱਤਾ ਜਾਂਦਾ ਆ ਅਤੇ ਉੱਥੇ ਸੁਣ ਸਕਦੇ। ਤੁਹਾਡੇ ਕੋਲ ਸਮਾਰਟਫੋਨ ਹੈ ਨਾ, ਅੰਡਰ ਸਿਹਤ ਸੰਭਾਲ 'ਤੇ ਪੋਡਕਾਸਟ 'ਤੇ ਜਾ ਕੇ ਤੁਸੀਂ ਇਹਨਾਂ ਨੂੰ ਸੁਣ ਸਕਦੇ ਅਤੇ ਉੱਥੋਂ ਵੀ ਦੁਬਾਰਾ ਸੁਣ ਸਕਦੇ ਕਿ ਤੁਹਾਡੇ ਬਾਰੇ ਕੁਛ ਦੱਸਿਆ ਸੀ। ਸਮਰੀਨ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ। ਮੈਂ ਪੁੱਛਣਾ ਸੀ, ਮੇਰੀ ਨਾ ਖੱਬੀ ਬਾਂਹ ਬਹੁਤ ਦੁਖਦੀ। ਕੱਲ੍ਹ ਤਾਂ ਇੰਨੀ ਦੁਖੀ, ਮੈਂ ਪੂਰੀ ਰਾਤ ਬੈਠ ਕੇ ਗੁਜ਼ਾਰੀ। ਵੀਕ ਦੇ ਵਿੱਚ 2-3 ਵਾਰੀ ਦੁਖਦੀ ਆ, 3 ਵੀਕਾਂ ਤੋਂ ਹੋ ਗਿਆ, ਬਹੁਤ ਦੁਖਦੀ ਹੈ। ਤੁਹਾਡੇ ਕੋਲੈਸਟਰੋਲ ਵਗੈਰਾ ਸਾਰਾ ਇਹ ਕੰਟਰੋਲ 'ਚ ਹੈ ਨਾ? ਨਹੀਂ। ਤਾਂ ਹੀ ਆ। ਹਾਂ, ਵਧੀਆ ਵੀ ਦਵਾਈਆਂ ਖਾਂਦੇ ਆ, ਹੋਮ ਰੈਮਡੀਆਂ ਵੀ ਕਰਦੇ ਆ। ਠੀਕ ਆ। ਐਕਸਰਸਾਈਜ਼ ਵੀ ਕਰਦੇ ਆ। ਇਹ ਦੂਸਰਾ ਮੈਂ ਪੁੱਛਣਾ ਸੀ ਕਿ ਜੌਂ ਨੂੰ ਨਾ, ਮੈਂ ਪੁੱਛਣਾ ਸੀ ਜੌਂ ਨੂੰ ਭਿਉਂ ਕੇ ਰਾਤ ਨੂੰ ਤੇ ਉਹਦਾ ਪਾਣੀ ਉਬਾਲਣਾ ਕਿ ਉਦਾਂ ਹੀ ਪੀ ਲੈਣਾ? ਜਿਵੇਂ ਵੀ ਮਰਜ਼ੀ ਪੀ ਲਓ ਤੁਸੀਂ। ਉਬਾਲ ਲਓਗੇ ਉਹਦਾ ਅਸਰ ਨਿਕਲ ਜਾਊਗਾ। ਕਈ ਕਹਿੰਦੇ ਉਦਾਂ ਹੀ ਪੀ ਲਓ, ਜਿਵੇਂ ਵੀ ਤੁਹਾਡਾ ਦਿਲ ਕਰਦਾ ਪੀ ਲਓ। ਤਿਰਫਲਾ ਪਾਊਡਰ ਦਾ ਵੀ ਏਦਾਂ ਹੀ ਉਹਨੂੰ ਰਾਤ ਨੂੰ ਤਾਂ? ਹਾਂਜੀ। ਅੱਛਾ, ਠੀਕ ਆ। ਠੀਕ ਹੈ, ਥੈਂਕ ਯੂ ਜੀ। ਦੇਖੋ, ਬਿਮਾਰੀਆਂ ਤਾਂ ਹੈਗੀਆਂ, ਪਰ ਇਹਨਾਂ ਨੂੰ ਚੀਜ਼ਾਂ ਨੂੰ ਫੋਲੋ ਕਰਨਾ ਪੈਣਾ ਆ। ਕਈਆਂ ਦੇ ਇੱਦਾਂ ਹੁੰਦੀ ਹੈ ਨਾ, ਰਾਤ ਨੂੰ ਕਿਸੇ ਦੇ ਕਿਤੇ ਕਿਤਾਈ ਕਿਤੇ ਪੇਨ ਆਉਣ ਲੱਗ ਜਾਂਦੀ ਆ। ਇਹ ਕਿਤੇ ਡਰ ਬਹੁਤਾ ਲੋਕਾਂ ਨੂੰ ਇਹ ਹੁੰਦਾ ਕਿਤੇ ਬਲੋਕੇਜ ਨਾ ਹੋਵੇ, ਕਿਤੇ ਕੁਛ ਨਾ ਹੋਵੇ। ਖੱਬੀ ਬਾਂਹ ਦੇ ਵਿੱਚ ਦਰਦ ਹੋਣੀ, ਉਹਨੂੰ ਕਿਹਾ ਜਾਂਦਾ ਵੀ ਛੇਤੀ ਤੋਂ ਛੇਤੀ ਇਹਦੀ ਟੇਕ ਕੇਅਰ ਕਰੋ। ਜੇ ਤੁਹਾਡੇ ਕੋਲ ਕੁਛ ਵੀ ਨਹੀਂ ਹੁੰਦਾ ਨਾ, ਤੁਸੀਂ ਲਸਣ ਨੂੰ ਉਬਾਲ ਕੇ ਪੀ ਲਓ ਜਾਂ ਉਹਦੀਆਂ ਤੁਰੀਆਂ ਖਾ ਲਓ। ਉਹਦੇ ਨਾਲ ਕੀ ਹੁੰਦਾ, ਤੁਹਾਡੀਆਂ ਨਾੜਾਂ ਖੁੱਲ੍ਹ ਜਾਂਦੀਆਂ। ਬਾਕੀ ਅਸੀਂ ਡਾਕਟਰ ਨਹੀਂ ਹੈਗੇ, ਅਤੇ ਫਿਰ ਡਾਕਟਰ ਨਾਲ ਕੰਸਲਟ ਜ਼ਰੂਰ ਕਰ ਲਓ ਕਿ ਇਹਨੂੰ ਪ੍ਰੋਬਲਮ ਕੀ ਆ ਬਾਂਹ ਤੁਹਾਡੀ ਨੂੰ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਉਹਨੇ ਪਿਛਲੇ ਹਫ਼ਤੇ ਨਾ ਕਿਸੇ ਨੇ ਚਾਹ ਪੱਤੀ ਦੱਸਿਆ ਸੀ, ਉਹਦੇ ਵਿੱਚ 3-4 ਚੀਜ਼ਾਂ ਰਲੀਆਂ ਆ। ਤੁਸੀਂ ਵੀ ਉਹਨਾਂ ਨੂੰ 2-3 ਵਾਰੀ ਪੁੱਛਿਆ ਵੀ ਚਾਹ ਪੱਤੀ ਦਾ ਨਾਂ ਦੱਸ ਦਿਓ, ਪਰ ਉਹਨਾਂ ਨੇ ਦੱਸਿਆ ਨਹੀਂ। ਉਹ ਮੈਂ ਪੁੱਛਣਾ ਚਾਹੁੰਦੀ ਹਾਂ। ਕਾਹਦੇ ਲਈ ਸੀ? ਉਹ ਉੱਦਾਂ ਹੀ ਉਹਨੇ ਚਾਹ ਪੱਤੀ ਕਿਹਾ ਸੀ ਵੀ ਅਸੀਂ ਉਹ ਵਰਤਦੇ ਹਾਂ, ਉਹਦੇ ਨਾਲ ਬਹੁਤ ਕੁਛ ਜਾਣੀ ਕਿ ਤੁਹਾਡੇ ਸਰੀਰ ਨੂੰ ਫਾਇਦਾ ਹੁੰਦਾ ਆ। ਪਿਛਲੇ ਹਫ਼ਤੇ ਲਾਸਟ ਵਿੱਚ ਦੱਸਿਆ ਸੀਗਾ। ਠੀਕ ਹੈ ਜੀ। ਹਾਂਜੀ, ਜੇ ਉਹ ਸੁਣਦੇ ਹੋਣ ਤਾਂ ਚਾਹ ਪੱਤੀ ਦਾ ਨਾਂ ਦੱਸ ਦੇਣ। ਕੀ ਆ, ਉਹ ਕਹਿੰਦੇ ਸੀ ਸਵੇਰ ਨੂੰ ਮੈਂ ਤੁਲਸੀ ਪਾ ਲੈਂਦੀ ਹਾਂ, ਸ਼ਾਮ ਨੂੰ ਪਤਾ ਨਹੀਂ, ਉਹ ਕਹਿੰਦੇ ਸੀ ਮੈਂ ਪੁਦੀਨਾ ਪਾ ਕੇ ਚਾਹ ਬਣਾ ਲੈਂਦੀ ਹਾਂ, ਤੇ ਅਸੀਂ ਇਸ ਤਰ੍ਹਾਂ ਪੀਂਦੇ ਹਾਂ ਉਹ ਚਾਹ। ਹਾਂ, ਤੁਸੀਂ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਕਰ ਲਿਆ ਕਰੋ ਜਿੰਨਾ ਚਿਰ ਨਹੀਂ ਦੱਸਦੇ। ਹਾਂਜੀ, ਚਲੋ ਠੀਕ ਹੈ ਜੀ। ਉਹ ਸੁਣਦੇ ਹੁਣ ਤਾਂ ਜ਼ਰੂਰ ਦੱਸ ਦੇਣ, ਉਹ ਜ਼ਰੂਰ ਦੱਸ ਦੇਣ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜਿਹੜਾ ਤੁਸੀਂ ਓਬਰੀ ਦੇ ਵਿੱਚ ਅਸਿਸਟ ਦਾ ਪੁੱਛਿਆ ਸੀ ਨਾ, ਉਹਦੇ ਵਿੱਚ ਹਲਦੀ, ਕਾਲੀ ਮਿਰਚ, ਸੇਂਦਾ ਲੂਣ ਅਤੇ ਨਾਰੀਅਲ ਦੇ ਤੇਲ 'ਚ ਮਿਲਾ ਕੇ ਪੀਣ ਨੂੰ ਦੱਸਿਆ ਸੀਗਾ। ਤੁਸੀਂ ਚੇਤਾ ਭੁੱਲ ਗਿਆ ਤੁਹਾਨੂੰ। ਅਤੇ ਓਲਿਵ ਓਇਲ ਲੈਣ ਨੂੰ ਵੀ ਕਿਹਾ ਸੀਗਾ ਕਿ 1 ਚਮਚਾ ਲੈਣਾ। ਮੈਨੂੰ ਹੁਣ ਯਾਦ ਆ ਗਿਆ ਕਿ ਦੱਸਿਆ ਤੁਸੀਂ ਕਿਸੇ ਨੇ ਅਖੀਰ ਜਿਹੇ ਦੇ ਵਿੱਚ। ਅਤੇ ਪਰ ਸੁਣ ਜ਼ਰੂਰ ਲਿਆ ਕਰੋ ਭਾਈ, ਜੇ ਹੋਰ ਵੀ ਕਿਸੇ ਨੂੰ ਵਾਧੂ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿਆ ਕਰੋ ਤੁਸੀਂ। ਜਿਹੜਾ ਇਹਨਾਂ ਨੇ ਚਾਹ ਪੱਤੀ ਦਾ ਕਿਉਂਕਿ ਕਹਿੰਦਾ ਸੀ ਚਾਹ ਪੱਤੀ ਦੱਸ ਦਿਓ ਜੀ, ਤਾਂ ਕਿ ਇਹ ਵੀ ਆਪਣੀ ਸਿਹਤ ਨੂੰ ਠੀਕ ਕਰ ਸਕਣ। ਦੇਵੀ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੇਰੇ 2 ਕੁਐਸਚਨ ਆ ਵੀ ਬੇਟਾ ਆ ਮੇਰਾ 40 ਸਾਲ ਦਾ। ਉਹਦੇ ਸੁੱਤੇ ਪਏ ਦੇ ਹੈਗਾ ਮੂੰਹ 'ਚ ਪਾਣੀ ਜਾਂਦਾ ਰਹਿੰਦਾ ਆ। ਠੀਕ ਆ। ਹਾਂਜੀ, ਸਰਾਣਾ ਭੱਜ ਜਾਂਦਾ ਜਿੱਦਾਂ ਹੈਗਾ ਪਾਣੀ ਜਾਂਦਾ ਆ। ਵੇਲੇ ਕੀ ਖਾਣਾ ਚਾਹੀਦਾ ਜਾਂ ਕਿਸੇ ਨੂੰ ਪਤਾ ਹੋਵੇ? ਹਾਂਜੀ। ਦੂਜਾ ਮੇਰਾ ਹੈਗਾ ਇਹ ਆ ਵੀ ਜੇ ਮੈਂ ਕੋਈ ਠੰਡੀ ਚੀਜ਼ ਖਾਂਦੀ ਤਦ ਵੀ ਮੇਰੀਆਂ ਬੱਖੀਆਂ ਦੁਖਦੀਆਂ ਆ। ਜੇ ਮੈਂ ਗਰਮ ਚੀਜ਼ ਖਾਂਦੀ ਆ ਬਈ ਤਦ ਵੀ ਮੇਰੀਆਂ ਬੱਖੀਆਂ ਬਹੁਤ ਦੁਖਦੀਆਂ ਹੈਗੀਆਂ। ਵਿੱਚ ਅਗਲੇ ਵੀਕ ਵੀ ਮੈਂ ਕਾਲ ਕੀਤੀ ਸੀਗੀ ਤਾਂ ਪਰ ਮੇਰਾ ਰੇਡੀਓ ਪਤਾ ਨਹੀਂ ਕਾਹਤੇ ਵਿੱਚ ਬੰਦ ਹੋ ਜਾਂਦਾ, ਫਿਰ ਵਿੱਚ ਕਦੇ ਹੁੰਦਾ ਕਦੇ ਨਹੀਂ ਹੁੰਦਾ। ਇੱਕ ਦਿਨ ਬੱਚੇ ਨੇ ਛੱਡ ਦਿੱਤਾ, ਪਤਾ ਨਹੀਂ ਖਰਾਬ ਹੋ ਗਿਆ। ਮੁੰਡਾ ਕਹਿੰਦਾ ਠੀਕ ਆ, ਰੇਡੀਓ ਤੇਰਾ ਚੱਲਦਾ ਬਹੁਤ ਸੋਹਣਾ ਆ। ਇਹ ਤਾਂ ਹੁਣ ਡਾਕਟਰੀ ਤੁਸੀਂ ਕਰਨੀ, ਮੈਂ ਦੂਰ ਬੈਠੀ ਕੁਛ ਨਹੀਂ ਦੱਸ ਸਕਦੀ।
ਤੇ ਤੁਸੀਂ ਫਿਰ ਚੀਜ਼ ਕੋਸੀ ਜਿਹੀ ਖਾ ਲਿਆ ਕਰੋ ਨਾ, ਠੰਡੀ ਖਾਣੇ ਤਾਂ ਵੀ ਨਹੀਂ ਪਚਦੀ, ਗਰਮ ਖਾਣੇ ਤਾਂ ਵੀ ਨਹੀਂ ਪਚਦੀ। ਇਹ ਤਸੀਰ ਦੇ ਵਿੱਚ ਗਰਮੀ ਠੰਡੀ ਕਹਿੰਦੇ ਆ ਜਾਂ ਉਦਾਂ ਹੀ ਤੱਤੀ ਠੰਡੀ ਹੱਥ ਲੱਗਣ ਨੂੰ? ਪਤਾ ਨਹੀਂ ਭੈਣ ਜੀ, ਖੰਘ ਹੋਈ ਸੀ, ਉਹਨੇ ਦਵਾਈ ਬਹੁਤ ਤੇਜ਼ ਦਿੱਤੀ ਸੀ। ਅੱਛਾ, ਉਹਨੇ ਦਵਾਈ ਦਿੱਤੀ ਸੀ ਬਹੁਤ ਤੇਜ਼, ਤੇ ਐਂਟੀਬਾਇਓਟਿਕ ਦਿੱਤੀ ਸੀਗੀ, ਖੰਘ ਹੋਈ ਸੀ, ਉਹਨਾਂ ਆਰਾਮ ਆਇਆ। ਉਦੋਂ ਬਾਅਦ ਹੀ ਬੱਖੀਆਂ ਹੋ ਗਈਆਂ, ਲੱਗਦੀਆਂ ਵੀ ਜਾਂ ਤਾਂ ਤੇਜ਼ ਦਵਾਈ ਦਾ ਹੋਣਗੀਆਂ ਨਾ ਦਵਾਈ ਨਾ ਵੀ ਆ, ਕਈ ਵਾਰੀ ਤੁਹਾਡੇ ਖੁਸ਼ਕੀ ਹੁੰਦੀ ਅੰਦਰ ਵੈਸੇ ਤਾਂ। ਹਾਂ, ਖੰਘ ਕੇ ਪਤਾ ਕਰ, ਖੰਘ ਨਾਲ ਹੀ ਇੰਨਾ। ਹਾਂਜੀ ਹਾਂਜੀ ਹਾਂਜੀ, ਉਹਦੇ ਨਾਲ ਖੜ ਕੇ ਜਾਂਦੇ ਤੁਸੀਂ। ਠੀਕ, ਹਾਂਜੀ ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਦੇਵੀ ਜੀ, ਥੈਂਕ ਯੂ। ਕੋਈ ਜਣਾ ਦੱਸਿਓ ਜ਼ਰੂਰ ਇਹਨਾਂ ਨੂੰ ਵੀ ਇਹਨਾਂ ਦੀਆਂ ਵੱਖੀਆਂ ਕਿਉਂ ਦੁਖਦੀਆਂ ਆ। ਕਹਿੰਦੇ ਪਾਣੀ ਆਉਂਦਾ ਆ, ਕਈ ਵਾਰੀ ਬਾਏ ਹੁੰਦੀ ਆ ਹੋਈ ਉਹਦਾ ਵੀ ਇਲਾਜ ਕਰੋ। ਵੈਸੇ ਆਪਾਂ ਪੁੱਛਦੇ ਵੀ ਹੈਗੇ ਆ, ਕੋਈ ਗਰਮ ਚੀਜ਼ ਦਿਓ ਉਹਨਾਂ ਨੂੰ, ਅਦਰਕ ਉਦਰਕ ਵਾਲੀ ਚਾਹ ਦਿਓ ਜੀ। ਸੁਰਿੰਦਰ ਹਾਂਜੀ ਹਾਂਜੀ, ਦੱਸੋ ਜੀ। ਸਤਿ ਸ਼੍ਰੀ ਅਕਾਲ। ਕੋਈ ਹੋਰ? ਉਹ ਸੁਰਿੰਦਰ ਜੀ ਦੱਸੋ ਕੀ ਪੁੱਛਣਾ ਤੁਸੀਂ? ਰੇਡੀਓ ਤੇ ਆ ਤੁਸੀਂ? ਮੇਰੀ ਇੱਕ ਭੈਣ ਜੀ ਫਰੈਂਡ ਆ, ਹਾਂਜੀ, ਵੀ ਉਹਦਾ ਨਾਲੇ ਤਾਂ ਸਿਰ ਦੁਖਦਾ, ਨਾਲੇ ਗਿੱਚੀ ਦੀਆਂ ਨਾੜਾਂ ਕਮਜ਼ੋਰ ਹੋ ਕੇ ਬਹੁਤ ਦੁਖਦੀਆਂ ਨੇ, ਬਈ ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਕਿਵੇਂ ਪਤਾ ਨਾੜਾਂ ਕਮਜ਼ੋਰ ਹੋ ਗਈਆਂ? ਉਹ ਸਿਆਣੀ ਉਮਰ ਦੇ ਆ ਨਾ। ਅੱਛਾ ਅੱਛਾ, ਉਮਰ ਕਿੰਨੀ ਕਿਆ? ਉਮਰ ਕਿੰਨੀ ਕਾ ਤਾਂ ਹੁਣ ਉਹਨਾਂ ਦੀ ਭਾਰ ਨਹੀਂ ਚੱਲਦੀ ਹੈਗੀ। ਚਲੋ ਕੋਈ ਨਹੀਂ, ਆਪਾਂ ਪੁੱਛ ਲੈਂਦੇ। ਠੀਕ ਹੈ, ਠੀਕ ਹੈ ਜੀ। ਕਈ ਵਾਰੀ ਵਾਕਈ ਕਮਜ਼ੋਰੀ ਹੋ ਜਾਂਦੀ ਹੈ ਤੇ ਧੌਣ ਭਾਰ ਨਹੀਂ ਚੱਲਦੀ। ਅਗਲੇ ਕਾਲਰ ਨੇ ਰਣਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਅੱਗੇ ਇੱਕ ਪੁੱਛਿਆ ਸੀ, ਜਿੱਦਾਂ ਮੇਰੀਆਂ ਅੱਖਾਂ ਦੀ ਐਨਕ ਜਿਹੜੀ ਆ ਉਹ ਸਹੀ ਨਹੀਂ ਹੁੰਦੀ, ਤੇ ਮਤਲਬ ਡਾਰਕ, ਕਦੇ ਲਾਈਟ ਦਿਸਦਾ ਕਦੇ ਡਾਰਕ ਦਿਸਦਾ ਆ, ਹਨਾ। ਤੇ ਹੁਣ ਮੈਂ ਸਪੈਸ਼ਲਿਸਟ ਦੇ ਗਈ ਸੀ ਤੇ ਉਹਨੇ ਚਿੱਟਾ ਮੋਤੀਆ ਦੱਸਿਆ। ਠੀਕ ਆ। ਉਹਦਾ ਤੇ ਅੱਖਾਂ ਡਰਾਈ ਦੱਸੀਆਂ, ਡਰਾਈ ਲਈ ਤਾਂ ਉਹਨਾਂ ਨੇ ਦੇ ਦਿੱਤੀ ਆ ਦਵਾਈ ਪਾਉਣ ਲਈ, ਤੇ ਮੋਤੀਏ ਦਾ ਕਹਿੰਦੇ ਸਰਜਰੀ ਹੋਣੀ ਆ। ਜੇ ਕੋਈ ਕਿਸੇ ਦਾ ਦਵਾਈ ਦੇ ਨਾਲ ਠੀਕ ਹੋਇਆ ਹੋਵੇ ਚਿੱਟਾ ਮੋਤੀਆ ਤਾਂ ਪੁੱਛ ਲੈ ਪਲੀਜ਼ ਮੈਨੂੰ ਦੱਸਣ, ਹਨਾ। ਹਾਂਜੀ, ਮੈਨੂੰ ਲੱਗਦਾ ਪਹਿਲਾਂ ਵੀ ਇੱਕ ਫਾਦਰ ਪੁੱਛ ਕੇ ਗਏ ਆ। ਹਾਂਜੀ ਹਾਂਜੀ, ਪਹਿਲਾਂ ਵੀ ਹਾਂਜੀ ਹਾਂਜੀ, ਚਿੱਟਾ ਮੋਤੀਆ ਕਹਿੰਦੇ ਆ, ਸਰਜਰੀ ਹੋਣੀ। ਪੁੱਛ ਲੈਣੇ। ਹਾਂਜੀ ਹਾਂਜੀ, ਜੇ ਕਿਸੇ ਦਾ ਸਹੀ ਹੋਇਆ ਤਾਂ ਜ਼ਰੂਰ ਦੱਸਣ, ਬਹੁਤ ਮਿਹਰਬਾਨੀ ਹੋਊਗੀ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ। ਕੈਨੇਡਾ ਤੋਂ ਸਰਬਜੀਤ ਚੀਮਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਨਾ ਮੇਰੇ ਕਹਿ ਕੇ ਹਾਰਟ ਬੀਟ ਤੇਜ਼ ਹੋ ਜਾਂਦੀ ਆ ਜਿਹੜੀ, ਇਹ ਐਗਜ਼ਾਇਟੀ ਕਰਕੇ ਹੁੰਦੀ ਆ ਜੀ ਮੇਰੇ ਖਿਆਲ। ਜੇ ਹੈਗੀ ਉਹਨਾਂ ਨੂੰ ਦਵਾਈਆਂ ਬਹੁਤ ਖਾਂਦੇ ਹੋਣੀ ਆ। ਹਾਂਜੀ, ਪਰ ਉਹਨਾਂ ਏਦਾਂ ਜੀ ਆਕਸੀਜਨ ਅੰਦਰ ਵੱਧ ਜਾਂਦੀ ਤਾਂ ਕਰਕੇ ਹੁੰਦੀ ਆ। ਉਹਦੇ ਵਾਸਤੇ ਆ ਪੇਪਰ ਬੈਗ ਲੈ ਕੇ, ਜਦੋਂ ਤੁਹਾਨੂੰ ਏਦਾਂ ਲੱਗਦੀ ਪੇਪਰ ਬੈਗ ਲੈ ਕੇ ਤੇ ਮੂੰਹ ਤੇ ਲੈ ਲਓ, ਤੇ ਕੋਈ ਮਿੰਟ ਜਾਂ 2 ਮਿੰਟ ਉਹਦੇ ਸਾਹ ਲੈ ਲਓ ਤੁਸੀਂ, ਤੁਹਾਡੀ ਆਕਸੀਜਨ ਘਟ ਜਾਂਦੀ ਆ ਤੇ ਹਾਰਟ ਬੀਟ ਕੰਟਰੋਲ ਹੋ ਜਾਂਦੀ ਆ। ਠੀਕ ਆ ਜੀ, ਬਸ ਇੰਨਾ ਹੀ ਆ ਜੀ। ਤੇ ਬਾਕੀ ਦੂਸਰਾ ਜਿਹੜਾ ਕੋਲੈਸਟਰੋਲ ਵਾਸਤੇ ਆ, ਉਹ ਤਾਂ ਮੈਂ ਆਪ ਯੂਜ਼ ਕੀਤਾ ਆ। ਜੇ ਬਲੱਡ ਪ੍ਰੈਸ਼ਰ ਵੱਧਦਾ ਜਾਂ ਕੋਲੈਸਟਰੋਲ ਵੱਧਦਾ ਆ, ਉਹਦੇ ਵਾਸਤੇ ਨਿੰਬੂ ਦਾ ਪਾਣੀ, ਅਦਰਕ ਦਾ ਪਾਣੀ, ਲਸਣ ਦਾ ਪਾਣੀ ਜੂਸ ਕੱਢ ਲਾ, ਮਤਲਬ ਜੂਸ ਕੱਢਣਾ ਇਹਨਾਂ ਦਾ, ਤੇ ਐਪਲ ਸੀਡਰ, ਇਹ ਇੱਕ ਕੱਪ ਲੈ ਕੇ ਸਲੋ ਕੁੱਕ ਕਰਨਾ ਇਹਨਾਂ ਨੂੰ, ਜਿਹਦਾ ਉਬਾਲਣਾ ਆ। ਤੇ ਜਦੋਂ 3 ਕੱਪ ਰਹਿ ਗਏ, ਤੇ ਕਈ ਤਾਂ 3 ਕੱਪ ਹੀ ਸ਼ਾਇਦ ਪਾ ਲੈਂਦੇ, ਨਹੀਂ ਤਾਂ 1 ਕੱਪ ਸ਼ਾਇਦ ਪਾ ਲਓ ਵਿੱਚ ਇਹਦੇ। ਨਾ 3 ਕੱਪ ਨਹੀਂ ਪਾਉਣੇ, ਜਦੋਂ 2 ਕੱਪ ਰਹਿ ਗਏ ਰਿੱਝ ਕੇ ਤਾਂ ਠੰਡਾ ਕਰਕੇ 1 ਕੱਪ ਹੀ ਪਾਉਣਾ ਆ। ਹਾਂਜੀ, ਚਲੋ 1 ਕਰਕੇ, ਪਰ ਇਹ ਤਾਂ ਮੈਂ ਆਪ ਵਰਤਿਆ ਜੀ, ਇਹ ਤਾਂ ਬੈਸਟ ਹੈ ਜੀ। ਇਹ ਤਾਂ ਬਹੁਤ ਬਿਮਾਰੀਆਂ ਦਾ ਇਲਾਜ ਹੈ। ਹਾਂਜੀ ਹਾਂਜੀ, ਸੁਬਾਹ ਨਾ ਤੁਸੀਂ ਖਾਲੀ ਪੇਟ ਲਾ ਲਓ 2 ਚਮਚੇ ਜੀ, ਤੇ ਸਭ ਕੁਝ ਵਧੀਆ ਹੁੰਦਾ ਜੀ। ਓਕੇ ਭੈਣ ਜੀ, ਥੈਂਕ ਯੂ ਸਰਬਜੀਤ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਨਮੋਲ। ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਪੁੱਛਣਾ ਸੀਗਾ ਜੀ, ਮੇਰਾ ਨਾ ਗਲਾ ਨਹੀਂ ਠੀਕ ਹੁੰਦਾ ਜੀ, ਮਹੀਨਾ ਹੋ ਗਿਆ ਤਕਰੀਬਨ। ਇੱਥੋਂ ਦੀ ਦਵਾਈਆਂ ਵੀ ਖਾ ਕੇ ਦੇਖ ਲਈਆਂ, ਗਲਾ ਫਿਰ ਪੀੜ ਹੁੰਦਾ ਜੀ। ਗਲੇ 'ਚ ਪੀੜ ਹੁੰਦੀ ਆ ਜਾਂ ਪੱਕਦਾ ਵੀ ਆ? ਪੱਕਦਾ ਕਹਿ ਲਓ ਜੀ, ਅੰਦਰੋਂ ਕੋਈ ਖਾਧਾ ਪੀਤਾ ਨਹੀਂ ਜਾਂਦਾ ਜੀ, ਬਹੁਤ ਔਖਾ ਹੁੰਦਾ। ਦਵਾਈ ਖਾ ਲਾਂ ਤੇ 4-5 ਘੰਟੇ ਆਰਾਮ ਹੈ, ਜਾਂ 10 ਘੰਟੇ ਮੈਕਸੀਮਮ। ਠੀਕ ਆ, ਕੋਈ ਘਰੇਲੂ ਇਲਾਜ ਹੋ ਜੇ ਜਿਹਦੇ ਪੱਕਾ ਸਹੀ ਹੋ ਜੇ, ਪਲੀਜ਼ ਦੱਸਿਓ ਕੋਈ। ਠੀਕ ਹੈ ਜੀ, ਠੀਕ ਆ। ਓਕੇ, ਸੁਣਦੇ ਰਹੇ, ਥੈਂਕ ਯੂ ਜੀ। ਗਲਾ ਪੱਕਾ ਬਹੁਤ ਖਰਾਬ ਕਰਦਾ। ਮਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੀ ਅੱਖ ਲਾਲ ਰਹਿੰਦੀ ਆ 2 ਵੀਕਾਂ ਤੋਂ, ਤੇ ਕੋਈ ਰੜਕ ਨਹੀਂ ਪੈ ਰਹੀ, ਪਾਣੀ ਨਹੀਂ ਵਗਦਾ ਗਾ। ਅੱਛਾ, ਕਿਸੇ ਨੂੰ ਪਤਾ ਕੀ ਇਲਾਜ ਹੋ ਸਕਦਾ? ਉਦਾਂ ਅੱਖ ਲਾਲ ਰਹਿੰਦੀ ਆ? ਹਾਂਜੀ, ਠੀਕ ਹੈ ਜੀ। ਹਾਂ, ਕਈਆਂ ਦੀਆਂ ਅੱਖਾਂ ਲਾਲ ਹੁੰਦੀਆਂ ਆ ਜੀ। ਤੇ ਅਗਲੇ ਕਾਲਰ ਨੇ ਬਹਾਦਰ ਸਿੰਘ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਅੱਖਾਂ ਲਾਲ ਰਹਿੰਦੀਆਂ ਨੇ, ਇਹਦੇ ਨਾ ਪਾਣੀ ਮੂੰਹ 'ਚ ਭਰ ਲੈਣਾ ਹੈਗਾ ਚੰਗੀ ਤਰ੍ਹਾਂ, ਤੇ ਅੱਖਾਂ 'ਚ ਛਿੱਟੇ ਮਾਰਨੇ, 2-3 ਵਾਰੀ ਦਿਨ 'ਚ ਮਾਰਦੇ ਆ ਤਾਂ ਅੰਦਰੋਂ ਸਫਾਈ ਹੋ ਜਾਂਦੀ ਆ ਤੇ ਨਿਕਲ ਜਾਂਦੇ ਆ ਜੀ।
ਤੇ ਮੋਢੇ ਦੁਖਦੇ ਆ। ਇੱਕ ਨਾ ਪਹਿਲਾਂ ਪਹਿਲੀ ਕਾਲ ਹੀ ਸੀਗੀ ਮੈਨੂੰ ਦਾ ਭੈਣਾਂ ਦੀ ਆਈ। ਹਾਂਜੀ ਹਾਂਜੀ, ਉਹਨਾਂ ਦੇ ਮੁੰਡੇ ਦੁਖਦੇ ਸੀਗੇ, ਉਹ ਬੂਸਟ ਹੋ ਗਏ। ਬੂਸਟ ਅਸਲ ਭੈਣ ਜੀ ਹੁਣ ਆਹ ਜਿਹੜਾ ਟਾਈਮ ਜਾ ਰਿਹਾ ਨਾ, ਇਹਦੇ ਵਿੱਚ ਮੋਢੇ ਦੁਖਣੇ, ਵੱਖੀਆਂ ਦੁਖਣੀਆਂ, ਬੈਕ ਦੁਖਣੀ, ਵਿਚਾਲਿਓਂ ਬੈਕ ਦੁਖਣੀ, ਇਹ ਨਾ ਮੌਸਮ ਚੇਂਜ ਹੋ ਰਿਹਾ ਜੀ, ਇਹ ਪ੍ਰੋਬਲਮਾਂ ਬਹੁਤ ਆ ਰਹੀਆਂ ਨੇ। ਇਹਨੂੰ ਇੱਕ ਤਾਂ ਸੇਕ ਦਿੱਤਾ ਜਾ ਸਕਦਾ ਜੀ, ਬਹੁਤ ਜ਼ਿਆਦਾ ਪ੍ਰੋਬਲਮ ਤਾਂ ਸੇਕ ਦੇਣ ਨਾਲ ਹੀ ਠੀਕ ਹੋ ਜਾਣਗੀਆਂ। ਸੇਕ ਦਿਓ ਤੇ ਜਾਂ ਫਿਰ ਕਪਿੰਗ ਕੀਤੀ ਜਾ ਸਕਦੀ ਆ। ਕਪਿੰਗ ਵਾਲਾ ਜੇ ਕਿਸੇ ਵੀ ਟਾਊਨ ਦੇ ਨੇੜੇ ਹੋਵੇ ਤਾਂ ਤੁਸੀਂ ਕਪਿੰਗ ਕਰਵਾਓ, ਅਤੇ ਉਹਦੇ ਨਾਲ ਰਾਈਟ ਵੇ ਫਰਕ ਪੈਂਦਾ ਹੈਗਾ ਜੀ। ਤੇ ਓਵਰੀ 'ਚ ਸਿਸਟ ਹੈਗਾ ਭੈਣ ਜੀ, ਸਿਸਟ ਕਿਤੇ ਵੀ ਹੋਵੇ, ਲਿਪੋਮਾ ਹੋਵੇ, ਚਾਹੇ ਓਵਰੀ ਦਾ ਹੋਵੇ, ਚਾਹੇ ਯੂਟਰਸ ਦਾ ਹੋਵੇ, ਇਹ ਲੈਪਸ ਅਲਬਾ ਆਉਂਦੀ ਹੈਗੀ ਆ ਹੋਮਿਓਪੈਥੀ ਦੀ, ਇੱਥੋਂ ਜਾ। ਤੇ ਓਵੇਰੀਅਨ ਇੱਕ ਆਉਂਦੀ ਹੈਗੀ ਆ ਜੀ ਦਵਾਈ, ਉਹਦੇ ਨਾਲ ਇਹਨਾਂ ਦੇ ਨਾਲ ਇਹ ਹੌਲੀ 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 ਠੀਕ ਹੋ ਜਾਂਦੇ ਆ ਜੀ। ਤੇ ਸਵਿਮਿੰਗ ਜਦੋਂ ਬੱਚੇ ਕੋਈ ਕਰਨ ਜਾਂਦੇ ਉਹਨਾਂ ਨੂੰ ਅਲਰਜੀ ਹੁੰਦੀ ਆ, ਉਹਨਾਂ ਨੂੰ ਕਲੋਰੀਨ ਤੋਂ, ਜਿਹੜੀ ਕਲੋਰੀਨ ਪਾਈ ਹੁੰਦੀ ਆ, ਹਾਂਜੀ, ਉਹਦੇ ਤੋਂ ਉਹਨਾਂ ਨੂੰ ਅਲਰਜੀ ਹੈਗੀ ਆ ਜੀ। ਇਹਦੇ 'ਚ ਵਿਟਾਮਿਨ ਸੀ, ਉਹਨਾਂ ਦਾ ਇਮਿਊਨ ਸਿਸਟਮ ਠੀਕ ਨਹੀਂ ਹੈਗਾ, ਬੱਚਿਆਂ ਦਾ ਇਮਿਊਨ ਸਿਸਟਮ ਵੀਕ ਆ। ਉਹ ਇਮਿਊਨ ਸਿਸਟਮ ਨੂੰ ਤਕੜਾ ਕਰਨ ਤੇ ਉਹਦੇ ਨਾਲ ਉਹ ਠੀਕ ਹੋ ਸਕਦਾ ਹੈ ਜੀ। ਮੂੰਹ 'ਚੋਂ ਜ਼ਿਆਦਾ ਪਾਣੀ ਆਉਂਦਾ ਹੈਗਾ, ਜਦੋਂ ਵੀ ਕਿਸੇ ਦੇ ਆਵੇ ਪਾਣੀ, ਉਹ ਹੋਮਿਓਪੈਥੀ ਦੀ ਦਵਾਈ ਨਾਈਟ੍ਰਿਕ ਐਸਿਡ ਆਉਂਦੀ ਹੈਗੀ ਆ ਜੀ, ਤੇ ਉਹਦੇ ਨਾਲ ਇਹ ਠੀਕ ਹੋ ਸਕਦਾ। ਤੇ ਧੌਣ ਭਾਰ ਨਹੀਂ ਚੱਲਦੇ ਆ, ਹੁਣੇ ਭੈਣਾਂ ਨੇ ਕਾਲ ਕੀਤੀ ਸੀਗੀ। ਤੇ ਜੇ ਧੌਣ ਭਾਰ ਨਾ ਝੱਲੇ, ਇੱਕ ਤਰ੍ਹਾਂ ਸਿਰ ਵੀ ਦੁਖੇ ਜਾਂ ਮਾਈਗ੍ਰੇਨ ਵਾਂਗੂ ਹੋਵੇ, ਤੇ ਬਾਹਾਂ ਆਪਣੀਆਂ ਅਨਕੰਫਰਟੇਬਲ ਰਹਿਣ, ਇਹ ਸਰਵਾਈਕਲ ਦੀ ਨਿਸ਼ਾਨੀ ਹੈ ਜੀ। ਬੀਬੀਆਂ ਨੂੰ ਇਹ ਆਮ ਕਰਕੇ ਪ੍ਰੋਬਲਮ ਆਉਂਦੀ ਹੈਗੀ ਆ। ਤੇ ਇਹਨੂੰ ਤੁਸੀਂ ਆਪਣੇ ਗਿੱਚੀ ਦੇ ਥੱਲੇ ਪਰਨਾ ਪਾ ਲਓ, ਸਿੱਧੇ ਪੈ ਜਾਓ, ਗਿੱਚੀ ਥੱਲੇ ਪਰਨਾ ਪਾ ਕੇ, ਤੇ ਉਹਨੂੰ ਪਿਛਲੇ ਪਾਸੇ ਨੂੰ ਖਿੱਚਣਾ, ਆਪਦਾ ਭਾਰ ਹੀ ਪਿਛਲੇ ਪਾਸੇ ਨੂੰ ਪਾ ਲੈਣਾ। ਹਰ ਰੋਜ਼ ਇਹ 5-4 ਵਾਰੀ ਕਰੋ, 5-5 ਸੈਕਿੰਡ ਲਈ ਰੁਕ ਕੇ, ਤੇ ਇਹ ਥੋੜੇ ਦਿਨਾਂ ਦੇ ਵਿੱਚ ਠੀਕ ਹੋ ਸਕਦਾ ਜੀ। ਖਿੱਚਣਾ ਨਹੀਂ ਜ਼ਿਆਦਾ, ਆਪਦਾ ਭਾਰ ਹੀ ਪਿੱਛੇ ਨੂੰ ਪਾਉਣਾ ਜੀ। ਜੀ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੁਰਿੰਦਰ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਅੱਧਾ ਚਾਹ ਪੱਤੀ ਦਾ ਨਾਂ ਦੱਸਣਾ, ਮੇਰੇ ਕੋਲ ਹੈਗੀ ਆ। ਇਹ ਹੈਗੀ ਆ ਬਰੁਕ ਬੌਂਡ ਰੈੱਡ ਲੇਬਲ ਨੈਚੁਰਲ ਕੇਅਰ। ਬਰੁਕ ਬੌਂਡ ਨੈਚੁਰਲ ਰੈੱਡ ਲੇਬਲ ਨੈਚੁਰਲ ਕੇਅਰ। ਰੈੱਡ ਤੇ ਉਹ ਜਿੱਦਾਂ ਦੇਸੀ ਆ, ਉਹ ਵੀ ਦੱਸ ਦਿੰਦੀ, ਰੈੱਡ ਤੇ ਗ੍ਰੀਨ ਆ ਇਹਦਾ ਬੈਗ। ਅੱਛਾ, ਹਾਂਜੀ। ਇਮਿਊਨਿਟੀ ਵੇਸਟ ਔਨ ਆਯੁਰਵੇਦਾ। ਠੀਕ ਹੈ ਜੀ। ਹਾਂਜੀ, ਮੈਂ ਲਿਆਂਦੀ, ਮੈਂ ਕਿਹਾ ਦੱਸ ਦਿੰਦੀ। ਚਲੋ ਇੱਕ ਵਾਰ ਨਾਂ ਫੇਰ ਦੱਸ, ਸੁਣ ਲੈਣਗੇ। ਹਾਂਜੀ, ਰੈੱਡ ਲੇਬਲ ਬਰੁਕ ਬੌਂਡ ਰੈੱਡ ਲੇਬਲ ਨੈਚੁਰਲ ਕੇਅਰ। ਠੀਕ ਹੈ ਜੀ। ਹਾਂਜੀ, ਓਕੇ ਜੀ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਹੁਣ ਪੀ ਕੇ ਤਾਂ ਤੁਸੀਂ ਵੀ ਠੀਕ ਹੋ, ਜੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਠੀਕ ਹੋ ਸਕਦੇ ਆ ਨਾ, ਜ਼ਰੂਰ ਇਹਨੂੰ ਪੀਵੋ। ਸਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤਾਂ ਕਿਹਾ ਸਿੰਘ ਵੀਰ ਜੀ ਆਏ, ਮੈਂ ਤਾਂ ਰੱਖਣੇ ਲੱਗੀ ਸੀ। ਉਹ ਜਿਹੜੀ ਬੀਬੀ ਕਹਿੰਦੀ ਨਾ ਮੇਰੇ ਬੱਖੀਆਂ ਐਂਟੀਬਾਇਓਟਿਕ ਦੇ ਨਾਲ ਹੁੰਦੀਆਂ ਤਾਂ ਉਹਨੂੰ ਕਹੋ ਦਹੀਂ ਦੀ ਕੌਲੀ ਖਾਵੇ, ਕਿਉਂਕਿ ਐਂਟੀਬਾਇਓਟਿਕ ਦੇ ਨਾਲ ਅੰਦਰ ਸਾਈਡ ਇਫੈਕਟ ਹੋ ਜਾਂਦੇ ਆ। ਜਾਂ ਦਹੀਂ ਦੀ ਕੌਲੀ ਖਾਵੇ, ਤੇ ਜਾਂ ਇਹ ਐਂਟੀਬਾਇਓਟਿਕ ਤਾਂ ਜ਼ਿੰਕ ਖਾਵੇ। ਖਾਣਾ ਖਾਣ ਤੋਂ ਘੰਟਾ ਬਾਅਦ। ਬਹਾਦਰ ਸਿੰਘ ਜੀ ਦੱਸਦੇ, ਮੈਂ ਵੀ ਖਾਂਦੀ ਹਾਂ। ਦੂਸਰੀ ਗੱਲ ਇਹ ਆ ਕਿ ਜਿਨ੍ਹਾਂ ਦੇ ਅੱਖਾਂ ਵਿੱਚ ਪ੍ਰੋਬਲਮ ਹੈਗੀ ਆ ਨਾ, ਉਹ ਸਾਰੇ ਜਾਣੇ ਐਲੋਵੇਰਾ ਜੂਸ ਜਿੱਦਾਂ 3 ਚਮਚੇ ਜੈਲ ਕੱਢ ਕੇ ਥੋੜ੍ਹੀ ਜਿਹੀ ਬਲੈਂਡਰ ਕਰਕੇ ਨਾ, ਪੌਣੀ 'ਚ ਪਾਉਣ ਕੇ 3 ਚਮਚੇ ਲੈ ਲੈਣ ਕੁਆਰਾਂ ਦੇ ਜੂਸ ਦੇ, ਤਾਂ 1 ਚਮਚਾ ਹਨੀ ਪਾ ਕੇ ਰੱਖ ਲੈਣ, ਤੇ ਉਹ ਇਹ ਪਾਇਆ ਕਰਨ, ਤੇ ਜਾਂ ਥੁੱਕ ਪਾਇਆ ਕਰਨ। ਬਾਕੀ ਜਿਹਨਾਂ ਨੂੰ ਢਿੱਡ ਦੀ ਪ੍ਰੋਬਲਮ ਆ ਨਾ, ਸਭ ਤੋਂ ਵਧੀਆ ਜੇ ਦੇਸੀ ਘੇ ਰਾਤ ਨੂੰ 1 ਛੋਲਿਆਂ ਦੇ ਦਾਣੇ ਜਿੱਦਾਂ ਜੰਮਿਆ ਹੁੰਦਾ ਨਾ, ਉਹਨੂੰ ਧੁੰਨੀ 'ਚ ਪਾ ਲਓ, ਤੇ 10 ਮਿੰਟ ਤਾਂ ਤੁਸੀਂ ਸਿੱਧੇ ਹੋ ਜਾਓ, ਕਿਉਂਕਿ ਮੈਂ ਆਪ ਕੀਤਾ ਨਾ, ਤੇ ਉਹਦੇ ਨਾਲ ਤੁਹਾਡੀਆਂ ਇੰਨੀਆਂ ਬਿਮਾਰੀਆਂ ਹਟਦੀਆਂ ਨਾ, ਆਈ ਕੈਨ ਬਲੀਵ ਇਟ। ਤੇ ਤੁਸੀਂ ਜਿਹਨਾਂ ਦਾ ਕਹਿੰਦੇ ਸੀ ਗਲਾ ਦੁਖਦਾ ਆ, ਕਈਆਂ ਨੂੰ ਖਾਂਸੀ ਜਿਹੀ ਹੁੰਦੀ ਆ, ਤੇ ਮੇਰੇ ਬਹੁਤ ਸਾਲਾਂ ਤੋਂ ਹੁੰਦਾ ਸੀ। ਆ ਜਿਹੜਾ ਪੁਆਇੰਟ ਆ ਨਾ, ਪਹਿਲਾਂ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕਿਹੜਾ ਦੱਬਣਾ ਆ। ਮੈਂ ਵੀ ਇੰਟਰਨੈਟ ਤੇ ਦੇਖਿਆ ਸੀਗਾ, ਤੇ ਇਹ ਨਾ ਗੂਠੇ ਦੇ ਤਾਂ ਪਹਿਲੀ ਉਂਗਲੀ ਦੇ ਗੱਭੇ ਜਿਹੜਾ ਮਾਸ ਜਿਹਾ ਨਾ, ਉਹਨੂੰ ਦੱਬੋ। ਉਹਦੇ ਨਾਲ ਤੁਹਾਨੂੰ ਗਲੇ ਨੂੰ ਇੰਨਾ ਫਰਕ ਪੈਂਦਾ ਨਾ,
ਜਿਨ੍ਹਾਂ ਨੂੰ ਖੰਘ ਵੀ ਹੁੰਦੀ ਆ, ਜਿਨ੍ਹਾਂ ਦੇ ਕਾਫੀ ਸਾਲਾਂ ਤੋਂ ਅਲਰਜੀ ਵੀ ਆ, ਇਹ ਸਹਿਜੇ ਹਟਣਾ 3-4 ਮਹੀਨੇ ਤਾਂ ਮੈਨੂੰ ਵੀ 10 ਦਿਨ ਹੋ ਗਿਆ। ਪਹਿਲਾਂ ਮੈਨੂੰ ਸਮਝ ਨਹੀਂ ਆਉਂਦੀ ਸੀ, ਫਿਰ ਮੈਂ ਚੇਅਰ ਯੋਗਾ ਤੇ ਜਾਣੀ, ਉੱਥੇ ਚਾਈਨੀ ਆਇਆ, ਉਹਨੂੰ ਮੈਂ ਪੁੱਛਿਆ, ਫਿਰ ਮੇਰੇ ਦਿਮਾਗ 'ਚ ਪਿਆ। ਇਹ ਤਾਂ ਮੈਂ ਸਾਰਾ ਗੁੱਠਾ ਦੱਬ ਲੈਂਦੀ ਸੀ ਪਹਿਲਾਂ। ਅੱਛਾ, ਸਾਰਾ ਵੀ ਦੱਬ ਲਓ, ਕੋਈ ਗੱਲ ਨਹੀਂ, ਪਰ ਆ ਜਿਹੜੇ ਗਲੇ ਵਾਲੇ ਕਹਿੰਦੇ ਆ ਤੇ ਜਿਹੜੇ ਕਹਿੰਦੇ ਮੇਰੇ ਢਿੱਡ ਨੂੰ ਫਾਰਾ ਪੈਂਦਾ, ਉਹਨੂੰ ਕੋਈ ਜਾਂ ਦਹੀਂ ਖਾਵੇ ਜਾਂ ਐਂਟੀਬਾਇਓਟਿਕ ਆਪਣੇ ਐਸਐਫਡ ACIDPH ਇੱਦਾਂ ਕਰਕੇ ਉਹ ਵਿਟਾਮਿਨ ਹੈਗੇ ਆ, ਤੇ ਨਾਲ ਜ਼ਿੰਕ, ਉਹ ਦੋਨੇ ਖਾਣ। ਓਕੇ ਜੀ, ਮੈਂ ਲਿਖਿਆ ਨਹੀਂ ਸੀ, ਮੇਰਾ ਕਾਰਡ ਸੀ, ਮੈਂ ਸੁਣਿਆ, ਮੈਂ ਕਿਹਾ ਚਲੋ ਮੈਂ ਦੱਸ ਲਿਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਨ੍ਹਾਂ ਦੀ ਅੱਖਾਂ 'ਚ ਲਾਲੀ ਹੈ ਨਾ, ਲਾਲ ਪਿਆਜ਼ ਦਾ ਰਸ ਕੱਢ ਲਓ ਤੇ ਸ਼ਹਿਦ ਪਾ ਕੇ ਨਾ, ਉਹ ਸਰਮਚੂ ਨਾਲ ਤੇ ਲਾਲੀ ਜੀ ਲਾਲ ਟੁੱਟ ਜਾਏਗੀ। ਬਲਜੀਤ ਕੌਰ ਨੂੰ ਮੈਂ ਉਹ ਦਿਨ ਦੱਸਿਆ ਨਹੀਂ ਸੀ, ਚੇਤਾ ਭੁੱਲਦਾ, ਇੰਨਾ ਲੰਮਾ ਨੁਕਸਾ ਦੱਸਿਆ ਸੀ ਉਹਦੇ ਬੇਟੇ ਵਾਸਤੇ। ਇੱਕ ਚਿੱਟਾ ਮੋਤੀਆ ਜਿਹੜਾ ਹੈ ਨਾ, ਮੈਂ ਰੋਜ਼ ਦੱਸਦੀ, ਚਿੱਟੇ ਪਿਆਜ਼ ਦਾ ਪਾਣੀ ਪਾਓ, ਚਿੱਟਾ ਮੋਤੀਆ ਹੈ। ਨਹੀਂ ਸਰਮਚੂ ਮਿਲਦਾ ਵੈਸੇ ਪਾ ਲਓ, ਚਾਹੁੰਦੇ ਹੋ ਸਰਮਚੂ ਮਿਲ ਜਾਏ ਤੇ ਇੱਕ ਕੈਨ ਦਵਾਈ ਹੈ, ਇੱਕ ਹਰਾ ਦਾ ਧਨੀਆ ਦਾ ਜ਼ਰੂਰ ਆਪਣਾ ਕੱਢ ਕੇ ਨਾ ਰਸ ਜਿਹਾ ਉਹ ਪਾ ਲੈਣ ਕਰਨ। ਜਦੋਂ ਕਹਿੰਦੇ ਡੌਲੇ ਪੀੜ, ਗੋਡੇ ਪੀੜ, ਇੱਕੋ ਹੀ ਸਾਡਾ ਤੇ ਇਲਾਜ ਹੈਗਾ, 12 ਚੀਜ਼ਾਂ ਤੇਲ ਮਲੋ ਤੇ ਗਰਮ ਪੱਟੀ ਬੰਨੋ ਜਾਂ ਸੇਕਾ ਦਿਓ ਬਸ। ਜਿਹੜੀ ਕਹਿੰਦੇ ਨਾ ਬਾਂਹ ਫਰੀਜ ਹੋਈ ਸੀ ਪਿਛਲੀ ਵਾਰੀ, ਕਹਿੰਦੀ ਬਾਂਹ ਡੰਡੇ ਵਰਗੀ ਹੋ ਗਈ, ਮੁੜਦੀ ਨਹੀਂ। ਲੌਂਗ ਪਾ ਕੇ ਨਾ ਸਰੋਂ ਦੇ ਤੇਲ 'ਚ 3-4 ਲੌਂਗ ਪਾ ਲਓ, ਜਿੰਨਾ ਕੁ ਤੇਲ ਦੇ ਹਿਸਾਬ ਨਾਲ ਥੋੜੇ, ਤੇ ਉਹਦਾ ਘੁੱਟ ਕੇ ਬਾਂਹ ਨੂੰ ਮਲ ਕੇ ਲੌਂਗ ਵਾਲਾ ਸਰੋਂ ਦਾ ਤੇਲ ਤੇ ਗਰਮ ਪੱਟੀ ਸੇਕਾ ਦੇਣ ਤੋਂ ਬਾਂਹ ਨਰਮ ਹੋ ਜਾਏਗੀ ਉਹਨਾਂ ਦੀ। ਜਿਹੜੇ ਕਹਿੰਦੇ ਨੇ ਮੇਰੇ ਕੋਲ ਡਿਪਰੈਸ਼ਨ ਦੀ ਖਾਧੀ ਨਹੀਂ ਜਾਂਦੀ, ਉਹਨਾਂ ਨੂੰ ਇਹ ਪਤਾ ਹੈ ਨਾ, ਗਰਮ ਦੁੱਧ ਥੋੜਾ ਜਿਹਾ ਵੱਖਰਾ ਲੈ ਲੈਣ, ਉਹਦਾ ਚਮਚਾ ਘੋਲ ਕੇ ਪੀ ਕੇ ਉੱਤੋਂ ਦੂਜਾ ਦੁੱਧ ਪੀ ਲੈ, ਬੜਾ ਸੌਖਾ ਜਿਹਾ ਹੋ ਜਾਏਗਾ ਉਹਦੇ ਨਾਲ। ਜਿਹੜੇ ਕਹਿੰਦੇ ਨੇ ਮੂੰਹ 'ਚ ਪਾਣੀ ਤ੍ਰਿਪਲਾ ਭਿਉਂ ਕੇ ਕਾਲੀ ਮਦਰ ਨਮਕ ਪਾ ਕੇ ਮੂੰਹ 'ਚ ਰੱਖ ਕੇ ਪੀਓ, ਪੇਟ ਵੀ ਸਾਫ਼ ਤੇ ਦਵਾਈ ਵੀ ਹਟ ਜਾਏਗੀ। ਸੌਂਫ ਤੇ ਜਵੈਣ ਮੂੰਹ 'ਚ ਚਿੱਤ ਕੇ ਨਾ ਪਾਣੀ ਕੱਢੋ ਤੇ ਉਹਨਾਂ ਪਾਣੀ ਆਉਣਾ ਹਟ ਜਾਏਗਾ। ਮੈਂ ਵੀ ਕਰਦੀ ਰਹੀ ਸਾਂ, ਥੋੜਾ ਮੈਨੂੰ ਪ੍ਰੋਬਲਮ ਵੀ ਆਈ ਪਿੱਤੇ ਦੀ। ਸਿਰਫ ਉਹ ਪੁੱਛਿਆ ਸੀ, ਮੈਂ 2 ਹੀ ਨੁਕਸੇ ਦੱਸਾਂਗੀ। ਇੱਕ ਤਾਂ ਜਦੋਂ ਵੀ ਪਤਾ ਲੱਗਦਾ ਨਾ, ਖਾਰਾ ਸੋਡਾ 3-4 ਵੇ ਦਿਨ 'ਚ ਪੀਓ, ਤਾਂ ਕੁੜੀ ਅੱਜ ਮਿੰਟਾਂ 'ਚ ਨਿਕਲੀ, ਥੋੜੇ ਦਿਨਾਂ 'ਚ ਹੀ। ਇੱਕ ਸੇਬ ਦਾ ਜਿਹੜਾ ਜੂਸ ਹੈ ਨਾ, ਉਹਦੇ ਵਿੱਚ 1 ਗਲਾਸ ਜੂਸ ਦੇ ਨਾ ਐਪਲ ਸਾਈਡਰ ਪਾ ਲਓ, 1.5 ਚਮਚਾ। ਕੌੜਾ ਤਾਂ ਲੱਗੇਗਾ, ਪਰ ਉਹਦੇ ਨਾਲ ਜਿਹੜੀ ਪੱਥਰੀ ਬੜੀ ਛੇਤੀ ਨਿਕਲ ਜਾਂਦੀ ਹੈ। ਇੱਕ ਤੁਸੀਂ ਇਹੀ ਕਰਨਾ ਹੈ ਵੀ ਪੁਦੀਨਾ ਉਬਾਲ ਕੇ ਨਾ ਗਲਾਸ ਪਾਣੀ ਅੱਧਾ ਰਹਿ ਜਾਣਾ, ਠੰਡਾ ਕਰਕੇ ਸ਼ਹਿਦ ਤੇ ਨਿੰਬੂ ਇਹਨੂੰ ਪਾ ਕੇ ਪੀਓ ਤੇ ਉਹਦੇ ਨਾਲ ਪੱਥਰੀ ਨਿਕਲ ਜਾਏਗੀ। ਤੇ ਮੈਂ ਯੂਟਿਊਬ ਦੀ ਦਵਾਈ ਦੱਸ ਦਿਆਂ ਤੁਹਾਨੂੰ। ਆਪਾਂ ਨੂੰ ਪਹਿਲਾਂ ਪਤਾ ਜਿਹੜਾ ਜੌਂ ਖਾ ਰਹੇ ਤੇ ਠਿਕਰੀ ਨਸਾਦਰ ਹੈ ਤੇ ਆਪਣਾ ਸੁੰਡ ਹੈ, ਕਲਮੀ ਛੋਰਾ, ਇਹ ਅੰਦਰ ਇੱਕ ਮਾਸ ਇਕੱਠਾ ਹੁੰਦਾ, ਹੱਡੀ ਨਹੀਂ ਹੁੰਦੀ ਰਸੌਲੀ ਦੀ, ਜਿਹੜੀ ਯੂਟਿਊਬ ਦੀ ਰਸੌਲੀ। ਸੁੱਕਾ ਧਨੀਆ ਲੈ ਲਓ, ਜਾਂਗਰ ਲੈ ਲਓ, ਸੁੰਡ ਲੈ ਲਓ, ਜੌਂ ਖਾਰ ਲੈ ਲਓ, ਸੁਹਾਗਾ ਲੈ ਲਓ, ਕਲਮੀ ਛੋਰਾ ਲੈ ਲਓ 20 ਗ੍ਰਾਮ ਤੇ ਠਿਕਰੀ ਨਸਾਦਰ 10 ਗ੍ਰਾਮ। ਇਹਨੂੰ ਚਮਚੇ ਦਾ ਚੌਥਾ ਹਿੱਸਾ ਬੱਕਰੀ ਦੁੱਧ ਨਾਲ ਲੈਂਦੇ ਰਹੋ ਤੇ ਜਿਹੜੀ ਆ 3-4 ਚੀਜ਼ਾਂ ਨੇ ਤਾਂ ਖਾਰ ਦਿੰਦੀਆਂ, ਰਸੌਲੀ ਨੂੰ ਖਾਰ ਦਿੰਦੀ। ਜਿੰਨਾ ਜਿਹੜੀ ਉਹ ਕੁੜੀ ਕਹਿੰਦੇ ਨੇ ਜਿਹਨਾਂ ਦੇ ਵੀ ਸਿਰ 'ਚ ਧੱਬੇ ਪੈ ਗਏ ਨੇ, ਵਾਲ ਡਿੱਗਦੇ ਨੇ, ਉਹ ਲਸਣ ਦਾ ਰਸ ਕੱਢ ਲੈਣ ਤੇ ਲਾਲ ਪਿਆਜ਼ ਦਾ ਕੱਢ ਲੈਣ, ਅਦਰਕ ਦਾ ਕੱਢ ਲੈਣ ਤੇ ਵਿੱਚ ਤੇਲ, ਨਿੰਮ ਦਾ ਤੇਲ ਮਿਕਸ ਕਰਕੇ ਨਾ ਉਹਨੂੰ ਬੜਾ 3-3 ਵਾਰੀ ਹਫ਼ਤੇ ਚੱਸਣ, ਜਿੱਥੇ ਨੰਗੀ ਜਗ੍ਹਾ ਹੈ ਤੇ ਸਾਰੇ ਸਿਰ ਨੂੰ ਲਾਉਣ। ਜਦੋਂ ਧੱਬੇ ਉਹ ਜਿਹੜੇ ਵਾਲ ਕਿੰਨੋਂ ਹਟ ਜਾਣਗੇ ਨਾ, ਫਿਰ ਖੱਟਾ ਦਹੀਂ ਜਮਾ ਕੇ, ਬਹੁਤ ਖੱਟਾ ਹੋਵੇ, ਜਿੰਦੇ ਸਰੋਂ ਤੇਲ ਪਾ ਕੇ ਉਹਦੇ ਸਿਰ ਨੂੰ 2 ਗਲਾਸ ਲੱਸੀ ਗਲਾਸ ਵੱਲ ਪਵੇ, ਲੱਸੀ ਰਿੜਕ ਲਓ, ਉਹਦੇ ਸਰੋਂ ਤੇਲ ਪਾ ਲਓ ਤੇ ਜਿਵੇਂ ਸਿਰ ਨਹਾਈ ਦਾ ਨਹੀਂ, ਐਵੇਂ ਮਸਲੀ ਜਾਓ, ਪਾਈ ਜਾਓ, ਬਾਥਰੂਮ 'ਚ ਬਹਿ ਕੇ 2-2.5 ਗਲਾਸ ਪੈ ਜਾਏ, ਮਸਲ ਕੇ ਫਿਰ ਉਹਦੇ ਨਾਲ ਪਾਣੀ ਪਾ ਲਓ ਤੇ ਕੱਢ ਦਿਓ। ਜਦੋਂ 2-3 ਦਿਨ ਗੁਜ਼ਰ ਜਾਣਗੇ ਫਿਰ ਤੁਸੀਂ ਸ਼ੈਂਪੂ ਨਾਲ ਨਹਾ ਸਕਦੇ ਹੋ। ਉਹਨਾਂ ਦੇ ਬਿਲਕੁਲ ਧੱਬੇ ਜਿਹੜੇ ਨੇ ਖਰਾਬ ਹੋ ਜਾਣਗੇ। ਤੇ ਕਿਸੇ ਕੁੜੀ ਦਾ ਐਵੇਂ ਗੰਜ ਪੈ ਗਿਆ ਸੀ ਤੇ ਆਰਾਮ ਆ ਗਿਆ। ਮੋਹਨ ਸਿੰਘ ਪੁੱਛਦੇ ਸੀ ਆਪਣੇ ਨਕਸੀਰ ਪਾਰੋਂ, ਨਕਸੀਰ ਸੌਖਾ ਇਲਾਜ ਹੈ, ਗਰਮੀ ਤੇ ਇੱਕ ਤਾਂ ਪੈਰਾਂ ਤਲੀਆਂ ਸਰੋਂ ਮਾਰੋ ਤੇਲ, ਇੱਕ ਨੱਕ 'ਚ ਪਾਓ ਤੇ ਸਿਰ 'ਚ ਲਾਓ। ਕਤੀਰਾ ਗੂੰਦ ਥੋੜੀ ਰਾਤੀ ਭਿਉਂ ਕੇ ਰੱਖ ਦਿਓ, ਸਵੇਰੇ ਉਹਨੂੰ ਪਾਣੀ 'ਚ, ਸਵੇਰੇ ਤੱਕ ਠੰਡਾ ਦੁੱਧ ਤੇ ਸ਼ੱਕਰ ਤੇ 2 ਚੁਟਕੀਆਂ ਦਹੀਂ 'ਚ ਫਰਕੜੀ ਪਾ ਕੇ ਦਹੀਂ ਵਿੱਚ ਦਿਓ ਤੇ ਔਲੇ ਦਾ ਰਸ ਤੇ ਅੰਗੂਰ ਦਾ ਰਸ ਨੱਕ 'ਚ ਪਾਓ, ਤੁਹਾਡੀ ਆਪਣੀ ਨੱਕ ਹਟ ਜਾਏਗੀ। ਇਹ ਤਾਂ ਮੈਂ ਵਰਤਦੀ ਰਹਿੰਦੀ ਨੁਕਸੇ, ਬੱਚੇ ਮੇਰੇ ਨੂੰ ਕਈ ਵਾਰੀ ਹੋ ਜਾਂਦਾ। ਇੱਕ ਜੇ ਭਾਈ ਸਾਹਿਬ ਦੀ ਵਿਚਾਰੇ ਦੀ ਨਹੀਂ ਖਾਰਿਸ਼ ਜਾਂਦੀ ਨਾ, ਅੱਖਾਂ ਦੇ ਜਦੋਂ ਤੁਹਾਡੀ ਅੱਖਾਂ ਕਹਿੰਦੀ ਨਾ ਚੀਰ ਜੇ ਆਏ ਤਾਂ ਖਾਰਿਸ਼ ਹੁੰਦੀ ਹੈ। ਕੁਛ ਨਹੀਂ ਕਰਨਾ, ਸਿਰਫ ਸਰੋਂ ਦੇ ਤੇਲ ਦੀ ਤੁਸੀਂ ਮਾਲਿਸ਼ ਕਰੋ ਤੇ ਉਹ ਜਿਹੜੀ ਚੀਰ ਚੂਰ ਕੋਈ ਆਏ ਤੇ ਮਾਲਿਸ਼ ਕਰੋ, ਰਾਈਟ ਵੇ ਆਰਾਮ ਆ ਜਾਂਦਾ ਉਹਦਾ। ਇੱਕ ਉਹਨਾਂ ਨੇ ਕਿਹਾ ਸੀ ਵੀ ਸਿਰ ਪੀੜ ਹੁੰਦੀ, ਪੀਰੀਅਡ ਜਿੰਦਾ ਪੀਰੀਅਡ ਆਏ ਹੁੰਦੇ ਨਾ, 3 ਚਮਚੇ ਅਸ਼ੋਕਾ ਰਿਸ਼ਟ ਰੋਜ਼ ਪੀ ਲੈਣ, ਉਹਨੇ ਦਿਨ ਸਿਰ ਪੀੜ ਨਹੀਂ ਹੋਵੇਗੀ ਉਹਨਾਂ ਦੀ। ਤੇ ਉਹ ਭਾਈ ਸਾਹਿਬ ਜਿਹੜੇ ਨੇ ਉਹਨਾਂ ਨੂੰ ਮੈਂ ਕਹਾਂਗੀ, ਮੈਂ ਇਹ ਵਰਤਿਆ ਸੀ 2-3 ਸਾਲ ਹੋ ਗਏ ਪਹਿਲਾਂ, ਮੈਨੂੰ ਯਾਦ ਆਇਆ ਤੇ ਮੈਂ ਲਿਖ ਲਿਆ।
ਐਲੋਵੇਰਾ ਦਾ ਪਾਣੀ ਕੱਢ ਲਓ, ਅਦਰਕ ਦਾ ਰਸ ਪਾ ਲਓ, ਕੋਕੋਨਟ ਤੇਲ ਪਾ ਲਓ ਤੇ ਮੁਸ਼ਕ ਕਪੂਰ ਪਾ ਕੇ ਨਾ ਰਾਈਟ ਵੇ ਨਹੀਂ ਨਹਾਉਣਾ। ਉਹਨੂੰ ਕੋਈ ਕੱਪੜੇ ਹੋਰ ਪਾ ਕੇ ਕੋਈ ਪਿੰਡ ਤੇ ਮਾਲਸ਼ ਕਰਕੇ 3-4 ਘੰਟਿਆਂ ਬਾਅਦ ਉਹ ਨਹਾਉਣ। ਇੱਕ ਐਲੋਵੇਰਾ ਦਾ ਤੇ ਖੀਰੇ ਦਾ ਸਾਬਣ ਮਿਲਦਾ, ਉਹਦੇ ਨਾਲ ਨਹਾਉਣ। ਜੇ ਫਿਰ ਵੀ ਨਹੀਂ ਹਰਦਾ ਤਾਂ ਪਰੀਡੋਡੀਅਤ ਹੈਗਾ, ਉਹ ਪੀਣਾ ਸ਼ੁਰੂ ਕਰ ਲੈਣ। ਜਿਹੜੀ ਉਹ ਕਹਿੰਦੇ ਸੀ ਨੱਕ ਸੋਜ ਏ, ਹਲਦੀ ਤੇ ਜਵੈਨ ਤੇ ਲੌਂਗ ਦੀ ਉਹਨਾਂ ਤੱਤੀ ਗਰਮ ਨੱਕ ਵਿੱਚ ਨਾ ਉਹਨੂੰ ਸੋਜ ਹਟ ਜਾਏਗੀ। ਉਹਨੂੰ ਉਹ ਦੇਣ, ਭਾਪ ਦੇਣ। ਤੇ ਇੱਕ ਨੱਕ ਵਿੱਚ ਘਿਓ ਪਾਉਂਦੇ ਰਹਿਣ, ਧੁੰਨੀ ਚ ਨਾ ਘਿਓ ਪਾਉਂਦੇ ਰਹਿਣ ਨਾ। ਤੇ ਜਿਹੜੀ ਹੱਡੀ ਹੁੱਡੀ ਕੋਈ ਨਹੀਂ ਹੈਗੀ, ਉਹ ਡਾਕਟਰ ਕਹਿੰਦੇ ਨੇ ਉਹਨੂੰ ਸਰਜਰੀ ਕਰਨੀ, ਉਹ ਘਿਓ ਨਾਲ ਧੁੰਨੀ ਚ ਪਾਏ ਨਾਲ ਤੇ ਨੱਕ ਚ ਪਾਏ ਨਾਲ ਹੀ ਆਰਾਮ ਆ ਜਾਣਾ ਇਹਦੇ ਨਾਲ। ਤੇ ਇੱਕ ਉਹਨਾਂ ਨੇ ਇੱਕ ਮੈਂ ਤੁਹਾਨੂੰ ਦੱਸਿਆ ਨਹੀਂ, ਜਦੋਂ ਕਹਿੰਦੇ ਸੀ ਨਾ ਲੰਗ ਪਾਰੋਂ ਸੌਖਾ ਜਿਹਾ ਇਲਾਜ, ਕਿੱਕਰ ਦੇ ਤੁੱਕਿਆਂ ਦਾ ਪਾਊਡਰ ਲੱਭੋ ਕਿਤੋਂ ਮਿਲ ਜਾਵੇ ਨਾ। 1 ਚਮਚਾ ਪਾਣੀ ਨਾਲ ਸਵੇਰੇ ਇੱਕ ਸ਼ਾਮੀ ਤੁਸੀਂ ਲੈਂਦੇ ਰਹੋ ਨਾ, ਤੇ ਇਹਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ ਤੇ ਆਰਾਮ ਆ ਜਾਂਦਾ ਹੈ। 1 ਕੱਪ ਪਾਣੀ ਵਿੱਚ ਨਾ 10 ਪੱਤੇ ਤੁਲਸੀ ਦੇ ਪਾ ਲਓ, ਥੋੜੀ ਕੱਚੀ ਹਲਦੀ ਪਾ ਲਓ, 1 ਟੁਕੜਾ ਮਾਰਾ ਜਿਹਾ ਅਦਰਕ ਦਾ ਪਾ ਲਓ, 1 ਚੁਟਕੀ ਲੂਣ ਦੀ ਪਾ ਲਓ, ਸਿੰਦਾ ਲੂਣ। ਉਹਨੂੰ ਉਬਾਲ ਕੇ ਜਦੋਂ ਅੱਧਾ ਕੱਪ ਰਹਿ ਜਾਏ ਨਾ, ਉਹਨੂੰ ਠੰਡਾ ਕਰਕੇ ਪੁਣ ਕੇ ਤੇ ਅੱਧਾ ਚਮਚਾ ਸ਼ਹਿਦ ਪਾ ਕੇ ਪੀਓ। ਤੁਹਾਡੇ ਲੰਗ ਦਾ ਜਿਹੜਾ ਪਾਣੀ ਪੈਂਦਾ ਹੈ ਆਰਾਮ ਆ ਜਾਏਗਾ। ਤੇ ਪਿੱਤ ਪਾਪੜਾ ਪੀਓ, ਇਹਦੇ ਨਾਲ ਬੜਾ ਫਰਕ ਪੈਂਦਾ। ਲੰਗ ਜਿਹੜੀ ਤੁਲਸੀ ਦੇ ਪੱਤੇ ਦੀ ਚਾਹ ਬੜੀ ਚੰਗੀ ਹੈ, ਤੁਲਸੀ ਦੇ ਪੱਤੇ ਦਾ ਜੂਸ ਪੀਓ, ਬੜਾ ਚੰਗਾ ਹੈ। 5-6 ਮਨੱਕੇ ਰਾਤ ਨੂੰ ਪਾਣੀ ਭੇ ਕੇ ਸਵੇਰੇ ਕੋਸੇ ਉਹ ਪੀਓ, ਉਹਦੇ ਨਾਲ ਲੰਗ ਨੂੰ ਬੜੇ ਚੰਗੇ ਨੇ। 2 ਤੁਰੀਆਂ ਲਸਣ ਦੀਆਂ ਸਵੇਰੇ ਖਾ ਲਓ। ਲਾਲ ਪਰਕੜੀ ਜਿਹੜੀ ਇਹਨੂੰ ਦੀ 1 ਚੁਟਕੀ ਵੀ ਲੈ ਲੈਣਾ, ਉਹਦੇ ਪਾ ਕੇ ਗਰਮ ਦੁੱਧ ਦੇ ਵਿੱਚ, ਤੇ ਲੰਗ ਤੇ ਠੀਕ ਹੋ ਜਾਂਦਾ ਹੈ। ਉਹ ਮੈਂ ਫਿਰ ਕਰਾਂਗੀ ਕਾਲ, ਹੁਣ ਮੇਰੇ ਲਫ਼ਜ਼ ਬਹੁਤ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜਿਹੜੇ ਤੁਸੀਂ ਸਰੋਤੇ ਹੋਲਡ ਤੇ ਬਣੇ ਰਹਿਣਾ, ਤੇ ਅਸੀਂ ਆਉਂਦੇ ਇੱਕ ਬ੍ਰੇਕ ਤੋਂ ਬਾਅਦ ਤੇ ਵਾਪਸ ਆਣ ਕੇ ਤੁਹਾਡੇ ਨਾਲ ਗੱਲਬਾਤ ਕਰਦੇ। ਜਿਹਨੇ ਹਜੇ ਕਾਲ ਕਰਨੀ ਆ 4082725200। ਵਾਪਸ ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਅਸੀਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਹੋਮ ਰੈਮਡੀਜ਼ ਆ ਉਹ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਜਾਂ ਤੁਹਾਨੂੰ ਸਟੋਰ ਤੋਂ ਮਿਲ ਜਾਂਦੀਆਂ, ਜਿਨ੍ਹਾਂ ਦਾ ਨੁਕਸਾਨ ਕੋਈ ਨਹੀਂ, ਸਿਰਫ ਤੁਹਾਡੀ ਬਾਡੀ ਬਾਇਕ ਹੋ ਰਹੀ ਆ, ਗਰਮੀ ਹੋ ਜਾਂਦੀ ਆ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਸਾਈਡ ਇਫੈਕਟ ਆ, ਅਤੇ ਉਹੀ ਚੀਜ਼ਾਂ ਤੁਸੀਂ ਦੇਖਣੀਆਂ ਆ। ਬਾਕੀ ਤੁਹਾਨੂੰ ਬਾਡੀ ਦਾ ਪਤਾ ਜਿਹੜੀ ਬਾਡੀ ਲਈ ਚੰਗੀ ਚੀਜ਼ ਨਹੀਂ ਹੈਗੀ ਉਹਨੂੰ ਤੁਸੀਂ ਨਹੀਂ ਲੈਣਾ, ਉਹਨੂੰ ਤੁਸੀਂ ਮਾਈਨਸ ਕਰ ਦਿਓ, ਅਤੇ ਉਹ ਬਾਕੀ ਤੁਸੀਂ ਜਿਹੜੀਆਂ ਚੀਜ਼ਾਂ ਆ ਉਹ ਲੈ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹ ਪ੍ਰੋਗਰਾਮ ਕਾਫੀ ਟਾਈਮ ਤੋਂ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਆ, ਅਤੇ ਇਸ ਪ੍ਰੋਗਰਾਮ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਆਰਾਮ ਆਇਆ ਆ। ਬਹੁਤ ਸਾਰੇ ਲੋਕ ਆ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਆ ਇਹਦਾ ਫਾਇਦਾ ਉਠਾ ਰਹੇ ਆ। ਹਾਂ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ, ਕਈਆਂ ਨੂੰ ਉਹ ਚੰਗਾ ਲੱਗਦਾ ਆ, ਕਈਆਂ ਨੂੰ ਨਹੀਂ ਚੰਗਾ ਲੱਗਦਾ, ਪਰ ਤੁਸੀਂ ਚੀਜ਼ਾਂ ਨੂੰ ਵਰਤ ਕੇ ਦੇਖ ਸਕਦੇ ਆ। ਇਹ ਗਰੰਟੀ ਹੈਗੀ ਆ ਕਿ ਸਾਈਡ ਇਫੈਕਟ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੁੰਦੇ, ਫਾਇਦਾ ਹੀ ਹੋਊਗਾ। ਹਾਂ, ਜੇ ਤੁਹਾਨੂੰ ਲੱਗਦਾ ਆ ਕੁਛ ਤੁਹਾਨੂੰ ਠੀਕ ਨਹੀਂ ਗਾ ਇੱਕ ਵਾਰੀ ਖਾਧਿਆਂ, ਅਤੇ ਫਿਰ ਤੁਸੀਂ ਉਸ ਚੀਜ਼ ਨੂੰ ਨਾ ਲਓ, ਹੋਰ ਤਾਂ ਕੁਛ ਨਹੀਂ ਕਰ ਸਕਦੇ ਜੀ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੀਰੀ, ਬਲਜੀਤ ਸਿੰਘ ਹਰਦੀਪ ਕੌਰ ਧਾਂਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ, ਮੁਸ਼ਿਆਨਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋ, ਸੁਰਿੰਦਰਜੀਤ ਕੌਰ ਸੈਂਟਾ ਕਲੇਅਰ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸਰਜੀਤ ਕੌਰ ਚੱਲੀ ਐਸਕਲੋਨ, ਬਹਾਦਰ ਸਿੰਘ ਗਿੱਲ ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। 5592890013। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਆਪ ਸਭ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਇਹ ਪ੍ਰੋਗਰਾਮ ਤੁਸੀਂ ਪੋਡਕਾਸਟ 'ਤੇ ਵੀ ਸੁਣ ਸਕਦੇ ਹਾਂ, ਅਤੇ ਐਤਵਾਰ ਨੂੰ ਜਦੋਂ ਸੁਣਦੇ ਹਾਂ ਅਤੇ ਦੁਬਾਰਾ ਇਸ ਦਾ ਨੂੰ ਸੁਣ ਸਕਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਕਿਰਨ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਿਹਨਾਂ ਦੇ ਗਲਾ ਦਰਦ ਹੁੰਦਾ ਨਾ, ਉਹ ਗਾਲੇ ਕਾਰਨ, ਚਾਹ ਪੱਤੀ ਵਗੈਰਾ ਦੇ ਕਾਰਨ ਉਹਨਾਂ ਦਾ ਗਲਾ ਠੀਕ ਹੋਊਗਾ। ਤੇ ਜਿਹਨਾਂ ਦਾ ਸਿਰ ਦਰਦ ਹੁੰਦਾ ਉਹ ਉਹਦੀ ਮਸਾਜ ਕਰਨ, ਤੇ ਮੂੰਹ ਚੋਂ ਪਾਣੀ ਆਉਂਦਾ ਜਿਹੜਾ ਉਹ ਤਰੀਫਲਾ ਉਹਦੇ ਨਾਲ ਰਾਤ ਨੂੰ 1 ਚਮਚਾ ਭੇ ਦੇਣ ਤੇ ਸਵੇਰੇ ਉਹਦਾ ਪਾਣੀ ਪੀ ਲੈਣ,
ਤੇ ਜਿਨ੍ਹਾਂ ਦਾ ਪੇਟ ਵੀ ਖਰਾਬ ਹੋਇਆ ਉਹ ਵੀ ਠੀਕ ਕਰੂੰਗਾ, ਤੇ ਮੂੰਹ 'ਚ ਪਾਣੀ ਆਉਣਾ, ਬਾਈ ਆ, ਉਹ ਸਾਰਾ ਕੁਝ ਠੀਕ ਕਰੂੰਗਾ। ਜਿਨ੍ਹਾਂ ਦੀ ਛਿੱਕਾਂ ਹੁੰਦੀਆਂ ਉਹ ਰਾਤ ਨੂੰ ਐਪਲ ਖਾਣ, ਐਪਲ ਸੌਣ ਲੱਗੇ। ਹਾਂਜੀ, ਐਪਲ, ਗ੍ਰੀਨ ਐਪਲ ਖਾਣ ਰਾਤ ਨੂੰ ਸੌਣ ਲੱਗੇ। ਠੀਕ। ਜਿਨ੍ਹਾਂ ਦੀ ਦਿਲ ਦੀ ਧੜਕਣ ਵੱਧਦੀ ਆ ਉਹ ਲੀਚੀ ਦਾ ਜੂਸ ਪੀਣਾ। ਤੇ ਹੋਰ ਜਿਹੜਾ ਡਿਪਰੈਸ਼ਨ ਵਾਲੇ ਆ ਔਰ ਦੂਸਰਾ ਅਸ਼ਵਗੰਧਾ ਦੀ ਗੋਲੀਆਂ ਖਾ ਸਕਦੇ ਆ। ਜੇ ਨਹੀਂ ਗੋਲੀਆਂ ਮਿਲਦੀਆਂ ਤੇ ਦੂਸਰਾ ਪਾਊਡਰ ਮਿਲ ਜਾਂਦਾ, ਉਹ ਇੱਕ ਚਮਚਾ ਖਾ ਸਕਦੇ ਆ। ਤੇ ਜਿਹਨਾਂ ਦੀਆਂ ਬਾਹਾਂ 'ਚ ਦਰਦ ਹੁੰਦਾ ਉਹ ਘਿਓ ਦੀ ਤੇ ਜਾਂ ਸਰੋਂ ਦੇ ਤੇਲ ਦੀ ਮਸਾਜ ਕਰਨ ਤੇ ਉਹ ਠੀਕ ਕਰੂੰਗਾ ਜੀ। ਤੇ ਬਾਕੀਆਂ 'ਚ ਦਰਦ ਹੁੰਦੀ ਆ ਤੇ ਉਹ ਸਟੀਮ ਲੈਣ। ਠੀਕ ਆ, ਠੀਕ ਆ ਕਰਨ ਜੀ, ਤੁਹਾਡੀ ਆਵਾਜ਼ ਗਈ ਆ, ਦੁਬਾਰਾ ਕਾਲ ਕਰ ਸਕਦੇ ਹੋ 4082725200। ਤੁਹਾਡੇ ਕੋਲ ਕੋਈ ਹੋਮ ਰੈਮਡੀ ਆ ਤੁਸੀਂ ਸ਼ੇਅਰ ਕਰ ਸਕਦੇ ਆ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਤੇ ਉਹ ਚੀਜ਼ਾਂ ਵੀ ਤੁਸੀਂ ਸ਼ੇਅਰ ਕਰ ਸਕਦੇ ਆ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਇਆ। ਸੁਖਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਇਹ ਦੱਸਣਾ ਸੀਗਾ ਵੀ ਉਹ ਚਾਹ ਪੱਤੀ ਪਿਛਲੀ ਵਾਰ ਮੈਂ ਸੁਣਿਆ ਨਹੀਂ ਰੇਡੀਓ। ਹਾਂਜੀ। ਉਹ ਬਰੁਕ ਬੌਂਡ, ਰੈਡ ਲੇਬਲ, ਨੈਚੁਰਲੀ ਕੈਟ। ਠੀਕ। ਭੈਣ ਵੀ ਦੱਸ ਗਈ ਆ। ਹਾਂਜੀ ਹਾਂਜੀ, ਇਹੀ ਦੱਸੀ ਆ। ਹਾਂਜੀ, ਮੈਂ ਦੂਜੀ ਗੱਲ ਇਹ ਦੱਸਣੀ ਸੀਗੀ ਜਿਹਨਾਂ ਦਾ ਗਲਾ ਦੁਖਦਾ ਨਾ। ਹਾਂਜੀ। ਉਹ ਸਵੇਰੇ ਮਤਲਬ ਕੇਲਾ ਇੱਕ ਲੈਣ ਤੇ ਦੁੱਧ ਲੈਣ, ਅੱਧਾ ਗਲਾਸ ਪਾਉਣਾ ਜਿੰਨਾ ਉਹਨਾਂ ਨੇ ਪੀਣਾ ਕੱਚਾ, ਤੇ ਉਹ ਘੁੱਟ ਰੱਖ ਕੇ ਦੁੱਧ ਪੀਣ ਤੇ ਕੇਲਾ ਨਾਲ ਖਾਣ ਤੇ 15 ਮਿੰਟਾਂ ਵਿੱਚ ਉਹ ਦੁੱਧ ਪੀਣਾ ਤੇ ਕੇਲਾ ਖਾਣਾ। ਅੱਛਾ, 15 ਮਿੰਟਾਂ 'ਚ ਫਿਨਿਸ਼ ਕਰਨ। ਹਾਂਜੀ, ਉਹ 15 ਮਿੰਟਾਂ 'ਚ ਫਿਨਿਸ਼ ਕਰਨਾ, ਉਹਨਾਂ ਦਾ ਗਲਾ ਬਿਲਕੁਲ ਠੀਕ ਹੋ ਜਾਊਗਾ। ਮੈਂ ਇਹੀ, ਜੇ ਮੇਰਾ ਗਲਾ ਹੋ ਜਾਵੇ ਮੈਂ ਇਹੀ ਕਰਦੀ ਹਾਂ ਆਪਣੇ ਆਪ। ਠੰਡਾ ਦੁੱਧ ਪੀਣਾ ਨਾ? ਹਾਂਜੀ, ਠੰਡਾ ਫਰਿੱਜ ਦਾ ਦੁੱਧ ਲੈਣਾ। ਠੀਕ ਹੈ ਜੀ। ਹਾਂਜੀ, ਇਹੀ ਦੱਸਣਾ ਸੀ। ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਇਲਾਜ ਤਾਂ ਤੁਹਾਡੇ ਘਰ ਦੇ ਵਿੱਚ ਪਏ ਆ। ਜੇ ਇਹੋ ਜਿਹੇ ਇਲਾਜ ਸੁਣ ਕੇ ਤੁਸੀਂ ਠੀਕ ਹੁੰਦੇ ਆ, ਫਿਰ ਵੀ ਕੋਈ ਕਹੇ ਵੀ ਇਹ ਕੀ ਕਮਲ ਕੁੱਟੀ ਜਾਂਦੇ ਆ, ਫਿਰ ਤਾਂ ਮੇਰਾ ਖਿਆਲ ਆ ਵਿੱਚ ਉਹ ਸੁਣਨ ਵਾਲਾ ਹੀ ਇੱਦਾਂ ਦਾ ਬੰਦਾ ਹੋਊਗਾ ਵੀ ਜਿਹਨੂੰ ਕਮਲ ਲੱਗਦਾ ਹੈ ਇਹ ਕਿ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਜਿਨ੍ਹਾਂ ਤੋਂ ਤੁਹਾਨੂੰ ਆਰਾਮ ਆ ਜਾਂਦਾ ਆ। ਜਗੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਭੈਣ ਜੀ, ਮੇਰੇ ਨਾ ਜਿਸ ਤਰ੍ਹਾਂ ਮਸਲਾਂ ਦੀ ਪ੍ਰੋਬਲਮ ਆ ਜੀ, ਜਿਸ ਤਰ੍ਹਾਂ ਮਸਲ ਮੇਰੇ ਸੜਦੇ ਆ ਜੀ, ਜਿਸ ਤਰ੍ਹਾਂ ਤੇ ਜਿਸ ਤਰ੍ਹਾਂ ਆਪਣਾ ਲੈਵਲ ਹੁੰਦਾ ਨਾ, ਮੈਂ ਇਹਨਾਂ ਦਾ 250 ਹੁੰਦਾ ਤੇ ਹੁਣ ਜਿਸ ਤਰ੍ਹਾਂ ਵੀ 1400-1500 ਦੇ ਪਹੁੰਚੇ ਪਏ ਆ ਜੀ, ਜਿਸ ਤਰ੍ਹਾਂ ਇਹ। ਅੱਛਾ। ਇਹਦੇ ਬਾਰੇ ਕੋਈ ਮੈਨੂੰ ਜੇ ਕੋਈ ਦੱਸ ਸਕਦਾ ਤੇ ਕਿਉਂ ਜੀ? ਇਹ ਕਿਸੇ ਨੂੰ ਬਿਮਾਰੀ ਹੈ, ਬਹੁਤ ਘੱਟ ਬਿਮਾਰੀ ਹੁੰਦੀ ਜੀ ਵੈਸੇ, ਤੇ ਇਹ ਜੇ ਹੋਵੇ ਕਿਸੇ ਨੂੰ ਮੈਨੂੰ ਦੱਸਣ ਜੀ ਜ਼ਰੂਰ ਜੀ। ਅੱਛਾ, ਮਸਲ ਤੁਹਾਡੇ ਸੜਦੇ ਆ। ਠੀਕ ਹੈ। ਹਾਂਜੀ ਹਾਂਜੀ। ਇੱਕ ਭੈਣ ਜੀ ਮੈਨੂੰ ਨਾ ਸਵੇਰੇ ਰੇਸ਼ਾ ਜਿਹਾ ਬਹੁਤ ਆਉਂਦਾ, ਪਾਣੀ ਜਿਹਾ ਬਹੁਤ ਜ਼ਿਆਦਾ ਜੀ। ਠੀਕ ਆ। ਹਾਂਜੀ ਹਾਂਜੀ। ਤੇ ਬਾਕੀ ਬਹੁਤ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਪਸੰਦ ਆਉਂਦਾ ਹਨ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਧੰਨਵਾਦ ਜੀ, ਧੰਨਵਾਦ। ਅਗਲੇ ਕਾਲਰ ਨੇ ਸਾਡੇ ਰਣਜੀਤ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਗੈਸ ਨਾ ਜਿੱਦਾਂ ਮੇਰੇ ਬਹੁਤ ਬਣਦੀ ਆ, ਤੇ ਮੈਂ ਕਾਫੀ ਕੁਛ ਕੀਤਾ ਵੈਸੇ ਜਿਹੜੇ ਤੁਸੀਂ ਦੱਸਦੇ ਆ ਨੁਸਖੇ, ਪਰ ਠੀਕ ਹੋ ਜਾਂਦੀ, ਪਰ ਬਣਨੋਂ ਨਹੀਂ ਹਟਦੀ। ਅੱਛਾ, ਬਣੀ ਜਾਂਦੀ। ਹਾਂਜੀ, ਬਣੀ ਜਾਂਦੀ, ਬਣਨੋਂ ਨਹੀਂ ਹਟਦੀ। ਕੋਈ ਇਸ ਤਰ੍ਹਾਂ ਦਾ ਹੋਵੇ ਜੇ ਨਾ ਬਣਨੋਂ ਹਟ ਜਾਵੇ। ਵੈਸੇ ਜਦੋਂ ਬਣਦੀ ਆ ਕੁਛ ਨਾ ਕੁਛ ਕਰਦੀ ਰਹਿੰਦੀ, ਠੀਕ ਹੋ ਜਾਂਦੀ ਆ, ਪਰ ਬਣਨੋਂ ਨਹੀਂ ਹਟਦੀ। ਠੀਕ ਆ। ਹਾਂਜੀ, ਇਹਦੇ ਬਾਰੇ ਜੇ ਕਿਸੇ ਨੂੰ ਕੁਛ ਪਤਾ ਤਾਂ ਜ਼ਰੂਰ ਦੱਸਿਓ। ਜ਼ਰੂਰ ਪੁੱਛਦੇ ਹਾਂ ਜੀ। ਠੀਕ ਹੈ। ਹਾਂਜੀ 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 ਹਾਂਜੀ। ਠੀਕ ਹੈ ਜੀ। ਗੈਸ ਬਣਦੀ ਹੈ ਇਹਨਾਂ ਦੇ, ਜ਼ਰੂਰ ਦੱਸਿਓ ਜੀ ਕੋਈ ਨਾ ਕੋਈ। ਸਤਿ ਸ਼੍ਰੀ ਅਕਾਲ ਜੀ, ਰਣਜੀਤ ਹੈ ਤੁਹਾਡਾ ਨਾਂ ਵੀ। ਸੁਰਿੰਦਰ। ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਉਹ ਜਿਹੜਾ ਧੌਣ ਥੱਲੇ ਦੁਪੱਟਾ ਆਪਾਂ ਰੱਖਣਾ ਵੀ, ਉਹ ਕਿੱਦਾਂ ਸਰੀਰ ਖਿੱਚਣਾ? ਪਿੱਛੇ ਨੂੰ ਖਿੱਚਣਾ, ਪਿੱਛੇ ਨੂੰ ਧੌਣ ਖਿੱਚਣੀ ਆ। ਪਿੱਛੇ ਨੂੰ ਨਹੀਂ ਖਿੱਚ ਲਈਦਾ ਹੋਈਦਾ ਮੰਜੇ ਤੋਂ ਥੱਲੇ ਨੂੰ, ਤਾਹਾਂ ਨੂੰ ਧੌਣ ਕਰਕੇ। ਹਾਂਜੀ ਹਾਂਜੀ ਹਾਂਜੀ, ਉੱਧਰ ਨੂੰ। ਅੱਛਾ। ਇੱਕ ਜਿਹੜਾ ਬੱਚੇ ਦੇ ਮੂੰਹ ਚੋਂ ਪਾਣੀ ਆਉਂਦਾ, ਬਈ ਉਹ ਨਾ ਤੜਕੇ ਉੱਠ ਕੇ ਨਿਰਨੇ ਕਾਲ ਜੇ 2 ਲਾਲ ਟਮਾਟਰ ਖਾਵੇ, ਜਿਹੜੇ ਉਹਨਾਂ ਦੇ ਅੰਦਰ ਕੀਟਾਣੂ ਆ ਨਾ ਉਹ ਸਾਰੇ ਮਰ ਜਾਣਗੇ। ਅੱਛਾ, ਲਾਲ ਟਮਾਟਰ ਖਾਣੇ ਆ? ਹਾਂਜੀ, ਜੇ ਇੱਕ ਖਾ ਸਕਦਾ ਇੱਕ ਖਾ ਲਵੇ, ਜੇ 2 ਖਾ ਸਕਦਾ 2 ਖਾ ਲਵੇ। ਠੀਕ ਹੈ ਜੀ। ਇੱਕ ਸਾਡੇ ਅੰਦਰ ਨਾ ਕਾਕਰੋਚ ਬਹੁਤ ਨੇ ਭੈਣ, ਉਹ ਸ਼ੁੱਕਰਵਾਰ ਪੁੱਛਿਓ। ਅੱਛਾ। ਠੀਕ ਹੈ ਜੀ। ਦੇਖੋ, ਜਿਹੜੇ ਪ੍ਰੋਗਰਾਮ ਆ ਇਹ ਆਪਾਂ ਵੰਡੇ ਹੋਏ ਆ। ਉਸ ਤੋਂ ਪਹਿਲਾਂ ਨੰਬਰ ਅਨਾਊਂਸ ਕਰਦਾ ਕਿ 408 272 5200 'ਤੇ ਤੁਸੀਂ ਕੋਈ ਹੋਮ ਰੈਮਡੀ ਦੇਣੀ ਆ, ਪੁੱਛਣੀ ਆ, ਕੋਈ ਗੱਲਬਾਤ ਕਰਨੀ ਆ, ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਹੋਮ ਰੈਮਡੀ ਜਿਹੜੀ ਯੂਜ਼ ਕਰਦੇ ਆ, ਜਿਹਦਾ ਫਾਇਦਾ ਹੁੰਦਾ ਆ,
ਉਹਦੀ ਫੀਡਬੈਕ ਵੀ ਪਲੀਜ਼ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ। ਨਹੀਂ ਤਾਂ ਜਿਹੜੇ ਕਈ ਨਵੇਂ ਲੋਕ ਆ ਉਹ ਫਿਰ ਕਾਲ ਕਰਕੇ ਜਿਹੜਾ ਵੀ ਕੋਈ ਇੰਪਲਾਈ ਹੁੰਦਾ ਉਹਨੂੰ ਬਾਦਰ ਕਰਦੇ ਆ। ਅਜੇ ਵੀ ਪਿਛਲੇ 12-13 ਸਾਲ ਤੋਂ ਇਹ ਕੰਮ ਚੱਲ ਰਿਹਾ ਆ। ਕਈ ਲੋਕਾਂ ਨੂੰ ਇਹ ਚੀਜ਼ਾਂ ਪਚਦੀਆਂ ਨਹੀਂ ਆ ਵੀ ਇਹ ਇਸ ਤਰ੍ਹਾਂ ਦਾ ਕੰਮ ਕਿਉਂ ਹੋ ਰਿਹਾ ਆ, ਕਿਉਂ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਆ ਅਤੇ ਘਰ ਬੈਠੇ ਲੋਕਾਂ ਨੂੰ ਆਰਾਮ ਆਉਂਦਾ ਆ। ਘਰ ਬੈਠੇ ਲੋਕਾਂ ਨੂੰ ਆਰਾਮ ਵੀ ਆਉਂਦਾ ਆ ਅਤੇ ਉਹ ਕੋਈ ਸਾਈਡ ਇਫੈਕਟ ਵਾਲੀਆਂ ਚੀਜ਼ਾਂ ਨਹੀਂ, ਤੁਹਾਡੇ ਘਰ ਦੇ ਵਿੱਚ ਹੀ ਪਈਆਂ। ਹਾਂ, ਅਸੀਂ ਇੱਕ ਦਿਨ ਨਹੀਂ ਕਿਹਾ ਕਿ ਡਾਕਟਰ ਦੇ ਨਾ ਜਾਓ, ਕਹਿ ਦਿੰਦੇ ਹਾਂ ਜੇ ਤੁਹਾਨੂੰ ਲੱਗਦਾ ਕੋਈ ਸ਼ੱਕ ਆ, ਕੋਈ ਡਾਊਟ ਆ ਅਤੇ ਉਹਦੇ ਬਾਰੇ ਤੁਸੀਂ ਡਾਕਟਰ ਨੂੰ ਪੁੱਛ ਸਕਦੇ ਆ ਕਿ ਮੈਨੂੰ ਬਿਮਾਰੀ ਦੱਸ ਦੇ ਕੀ ਆ, ਅਤੇ ਇਲਾਜ ਤੁਸੀਂ ਕਰ ਸਕਦੇ ਆ। ਤੁਸੀਂ ਬਿਲੀਵ ਨਹੀਂ ਕਰਨਾ ਕਿ ਪਿਛਲੀ ਵਾਰ 3 ਕਾਲਾਂ ਆਈਆਂ ਜਿਹੜੇ ਹੋਰ ਕਮਿਊਨਿਟੀ ਦੇ ਸੀ, ਅੰਗਰੇਜ਼ੀ ਬੋਲਦੇ ਸੀਗੇ ਕਿ ਤੁਹਾਡੇ ਰੇਡੀਓ 'ਤੇ ਇੱਦਾਂ ਹੋਮ ਰੈਮਡੀ ਦੱਸੀਆਂ ਜਾਂਦੀਆਂ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੀਆਂ। ਉਹ ਵੀ ਐਕਸਰਸਾਈਜ਼ ਸੀਗੀਆਂ ਜਿਹੜੀਆਂ ਕੌਲੀ 'ਤੇ ਬੈਠਣਾ ਆ ਜਾਂ ਜਿਹੜਾ ਨਿੰਬੂ ਪਾਣੀ ਵਗੈਰਾ ਇੱਦਾਂ ਦੀਆਂ ਚੀਜ਼ਾਂ ਆ ਉਹੀ ਸੀਗੀਆਂ। ਕੋਈ ਹੋਰ ਕੋਈ ਖ਼ਾਸ ਉਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਸਾਡੇ ਕੋਲ ਡਾਕਟਰ ਨਹੀਂ ਹੁੰਦਾ, ਇੱਥੋਂ ਦਵਾਈ ਨਹੀਂ ਦਿੰਦੇ ਅਸੀਂ। ਅਤੇ ਦੇਖੋ ਬਾਹਰਲੇ ਲੋਕ ਆ ਜਿਹੜੇ ਉਹ ਇੱਧਰ ਨੂੰ ਮੁੜ ਰਹੇ ਆ ਅਤੇ ਅਸੀਂ ਜਿਹੜੇ ਆ ਉਹ ਕਹਿੰਦੇ ਆ ਵੀ ਅਸੀਂ ਸ਼ਾਇਦ ਜੰਮੇ ਡਾਕਟਰ ਸੀਗੇ। ਇੰਝ ਨਹੀਂ ਹੁੰਦਾ, ਡਾਕਟਰ ਵੀ ਬਾਅਦ ਵਿੱਚ ਹੀ ਜੰਮੇ ਜਾਂਦੀਆਂ ਇਹ ਚੀਜ਼ਾਂ। ਜਦ ਇਹਨਾਂ ਰਿਸ਼ੀਆਂ ਮੁਨੀਆਂ ਨੇ ਇਹਨਾਂ ਦੀਆਂ ਰਿਸਰਚਾਂ ਕਰ ਲਈਆਂ ਸੀਗੀਆਂ, ਵਰਤ ਕੇ ਦੇਖ ਲਈਆਂ ਸੀ। ਮੇਜਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਸਾਡੇ ਇੱਕ ਰਿਸ਼ਤੇਦਾਰ ਉੱਥੇ ਇੰਡੀਆ ਵਿੱਚ, ਉਹਦੀਆਂ ਨਾ ਗੋਡਿਆਂ ਤੋਂ ਥੱਲੇ ਲੱਤਾਂ ਸੌ ਜਾਂਦੇ, ਲੱਤਾਂ ਸੌ ਜਾਂਦੀਆਂ। ਹਾਂਜੀ ਹਾਂਜੀ, ਤੇ ਦਵਾਈ ਤੋਂ ਡਾਕਟਰੀ ਖਾਂਦੇ ਆ ਪਰ ਕੋਈ ਇੰਨਾ ਜ਼ਿਆਦਾ ਫਰਕ ਨਹੀਂ। ਮੈਂ ਕਿਹਾ ਵੀ ਚਲੋ ਅਸੀਂ ਪੁੱਛਾਂਗੇ, ਜੇ ਕੋਈ ਦੱਸ ਦੇਵੇ ਤਾਂ ਦੇਸੀ ਇਲਾਜ ਕੋਈ ਦਵਾਈ ਛੱਡ ਦੇਣਗੇ। ਠੀਕ ਹੈ ਜੀ, ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਲੱਤਾਂ ਸੌ ਜਾਂਦੀਆਂ, ਸਰਕੂਲੇਸ਼ਨ ਦੀ ਪ੍ਰੋਬਲਮ ਹੁੰਦੀ ਆ। ਵੈਸੇ ਕੋਈ ਦੱਸਦਾ ਹੋ ਜੇ ਕਿਸੇ ਲੱਤਾਂ ਦਾ ਇਸ ਤਰ੍ਹਾਂ ਕਰ ਸਕਦੇ ਹੋਏ ਤੇ। ਪ੍ਰੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ ਜੇ ਅੱਖਾਂ ਵਿੱਚ ਸਵੇਰ ਨੂੰ ਆਪਾਂ ਥੁੱਕ ਲਾ ਪਾਉਣੀ ਆ, ਸ਼ੂਗਰ ਵਾਲਾ ਪੇਸ਼ੈਂਟ ਆਪਣੀ ਅੱਖਾਂ 'ਚ ਪਾ ਸਕਦਾ ਕਿ ਨਹੀਂ? ਜੇ ਕਿਸੇ ਨੂੰ ਪਤਾ ਹੋਵੇ ਪਲੀਜ਼ ਕੋਈ ਦੱਸੇ। ਹਾਂਜੀ, ਪਾਉਂਦੇ ਆ। ਤੇ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਭਲਾ ਹੁੰਦਾ। ਅਸੀਂ ਤਾਂ ਆਪ ਕਦੀ ਹੁਣ ਡਾਕਟਰ ਦੇ ਨਹੀਂ ਗਏ, ਕਾਫੀ ਬਹੁਤ ਠੀਕ ਹੁੰਨੇ ਆ। ਜਿਹੜਾ ਕੋਈ ਭੌਂਕਦਾ ਉਹਨੂੰ ਭੌਂਕੀ ਜਾਣ ਦਿਆ ਕਰੋ, ਤੁਸੀਂ ਭਲੇ ਦਾ ਕੰਮ ਕਰੀ ਜਾਓ। ਨਹੀਂ, ਇੰਨੀ ਤਾਂ ਨਹੀਂ ਪਰਵਾਹ ਕਰਦੇ। ਹਾਂਜੀ, ਕਰਨੀ ਵੀ ਨਹੀਂ ਚਾਹੀਦੀ। ਤੁਹਾਨੂੰ ਤਾਂ ਪਤਾ ਨਹੀਂ ਸਾਰੀ ਦੁਨੀਆ ਦੇ ਅਸੀਸਾਂ ਆ, ਪਰਵਾਹ ਵੀ ਕਾਹਦੀ ਹੋਣੀ ਚਾਹੀਦੀ ਆ। ਨਹੀਂ, ਇੱਦਾਂ ਨਹੀਂ ਕਰਦੇ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ। ਗੁਰਜੀਤ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਂਟੀ ਜੀ, ਮੇਰੀਆਂ ਨਾ ਜਿਸ ਤਰ੍ਹਾਂ ਲੱਤਾਂ ਬਹੁਤ ਦੁਖਦੀਆਂ ਰਹਿੰਦੀਆਂ, ਜਿਵੇਂ ਉੱਪਰੋਂ ਲੈ ਕੇ ਪੂਰੀਆਂ ਥੱਲੇ ਤੱਕ, ਜਿਵੇਂ ਪਿੰਨੀਆਂ ਵੀ ਦੁਖਦੀਆਂ, ਉੱਪਰੋਂ ਪੱਟ ਵੀ ਜਿਸ ਤਰ੍ਹਾਂ, ਤੇ ਮੇਰੇ ਗੋਡਿਆਂ 'ਚ ਜਿਵੇਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਅੱਛਾ, ਗੋਡੇ ਕੜਕਦੇ ਜਦੋਂ ਮੈਂ ਤੁਰਦੀ ਹਾਂ? ਹਾਂਜੀ, ਗੋਡੇ ਕੜਕਦੇ ਬਹੁਤ ਹੈ। ਹਾਂਜੀ, ਜਿਵੇਂ ਕਿਰਚ ਦੀ ਆਵਾਜ਼ ਆਉਂਦੀ ਹੈ ਤੇ ਲੱਤਾਂ ਬਹੁਤ ਜ਼ਿਆਦਾ ਦੁਖਦੀਆਂ ਰਹਿੰਦੀਆਂ ਮੇਰੀਆਂ ਨਾਲ। ਠੀਕ, ਆਪਾਂ ਪੁੱਛ ਲੈਂਦੇ ਹਾਂ ਜੀ। ਹਾਂਜੀ, ਸ਼ੋਰ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਬਹੁਤੀ ਵਾਰੀ ਲੱਤਾਂ ਤੋਂ ਕੀ ਦੱਸਿਆ ਜਾਂਦਾ ਆ? ਕਾਲੀਆਂ ਮਿਰਚਾਂ ਵਾਲਾ ਵੀ ਦੱਸਿਆ ਜਾਂਦਾ ਸ਼ਾਇਦ। ਬਹੁਤ ਸਾਰੇ ਲੋਕਾਂ ਨੂੰ ਉਹਦੇ ਨਾਲ ਵੀ ਆਰਾਮ ਵੀ ਆਉਂਦਾ ਆ ਅਤੇ ਉਹਦਾ ਨੁਕਸਾਨ ਕੋਈ ਨਹੀਂ ਹੁੰਦਾ। ਜਿਹੜੀਆਂ ਕਾਲੀਆਂ ਮਿਰਚਾਂ ਨਿੰਬੂ ਦੇ ਵਿੱਚ ਭੇਲਣੀਆਂ, ਨਿੰਬੂ ਦੇ ਰਸ ਦੇ ਵਿੱਚ, ਕਿ ਪਾਣੀ ਉੱਤੇ ਤਰਦਾ ਹੋਵੇ, ਬੇਸ਼ੱਕ ਉਹਨੂੰ ਹਿਲਾਈ ਜਾਓ ਤਾਂ ਕਿ ਉਸ ਦੇ ਉੱਤੇ ਉੱਲੀ ਜਿਹੀ ਨਾ ਆਵੇ, ਅਤੇ ਉਹਨੂੰ ਬਾਹਰ ਨਹੀਂ ਰੱਖਣਾ, ਉਹਨੂੰ ਅੰਦਰ ਹੀ ਰੱਖਣਾ। ਤੁਸੀਂ ਆਪਣੇ ਡਾਈਨਿੰਗ ਟੇਬਲ ਦੇ ਉੱਤੇ ਰੱਖ ਲਓ ਕਿ ਉਹਨੂੰ ਰੱਖ ਕੇ ਤੁਸੀਂ ਅਤੇ ਫਿਰ ਤੁਸੀਂ ਉਹਨੂੰ 15 ਦਿਨ ਰੱਖਣਾ ਆ, ਅਤੇ ਫਿਰ ਪਾਣੀ ਉਹਦਾ ਨਿਚੋੜ ਦੇਣਾ, ਅਤੇ ਉਹਨਾਂ ਨੂੰ ਸੁਕਾਉਣਾ ਵੀ ਤੁਸੀਂ ਅੰਦਰ ਹੀ ਆ, ਜਾਂ ਗਰਾਜ 'ਚ ਰੱਖ ਲਓ, ਕਿਚਨ 'ਚ ਰੱਖ ਲਓ, ਜਿੱਥੇ ਵੀ ਤੁਹਾਡਾ ਜੁਗਾੜ ਬਣਦਾ, ਟਾਈਮ ਲੱਗਦਾ ਆ ਕਿ ਇਹ ਚੀਜ਼ ਅੰਦਰ ਰੱਖੀ ਜਾ ਸਕਦੀ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਰੱਖ ਸਕਦੇ ਆ। ਜਦੋਂ ਸੁੱਕ ਗਈਆਂ ਤਾਂ 2 ਲੈਣੀਆਂ ਸ਼ੁਰੂ ਕਰਦੇ ਆ ਲੋਕ ਸਵੇਰ ਨੂੰ, ਅਤੇ 3-4 ਵੀ ਕਰ ਲੈਂਦੇ ਆ। ਉਹਦੇ ਨਾਲ ਲੋਕਾਂ ਨੂੰ ਆਰਾਮ ਆਇਆ। ਇਹਦੀ ਫੀਡਬੈਕ ਆਈ ਆ, ਉਹੀ ਤੁਹਾਡੇ ਨਾਲ ਗੱਲਬਾਤ ਕਰਦੇ ਜਿਹਦੀ ਫੀਡਬੈਕ ਆਈ ਆ। ਵੈਸੇ ਸ਼ੂਗਰ ਦਾ ਵੀ ਵੀਕਡੇ ਦੇ ਵਿੱਚ ਪਤਾ ਪੁੱਛਿਆ ਜਾਂਦਾ, ਸ਼ੂਗਰ ਆ ਵੈਸੇ ਤਾਂ ਕੌਲੀ 'ਤੇ ਵੀ ਲੋਕਾਂ ਨੇ ਬੈਠ ਕੇ ਹਟਾ ਲਈ ਆ। ਬੋਡੀ ਆਪੋ ਆਪਣੀ ਆ, ਕਿਸੇ ਕੋਲ ਨੁਸਖਾ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਲਓ ਜੀ। ਹਰਪ੍ਰੀਤ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਨੂੰ ਬੀਪੀ ਨੂੰ ਉਦੋਂ ਹੀ ਆਰਾਮ ਆ ਗਿਆ ਤਕਾਲਾਂ ਨੂੰ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ। ਆਹੋ, ਲੈ ਹੋਰ ਬਹੁਤ ਤੁਸੀਂ ਭਲੇ ਦਾ ਕੰਮ ਕਰਦੇ ਸਾਰਿਆਂ ਲਈ। ਤੁਹਾਨੂੰ ਤਾਂ ਮੈਂ ਕਹਿੰਦੀ ਰੱਬ ਉਮਰ ਜ਼ਿਆਦਾ ਲਾਵੇ। ਚਲੋ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਤੁਸੀਂ ਰਾਈਟ ਵੇ ਜਿਹਨਾਂ ਨੂੰ ਆਰਾਮ ਆ ਗਿਆ ਨਾ, ਅਤੇ ਪਹਿਲਾਂ ਵੀ ਇੱਕ ਇਹਨਾਂ ਨੂੰ ਬਹੁਤ ਸੀਗਾ, 200 ਕੁਛ ਸੀਗਾ ਜਿਹਨਾਂ ਨੂੰ 15 ਕੁ ਮਿੰਟਾਂ ਦੇ ਵਿੱਚ ਆਰਾਮ ਆ ਗਿਆ। ਹੋਮ ਰੈਮਡੀਜ਼ ਜਿਹੜੀਆਂ ਆ ਉਹ ਕੰਮ ਕਰਦੀਆਂ ਆ। 408 272 5200 'ਤੇ ਤੁਸੀਂ ਗੱਲ ਕਰ ਸਕਦੇ ਹੋ ਜੀ। ਕੁਲਜੀਤ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਮੈਂ ਦੱਸਣਾ ਸੀ ਨਾ, ਕਹਿੰਦੇ ਲੱਤਾਂ 'ਚੋਂ ਆਵਾਜ਼ ਬਹੁਤ ਆਉਂਦੀ ਆ।
ਹਾਂ ਗੋਡਿਆਂ 'ਚ ਇਹ ਨਾ ਹਾਂਜੀ ਹਾਂਜੀ ਉਹ ਜਿਹੜੇ ਫੁੱਲ ਮਖਾਣੇ ਹੁੰਦੇ ਨਾ ਰਾਤ ਨੂੰ ਦੁੱਧ 'ਚ 5-7 ਭੇ ਲਿਆ ਕਰਨ ਤੇ ਉਹ ਖਾਣ, ਉਹਨਾਂ ਦੇ ਨਾਲ ਬਹੁਤ ਛੇਤੀ ਆਰਾਮ ਆ ਜਾਣਾ। ਪਰ ਥੋੜਾ ਲੌਂਗ ਟਾਈਮ ਖਾਣ, ਏਦਾਂ ਨਹੀਂ ਇੱਕਦਮ ਛੱਡ ਦੇਣਾ ਨਾ। ਹਾਂਜੀ ਹਾਂਜੀ ਠੀਕ ਹੈ ਉਹੀ ਹੈ, ਮੈਨੂੰ ਤਾਂ ਉਹਦੇ ਨਾਲ ਫਾਇਦਾ ਹੋਇਆ। ਹਾਂਜੀ ਬਹੁਤ, ਮੇਰੇ ਬਹੁਤ ਕੜਕ ਵੱਜਦੇ ਹੁੰਦੇ ਸੀ, ਹੁਣ ਠੀਕ ਹੈ, ਫਰਕ ਹੈ ਬਹੁਤ, ਹੈ ਨਾ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ ਚੀਜ਼ਾਂ ਨੂੰ ਖਾਣ ਦਾ ਜੁਗਾੜ ਆਪ ਬਣਾ ਲਿਆ ਕਰੋ। ਕਿਸੇ ਨੂੰ ਕੋਈ ਚੀਜ਼ ਕਿਸੇ ਤਰ੍ਹਾਂ ਚੰਗੀ ਲੱਗਦੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਚੰਗੀ ਲੱਗਦੀ ਆ। ਪਰ ਬਹੁਤੀ ਵਾਰੀ ਕੀ ਕਿਹਾ ਜਾਂਦਾ, ਕਈ ਲੋਕ ਦੁੱਧ ਹੀ ਨਹੀਂ ਪੀਂਦੇ ਹੈਗੇ। ਬਹੁਤੀ ਗੱਲ ਤਾਂ ਇਹ ਵੀ ਆ ਨਾ, ਕਈ ਲੋਕ ਆ ਜਿਹੜੇ ਉਹ ਸ਼ਾਮ ਨੂੰ ਰੋਟੀ ਅਰਲੀ ਖਾ ਲੈਂਦੇ ਆ, ਫਿਰ ਕੁਛ ਵੀ ਕਹਿੰਦੇ ਪੀਣਾ ਨਹੀਂ ਗਾ। ਪਰ ਜਿਹੜੇ ਫੂਲ ਮਖਾਣੇ ਆ ਜਿਹੜੇ ਹਲਕੇ ਜਿਹੇ ਹੁੰਦੇ ਆ ਨਾ, ਹੁਣ ਫੂਲ ਮਖਾਣੇ ਵੀ ਕਈਆਂ ਨੇ ਨਹੀਂ ਦੇਖੇ ਨਾ ਵਰਤੇ, ਉਹਨਾਂ ਨੂੰ ਪਤਾ ਨਹੀਂ। ਜਿਹੜੇ ਗੋਲ ਗੋਲ ਹੁੰਦੇ ਆ ਉਹ ਤੁਸੀਂ ਜਾਓ ਸਟੋਰ 'ਚੋਂ ਲੈ ਆਓ। ਜੇ ਤੁਸੀਂ ਇੱਦਾਂ ਵੀ, ਉਹ ਕਈ ਵਾਰੀ ਕਚਮਰੜ ਜਿਹੇ ਹੁੰਦੇ, ਉਹ ਵੀ ਖਾਣ ਨੂੰ ਜੀਅ ਨਹੀਂ ਕਰਦਾ ਲੋਕਾਂ ਦਾ। ਤੁਸੀਂ ਉਹਨਾਂ ਨੂੰ ਭੁੰਨ ਲਓ, ਸੁੱਕੇ ਵੀ ਭੁੰਨ ਸਕਦੇ ਹਾਂ, ਅਤੇ 1 ਚਮਚਾ ਤੇਲ ਦਾ ਪਾ ਕੇ ਉਹਦੇ ਵਿੱਚ 15-20 ਦਾਣੇ ਭੁੰਨ ਸਕਦੇ ਹਾਂ। ਉਹਨਾਂ ਨੂੰ ਵੈਸੇ ਵੀ ਖਾ ਸਕਦੇ ਹਾਂ ਤੁਸੀਂ, ਜੇ ਦੁੱਧ 'ਚ ਪਾ ਕੇ ਕਰਨਾ ਆ, ਜਾਂ ਜੇ ਤੁਸੀਂ ਸੀਰੀਅਲ ਖਾਂਦੇ ਆ, ਉਹਨਾਂ ਨੂੰ ਕੁੱਟ ਲਓ, ਉਹਨਾਂ ਨੂੰ ਗ੍ਰਾਇੰਡ ਕਰ ਲਓ, ਉਹਨਾਂ ਦਾ ਪਾਊਡਰ ਰੱਖ ਲਓ, ਉਹ ਚੀਜ਼ ਅੰਦਰ ਸਿੱਟਣੀ। ਬਹੁਤ ਵਧੀਆ ਚੀਜ਼ ਆ ਉਹ, ਬਹੁਤ ਜ਼ਿਆਦਾ ਵਧੀਆ। ਕੁਲਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਆਪਣੇ ਬਾਰੇ ਪੁੱਛਣਾ ਸੀ। ਮੈਂ 4 ਦਿਨ ਪਹਿਲਾਂ ਡਿੱਗ ਗਈ ਸੀ ਤੇ ਮੇਰੀ ਬਾਂਹ 'ਚ ਫ੍ਰੈਕਚਰ ਹੋ ਗਿਆ ਹੈ, ਤੇ ਵੈਸੇ ਡਾਕਟਰ ਵਗੈਰਾ ਤਾਂ ਮੈਂ ਗਈ ਹਾਂ, ਤੇ ਮੈਂ ਪੁੱਛਣਾ ਚਾਹੁੰਦੀ ਸੀ, ਮੈਂ ਹਲਦੀ ਵਾਲਾ ਦੁੱਧ ਤੇ ਵੈਸੇ ਪੀਂਦੀ ਹਾਂ, ਇਸ ਤੋਂ ਇਲਾਵਾ ਹੋਰ ਕੀ ਖਾਵਾਂਗੇ ਜਿਹਦੇ ਨਾਲ ਥੋੜਾ ਛੇਤੀ ਹੀਲ ਹੋ ਜਾਏ? ਪਰ ਖਿਆਲ ਹੈ ਸਿਆਣੇ ਸਭ ਤੋਂ ਪਹਿਲਾਂ ਜਦ ਅਸੀਂ ਛੋਟੇ ਹੁੰਦੇ ਸੀ ਨਾ, ਫਟਕੜੀ ਸੁਣਦੇ ਹੁੰਦੇ ਸੀ। ਹਾਂ ਫਟਕੜੀ ਮੈਂ ਪੁੱਛਣਾ, ਖਿੱਲ ਕਰਕੇ ਖਾਣੀ ਕਿ ਜਾਂ ਖਿੱਲ ਕਰਕੇ ਉਹਦਾ ਪਾਊਡਰ ਬਣਾ ਲਓ, ਚੁੰਡੀ ਭਰ ਕੇ ਖਾਣੀ ਹੈ, ਬਾਲੀ ਨਹੀਂ। ਅੱਛਾ ਚੁੰਡੀ ਭਰ ਕੇ ਖਾਣੀ ਹੈ। ਹਾਂਜੀ। ਅੱਛਾ ਜੀ, ਇੱਕ ਮੈਂ ਪੁੱਛਣਾ ਸੀ ਪੇਟ ਕਿਸ ਤਰ੍ਹਾਂ ਘੱਟ ਸਕਦਾ? ਮੈਨੂੰ ਆਪਣੇ ਭਾਰ ਦਾ ਫਿਕਰ ਪਿਆ ਬੈਠਾ ਪਹਿਲਾਂ ਤੁਸੀਂ ਨਹੀਂ ਵੱਧਦਾ, ਬਾਂਹ ਤੇ ਫ੍ਰੈਕਚਰ ਹੋਇਆ, ਲੱਤਾਂ ਨੂੰ ਥੋੜ੍ਹਾ ਹੋਇਆ। ਹਾਂਜੀ ਪਰ ਦਰਦ ਹੁੰਦੀ ਹੈ, ਤੁਰਦੇ ਨਹੀਂ ਤੁਸੀਂ। ਕੋਈ ਨਹੀਂ, ਆਪਣੇ ਖਾਣ ਪੀਣ ਦਾ ਬੈਲੈਂਸ ਕਰੋ, ਪਹਿਲਾਂ ਆਪਣੀ ਬਾਂਹ ਠੀਕ ਕਰੋ। ਹਾਂਜੀ ਤਾਂ ਇੱਕ ਹੋਰ ਕਿਸੇ ਬਾਰੇ ਪੁੱਛਣਾ ਸੀ। ਹਾਂਜੀ। ਕਿਸੇ ਦੀ ਬੱਚੀ ਹੈ 16-17 ਸਾਲ ਦੀ, ਤੇ ਉਹਨੂੰ ਡਿਪਰੈਸ਼ਨ ਜਿੱਦਾਂ ਬਹੁਤ ਜ਼ਿਆਦਾ ਹੈ। ਓਹੋ ਠੀਕ ਆ, ਇਹਦੇ ਬਾਰੇ ਜ਼ਰੂਰ ਦੱਸਿਓ ਪਲੀਜ਼। ਚਲੋ ਜੀ ਪੁੱਛਦੇ ਹਾਂ ਅਸੀਂ। ਠੀਕ ਹੈ, ਹਾਂਜੀ ਇਹ ਕਿਸੇ ਬਾਰੇ ਹੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਡਿਪਰੈਸ਼ਨ 'ਚ ਬਹੁਤ ਲੋਕ ਜਾ ਰਹੇ ਆ, ਬੱਚੇ ਵੀ ਜਾ ਰਹੇ ਆ, ਬਜ਼ੁਰਗ ਵੀ ਜਾ ਰਹੇ ਆ, ਨੌਜਵਾਨ ਵੀ ਜਾ ਰਹੇ, ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਪਤਾ ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਜਾ ਰਹੇ ਡਿਪਰੈਸ਼ਨ 'ਚ ਜੀ ਬੰਦੇ, ਕੁੜੀਆਂ ਵੀ, ਜਨਾਨੀਆਂ ਵੀ, ਬੁੜੀਆਂ ਵੀ, ਆਦਮੀ ਵੀ, ਵਿਹਲੇ ਨੇ ਜਿਹੜੇ। ਅੱਛਾ ਮੈਂ ਨਾ ਦੱਸਣ ਲੱਗਿਆ ਵੀ ਲੱਤਾਂ ਦੀ ਪ੍ਰੋਬਲਮ ਬਹੁਤ ਵਾਰੀ ਆਈ, ਪਿਛਲੀ ਵਾਰੀ ਵੀ ਆਈ ਸੀ ਵੀ ਸੋਜ ਪੈ ਜਾਂਦੀ ਹੈ, ਹਨਾ। ਅੱਜ ਵੀ ਕਿਹਾ ਕਿ ਸੌ ਜਾਂਦੀਆਂ ਨੇ ਲੱਤਾਂ। ਹੈ ਤਾਂ ਸਾਰੀ ਖੁਰਾਕ ਔਰ ਐਕਸਰਸਾਈਜ਼ ਦੀ ਜ਼ਰੂਰਤ ਹੈਗੀ ਹੈ ਨਾ। ਐਕਸਰਸਾਈਜ਼ ਦੇ ਲਈ ਕਈ ਵਾਕ ਨਹੀਂ ਕਰਨਾ ਚਾਹੁੰਦੇ, ਹੁਣ ਲੱਤਾਂ ਸੌਣ ਲੱਗ ਪਈਆਂ, ਹੁਣ ਮੈਂ ਤੁਰਾਂ ਹੀ ਨਾ ਬਿਲਕੁਲ। ਤੇ ਬਲਵਿੰਦਰ ਕੌਰ ਜੀ ਆਪਣੇ ਤੇ ਮੈਂ ਇਹ ਪ੍ਰੈਕਟੀਕਲੀ ਕੀਤਾ ਆ, ਕਿਉਂਕਿ ਮੈਂ ਦੇਖਦੀ ਹੁੰਦੀ ਸੀ ਮੇਰੀ ਦਾਦੀ ਮਾਂ ਕੀ ਕਰਦੇ ਹੁੰਦੇ, ਕਿੱਦਾਂ ਮੈਂ ਸੌਖਾ ਜਿਹਾ ਇਲਾਜ ਆ। ਉਹਨਾਂ ਦਿਨਾਂ 'ਚ ਤਾਂ ਪਾਵੇ ਹੁੰਦੇ ਸੀ, ਹੁਣ ਅਸੀਂ ਕੌਲੀ ਕਿਹਾ ਰੱਖੋ ਇਹਨਾਂ ਨੂੰ ਸਾਰਿਆਂ ਨੂੰ। ਔਰ ਇਹ ਜਿਹੜੀ ਪ੍ਰੋਬਲਮ ਹੈਗੀ ਲੱਤਾਂ ਦੀ, ਕਈ ਵਾਰੀ ਧਰਨ ਕਰਕੇ ਵੀ ਹੁੰਦੀ ਹੈ, ਵੀ ਧਰਨ ਪੈ ਗਈ। ਔਰ ਜਿਹੜਾ ਕੌਲੀ 'ਤੇ ਬੈਠ ਕੇ ਕੋਸਾ ਪਾਣੀ ਪੀਣਾ, ਜਿਵੇਂ ਅਸੀਂ ਦੱਸਦੇ ਆ ਰਹੇ ਹਾਂ ਇਹਨਾਂ ਨੂੰ ਲੰਮੇ ਟਾਈਮ ਤੋਂ, ਉਹ ਬਹੁਤ ਫਾਇਦਾ ਦਿੰਦਾ। ਉਹ ਵੀ ਇਹ ਕਰਕੇ ਵੇਖਣ, 5 ਮਿੰਟ ਬੈਠਣ, 7 ਮਿੰਟ ਬੈਠ, ਨਹੀਂ ਮਿਲਦਾ ਤੇ ਫਿਰ ਇਹ ਬੈਠਣ ਜੀ ਉੱਥੇ ਜਾ ਕੇ। ਹੈਲੋ ਮੇਰਾ ਫੋਨ ਸ਼ਾਇਦ ਕੱਟ ਹੋ ਗਿਆ। ਹੈਲੋ ਨਹੀਂ ਦੱਸੀ ਚੱਲੋ। ਅੱਛਾ, ਤੇ ਉਹ ਤੇ ਇਸ ਤਰ੍ਹਾਂ ਮੈਂ ਤਾਂ ਪਤਾ ਕੀ ਕੀਤਾ ਹੋਇਆ, ਮੈਂ ਜਾਂਦੀ ਹਾਂ ਬਾਹਰ ਵਾਕ ਕਰਨ ਵਾਸਤੇ, ਉਹ ਪਾਣੀ ਵਾਲੇ ਪੁਆਇੰਟ ਲੱਗੇ ਹੋਏ ਨੇ, ਉਹ ਕੌਲੀ ਵਰਗਾ ਹੀ ਬਣਿਆ ਹੋਇਆ। ਪਾਣੀ ਵਾਲਾ ਰੈੱਡ ਕਲਰ ਦੇ ਤੇ ਯੈਲੋ ਕਲਰ ਦੇ ਸੜਕਾਂ ਤੇ ਲਗਾਏ ਹੋਏ ਨੇ, ਅਕਸਰ ਦੇ ਬਾਹਰ ਵੀ ਹੈ। ਉਹਦੇ ਤੇ ਜਾ ਕੇ ਬਹਿ ਜਾਂਦੀ ਹਾਂ ਆਰਾਮ ਨਾਲ ਵਾਕ ਕਰਦੇ ਕਰਦੇ, ਔਰ ਉਹਦੇ ਨਾਲ ਹੀ ਫਰਕ ਪੈ ਜਾਂਦਾ। ਏਦਾਂ ਧਰਨ ਵਿੱਚ ਪੈ ਗਈ ਸੀ ਇੱਕ ਵਾਰੀ, ਉਹ ਵੀ ਏਦਾਂ ਹੀ ਠੀਕ ਹੋ ਗਈ। ਸੋ ਇਹ ਕਰਨ ਮੇਰੇ ਭੈਣ ਜੀ ਜਿਹੜੇ ਹੈਗੇ ਨੇ। ਔਰ ਖੁਰਾਕ ਦੇ ਨਾਲ ਜਿਹੜੀ ਇਹਨਾਂ ਦੀ ਕਮਜ਼ੋਰੀ ਪੂਰੀ ਨਹੀਂ ਹੁੰਦੀ, ਉਹਦੇ ਲਈ ਨਾ ਬਲਵਿੰਦਰ ਕੌਰ ਜੀ ਕੈਲਸ਼ੀਅਮ ਦੇ ਨਾਲ ਇੱਕ ਇੱਥੇ ਟੈਬਲੇਟ ਮਿਲਦੇ ਨੇ, ਆਇਰਨ ਵਗੈਰਾ ਵੀ ਜੀ ਖੂਨ ਟੈਸਟ ਕਰਾਉਣ, ਉਹ ਵਿਟਾਮਿਨ ਜ਼ਰੂਰ ਲੈਣ ਜਿਹਦੇ ਵਿੱਚ ਜ਼ਿੰਕ ਹੋਵੇ, ਤੇ ਜ਼ਿੰਕ ਹੋਵੇ ਔਰ ਕੈਲਸ਼ੀਅਮ ਹੋਵੇ। ਉਹਦੇ ਨਾਲ ਲੱਤਾਂ ਨੂੰ ਫਰਕ ਪੈਂਦਾ। ਤੇ ਸੇਕ ਜ਼ਰੂਰ ਦੇਣ, ਰਾਤ ਨੂੰ ਸੌਣ ਵੇਲੇ ਆਪਣੇ ਗੋਡਿਆਂ ਨੂੰ ਤੇ ਗਿੱਟਿਆਂ ਨੂੰ ਸੇਕ ਦੇਣ। ਔਰ ਮਾਲਿਸ਼ ਲਈ ਆਪਾਂ ਤੇਲ ਬਣਾਉਣਾ ਦੱਸਿਆ ਵੀ ਸੀ ਇਹਨਾਂ ਨੂੰ, ਫਿਰ ਲੰਮਾ ਟਾਈਮ ਨਾ ਲਵਾਂ। ਆਪਾਂ ਜਿਸ ਦਿਨ ਫਰਾਈਡੇ ਹੋਏਗਾ ਉਸ ਦਿਨ ਦੱਸਾਂਗੇ ਕਿ ਪਿੰਨੀਆਂ ਕਿਵੇਂ ਖਾਣੀਆਂ ਗੋਡਿਆਂ ਲੱਤਾਂ ਲਈ, ਤੇ ਆਪਾਂ ਮਾਲਿਸ਼ ਕਿਵੇਂ ਕਰਨੀ ਹੈ। ਬਹੁਤ ਤਰ੍ਹਾਂ ਗੱਲ ਲਈ ਸੀਗਾ, ਅਮਰੂਦ ਦੇ ਪੱਤੇ ਚੱਬ ਕੇ ਹੌਲੀ ਹੌਲੀ ਉਹ ਅੰਦਰ ਨਗਾਉਣ, ਤੇ ਉਹ ਬੀਬੀ ਜੀ ਦੱਸ ਹੀ ਗਏ ਨੇ ਕਿ ਕੇਲਾ ਖਾਣ, ਪਰ ਉਹ ਗ੍ਰੈਸਲੀਨ ਟੁੰਬੇ ਨੂੰ ਲਗਾ ਕੇ ਅੱਗੇ ਗਾਲ ਦੀ ਥੱਲੇ ਤੱਕ ਜ਼ਰੂਰ ਲਗਾਉਣ। ਔਰ ਮੌਸਮ ਬਦਲਦੇ ਨਾਲ ਹੋਰਾਂ ਨੂੰ ਵੀ, ਕਈਆਂ ਨੂੰ ਇਹ ਸਮੱਸਿਆ ਹੋਏਗੀ, ਜ਼ਰੂਰ ਅਜਮਾਨ ਹੈ, ਇਹ ਪੱਕਾ ਇਲਾਜ ਹੈ ਗਲੇ ਦੇ ਲਈ। ਓਕੇ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ। ਜਿਹੜਾ ਤੁਸੀਂ ਤੁਰਦੇ ਆ ਨਾ, ਉਹ ਪਾਣੀ ਵਾਲੇ ਹੁੰਦੇ ਆ, ਫਾਇਰ ਵਾਲੇ ਹੁੰਦੇ ਆ, ਜਰਾ ਬਚ ਕੇ
ਹੋਰਨਾਂ ਵੀ ਤੁਸੀਂ ਬੈਠੇ ਹੋਣ ਤਾਂ ਖੋਲ੍ਹ ਜਾਣ, ਉਹਨਾਂ 'ਤੇ ਜਰਾ ਕੁ ਬਚ ਕੇ ਬੈਠਣਾ ਆ ਤੁਸੀਂ। ਉਹ ਫਾਇਰ ਵਾਲਿਆਂ ਦੇ ਹੁੰਦੇ ਆ ਜਾਂ ਜਿਹੜਾ ਸਿਟੀ ਦਾ ਪਾਣੀ ਹੁੰਦਾ ਉਹਨਾਂ 'ਤੇ ਤੁਸੀਂ ਬਹਿੰਦੇ ਆ, ਅਤੇ ਕੋਈ ਨਹੀਂ ਤੁਸੀਂ ਸਾਹ ਸੂਹ ਲੈ ਲੈਂਦੇ ਆ ਉਹਦਾ ਰਾਹ 'ਚ, ਅਤੇ ਪਰ ਉਹਨਾਂ ਤੋਂ ਜਰਾ ਕੁ ਤੁਸੀਂ ਜ਼ਰੂਰ ਖਿਆਲ ਕਰਨਾ। ਕੁਲਪਤੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਸੀਂ ਹੋਮ ਰੈਮਡੀ ਦੱਸਦੇ ਲੋਕਾਂ ਦਾ ਬਹੁਤ ਭਲਾ ਕਰਦੇ ਆ, ਮੈਂ ਵੀ ਇੱਕ ਸ਼ੇਅਰ ਕਰਨਾ ਚਾਹੁੰਦਾ। ਕਿਸੇ ਬੰਦੇ ਨੂੰ ਵੀ ਕੋਲੈਸਟਰੋਲ, ਸ਼ੂਗਰ, ਡਿਪਰੈਸ਼ਨ, ਕੋਈ ਵੀ ਅੰਦਰ ਦੀ ਪੇਟ ਦੀ ਬਿਮਾਰੀ ਹੈ, ਕਬਜ਼ ਹੈ, ਨਸਾਂ ਫੁੱਲਦੀਆਂ, ਨਾੜਾਂ ਫੁੱਲਦੀਆਂ, ਤੇ ਕਲੌਂਜੀ ਦਾ ਤੇਲ ਆਉਂਦਾ ਬਲੈਕ ਸੀਡ ਆਇਲ। ਹਾਂਜੀ ਹਾਂਜੀ, ਬਲੈਕ ਸੀਡ, ਉਹਨੂੰ ਬਲੈਕ ਸੀਡ ਆਇਲ ਇੰਗਲਿਸ਼ ਕਹਿੰਦੇ, ਉਹਦਾ ਕਲੌਂਜੀ ਦਾ ਤੇਲ ਹੁੰਦਾ। ਉਹ ਇੰਡੀਅਨ ਸਟੋਰਾਂ ਤੋਂ ਵੀ ਮਿਲ ਜਾਂਦਾ ਔਰ ਆਨਲਾਈਨ ਮੰਗਾਓ। ਗੋਰਿਆਂ ਦੇ ਵੀ ਹੈਗਾ ਉੱਦਾਂ ਤਾਂ। ਹਾਂਜੀ, ਉਹ 1 ਚਮਚਾ ਜਾਂ ਛੋਟਾ 1 ਚਮਚਾ ਟੀਸਪੂਨ ਆ, ਉਹ ਰਾਤ ਨੂੰ ਸੌਣ ਲੱਗੇ ਲੈਣ, ਉੱਤੋਂ ਕੋਸਾ ਪਾਣੀ ਪੀਣਾ। ਆ ਜਿਹੜੇ ਲੋਕ ਕਹਿੰਦੇ ਸਾਨੂੰ ਸ਼ੂਗਰ ਹੋਈ ਆ, ਉਹ ਫਿਰ ਲੈ ਲੈਣ ਉਹੀ। ਹਾਂ ਜੀ, ਕਿਆ ਬਾਤ ਆ। ਜੋ ਜੇ ਸ਼ੂਗਰ ਵਾਲਾ ਆਵਾਜ਼ ਆਊਗੀ ਸਾਨੂੰ ਠੰਡੀਆਂ ਸੀਸਾਂ ਦਊਗੇ ਕਿਉਂਕਿ ਉਹ ਮੈਂ ਵੀ I am 72 year old, ਮੈਂ ਸਾਰੇ ਇਲਾਜ ਕਰਦਾ ਗੁਰਦੁਆਰੇ, ਸਾਰੇ ਲੋਕਾਂ ਨੂੰ ਦੱਸਦਾ, ਲੋਕਾਂ ਦਾ ਕਈਆਂ ਦੀ ਡਾਇਬਟੀਜ਼ ਕੰਟਰੋਲ ਹੋ ਗਈ ਹੈ। ਬਲੈਕ ਸੀਡ ਆਇਲ ਰਾਤ ਨੂੰ ਲੈਣਾ ਨਾ? ਰਾਤ ਨੂੰ ਲੈਣਾ 1 ਚਮਚਾ। ਠੀਕ ਹੈ ਜੀ। 1 ਚਮਚਾ ਲੈਣਾ, ਕੋਸਾ ਪਾਣੀ ਬਾਅਦ ਚ ਪੀਣਾ। ਠੀਕ ਹੈ। ਉਹਦਾ ਸਵਾਦ ਤਾਂ ਬੇਸਵਾਦ ਹੁੰਦਾ, ਲੇਕਿਨ ਉਹ ਬੋਡੀ ਸਵਾਦ ਤਾਂ ਲੈਣਾ ਹੀ ਨਹੀਂ, ਸਿੱਧਾ ਅੰਦਰ ਸਿੱਟੋ। ਹਾਂ, ਟੌਨਿਕ ਆ ਇੱਕ ਤਰ੍ਹਾਂ ਦਾ, ਲੇਕਿਨ ਉਹਦਾ ਕੋਈ ਸਾਈਡ ਇਫੈਕਟ ਨਹੀਂ। ਕੋਈ ਕੋਲੈਸਟਰੋਲ ਦੀ ਗੋਲੀ ਦਾ ਸਾਈਡ ਇਫੈਕਟ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ। ਬਲੱਡ ਪ੍ਰੈਸ਼ਰ ਵੀ ਕੰਟਰੋਲ ਹੁੰਦਾ, ਸ਼ੂਗਰ ਵੀ ਕੰਟਰੋਲ ਹੁੰਦੀ ਇਹਦੇ ਨਾਲ। ਜੀ ਜੀ ਜੀ, ਹਾਂਜੀ ਠੀਕ ਹੈ ਜੀ। ਐਵਰੀਡੇ ਲੈਣ। ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਸ ਇਹ ਕਲੌਂਜੀ ਦੇ ਤੁਸੀਂ ਫਾਇਦੇ ਪੜ੍ਹ ਲਓ। ਬਲੈਕ ਸੀਡ ਆਇਲ ਆ, ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਆ। ਜੇ ਤੁਹਾਡੀ ਜੇ ਨਹੀਂ ਵਧੀ ਅਤੇ ਫਿਰ ਹੀ ਤੁਸੀਂ ਜਾਂਦੇ ਆ, ਅਦਰਵਾਈਜ਼ ਤਾਂ ਕਹਿੰਦੇ ਵੀ ਤੁਹਾਨੂੰ ਕਈ ਸਾਲ ਜੀਂਦੀਆਂ ਰੱਖਦੀਆਂ ਜੀ। ਅਗਲੇ ਕਾਲਰ ਨੇ ਸੁਰਜੀਤ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਅੱਗੇ ਪੁੱਛਿਆ ਸੀ, ਮੇਰਾ ਜਿਹੜਾ ਨਾ ਸੱਜਾ ਪੈਰ ਆ, ਉਹ ਭੈਣ ਜੀ ਅੱਡੀ ਦੇ ਉੱਤੇ ਏਦਾਂ ਵਿਆਈਆਂ ਫੁੱਟੀਆਂ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੀ। ਉਹ ਇੰਨੀਆਂ ਦੁਖਦੀਆਂ ਨਾ, ਅੱਡੀ ਦੇ ਗੂਠੇ ਸੀ ਉਹ ਹਟੀ ਭੈਣ ਜੀ, ਫਿਰ ਅੱਡੀ ਦੀ ਹੋ ਗਈ ਉਹ ਹਟੀ, ਇੱਕ ਹੋਰ ਨਾਲ ਲੱਗਦੀ। ਅੱਛਾ। ਪੈਰ ਏਦਾਂ ਰਹਿੰਦੇ ਵੀ ਜਿੱਦਾਂ ਆਪਾਂ ਕਿਤੇ ਨਾ ਸਲਵਾਰ ਖੜਕਦਾ ਹੁੰਦਾ, ਏਦਾਂ ਜੋ ਮਰਜ਼ੀ ਮੈਂ ਤੇਲ ਦੀ ਮਾਲਿਸ਼ ਕਰਦੀ, ਕੋਈ ਕਰੀਮ ਵੀ ਲਾ ਲਵਾਂ, ਪਰ ਸੌਫਟ ਜਿਹਾ ਨਹੀਂ ਹੁੰਦੇ, ਉਹ ਖਰੜੇ ਆ। ਮੈਂ ਤਾਂ ਕਹਿੰਦੀ ਤੇਲ ਦਾ ਕੜਾਹਾ ਪਾ ਕੇ ਵਿੱਚ ਪੈਰ ਰੱਖ ਕੇ ਬਹਿ ਜਾਓ। ਤੇ ਭੈਣ ਜੀ ਉਹ ਮੈਂ ਨਹਾਉਣ ਲੱਗੀ ਤੇ ਮਾਲਿਸ਼ ਕਰਦੀ, ਉੱਦਾਂ ਮਾਲਿਸ਼, ਜਰਾਬ ਨਹੀਂ ਪੈਰ ਤੇ ਲਾਉਂਦੀ। ਅੱਛਾ। ਇਹ ਫਿਰ ਚਾਹ ਮਿਹਨਤ ਸਾਫ਼ ਵੀ ਕਰਦੀ, ਪਰ ਉਹ ਪੈਰ ਸਾਫ਼ ਨਹੀਂ ਹੁੰਦਾ ਭੈਣ ਜੀ, ਕਿਤੇ ਜਾਵੋ ਤਾਂ ਬੁਰਾ ਹੀ ਲੱਗਦਾ। ਚਲੋ ਪੁੱਛ ਲੈਂਦੇ ਆਪਾਂ, ਵੈਸੇ ਵੀ ਨਹੀਂ ਠੀਕ ਲੱਗਦੀ। ਕਦੇ ਜਰਾਬਾਂ ਨਹੀਂ ਪਾਈਆਂ ਸੀ, ਹੁਣ ਜੇ ਕਿਤੇ ਜਾਵਾਂ ਤਾਂ ਮੈਂ ਜਰਾਬਾਂ ਪਾਉਣੀਆਂ ਪੈਂਦੀਆਂ ਜੀ। ਉਹ ਤਾਂ ਜਿਹੜੇ ਜਿੱਦਾਂ ਨੀ ਇੰਡੀਆ 'ਚ ਬਈਆਂ ਫੁੱਟ ਜਾਂਦੇ ਸਿਆਲ ਨੂੰ ਜੀ, ਉੱਦਾਂ ਭੈਣ ਜੀ ਦੁਖਦੀਆਂ ਬਹੁਤ, ਇਹਦਾ ਕੋਈ ਇਲਾਜ ਜ਼ਰੂਰ। ਠੀਕ ਆ, ਪੁੱਛਦੇ ਆਪਾਂ। ਤੇ ਇੱਕ ਭੈਣ ਜੀ ਮੈਨੂੰ ਜਿੱਦਾਂ ਖੰਘ ਤਾਂ ਮੈਂ ਅੱਗੇ ਬਹੁਤ ਵਾਰੀ ਮੈਂ ਪੁੱਛਿਆ ਆ, ਤੇ ਭੈਣ ਜੀ ਵਿੱਚ ਨੌਕਤੇ ਵੱਧਦੀ ਆਰਾਮ ਆ ਜਾਂਦਾ, ਆਰਾਮ ਆ ਕੇ ਫਿਰ ਥੋੜੀ ਚਿਰ ਬਾਅਦ ਚੀਜ਼ ਹੋ ਜਾਂਦੀ, ਖੰਘ ਹੈਗੀ ਸੁੱਕੀ। ਅੱਛਾ ਜੀ। ਤੇ ਭੈਣ ਜੀ ਫਿਰ ਮੇਰੀ ਜਿੱਦਾਂ ਬੱਖੀਆਂ ਤੇ ਮੇਰੇ ਇੱਥੋਂ ਆ ਦਿਲ ਏਦਾਂ ਫਿਰ ਦੁਖਦਾ ਨਾ, ਤੇ ਨਾੜਾ ਜਿਹੜਾ ਖਿੱਚ ਹੋ ਜਾਂਦੀ, ਉਲਟੀ ਆਉਂਦੀ ਨਹੀਂ, ਉਲਟੀ ਨਹੀਂ ਪੈਂਦੀ ਆਉਂਦੀ, ਤੇ ਮੇਰੇ ਅੱਖਾਂ ਚੋਂ ਪਾਣੀ, ਮੇਰੀਆਂ ਨਾਸਾਂ 'ਚ ਪਾਣੀ, ਫਿਰ ਮੇਰੀ ਜਿੱਦਾਂ ਬੱਸ ਹੋ ਜਾਂਦੀ ਭੈਣ ਜੀ। ਠੀਕ ਹੈ। ਸਾਰੇ ਯੂਜ਼ ਕਰਦੀ ਆ, ਹੁਣ ਦਵਾਈ ਲੈਂਦੀ, ਉਹਨਾਂ ਮਾੜਾ ਜਿਹਾ ਆਰਾਮ ਆ, ਥੋੜੀ ਜਿਹੀ ਆਰਾਮ ਹੋਣਾ ਰਹਿਣਾ, ਫਿਰ ਆਰਾਮ ਫਿਰ ਹੋ ਜਾਂਦੀ। ਪਰ ਜਿਹੜੇ ਭੈਣ ਜੀ ਉਹ ਭੈਣ ਨੂੰ ਦੱਸ ਦਿੰਦੇ ਨਾ ਤੇ ਤੇਲ ਦਾ ਕੜਾਹ ਸਰੋਂ ਦਾ ਬਣਾ ਕੇ ਖਾਵੋ, ਠੀਕ ਹੈ, ਉਹਦੇ ਨਾਲ ਭੈਣ ਜੀ ਆਰਾਮ ਆ ਜਾਂਦਾ। ਪਰ ਉਹ ਭੈਣ ਜੀ ਦੱਸੇ ਵੀ ਜਿੱਦਾਂ ਤਾਜ਼ਾ ਬਣਾ ਕੇ ਖਾਣਾ ਚਾਹੀਦਾ, ਜਿੱਦਾਂ ਆਪਾਂ ਬਣਾਈਏ ਥੋੜਾ ਬਚ ਗਿਆ ਆਪਾਂ ਦੂਜੇ ਦਿਨ ਗਰਮ ਕਰਕੇ ਖਾ ਸਕਦੇ। ਠੀਕ ਹੈ, ਪੁੱਛ ਲੈਂਦੇ। ਇੱਦਾਂ ਜ਼ਰੂਰ ਦੱਸੋ, ਮੈਂ ਉਹ ਖਾਣੇ ਆਰਾਮ ਮੈਨੂੰ ਉਹਦੇ ਨਾਲ ਆ ਜਾਂਦਾ ਹੈ। ਠੀਕ ਹੈ ਜੀ। ਤੇ ਕਾਲੀ ਚਾਹ ਨਾਲ ਵੀ ਆਰਾਮ ਆ ਜਾਂਦਾ, ਪਰ ਪੱਕਾ ਆਰਾਮ ਨਹੀਂ ਹੁੰਦਾ ਵੀ ਉਹ ਜਿਹੜਾ ਕੜਾਹ ਵੀ ਲਗਾਤਾਰ ਖਾਣਾ ਚਾਹੀਦਾ ਜਾਂ ਛੱਡ ਕੇ ਖਾਣਾ ਚਾਹੀਦਾ। ਭੈਣ ਦੱਸ ਦਿੰਦੇ, ਭੈਣ ਜੀ ਗੁਰਦੀਪ ਕੋ ਦੱਸ ਦਿਓ। ਜ਼ਰੂਰ ਪੁੱਛਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ ਯੂ। ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਬਈ ਮੈਨੂੰ ਸ਼ੂਗਰ ਤਾਂ ਹੈ ਨਹੀਂ, ਮੈਂ ਕੌਲੀ ਬਹਿਣਾ ਵਾ ਤੇ ਹਰ ਚੀਜ਼ ਦਾ ਬਗਾੜ ਤਾਂ ਨਹੀਂ ਹੋ ਜਾਊ? ਨਹੀਂ, ਬਗਾੜ ਕੋਈ ਨਹੀਂ। ਹੋਰ ਤੁਹਾਡੀ ਜੋ ਪ੍ਰੋਬਲਮ ਆ ਉਹ ਪੁਆਇੰਟਾਂ ਨੇ ਠੀਕ ਕਰ ਦੇਣੀ ਹੈ। ਅੱਛਾ ਜੀ। ਤੇ ਮੈਂ ਕੌਲੀ ਵੀ ਬਹਿਣਾ ਹੁੰਦਾ 5 ਮਿੰਟ। ਹਾਂਜੀ ਹਾਂਜੀ। ਤੇ ਮੈਂ ਕਿਹਾ ਜੇ ਸ਼ੂਗਰ ਨਾ ਵਗੇ, ਸ਼ੂਗਰ ਨਹੀਂ, ਉਹ ਕੱਲੀ ਸ਼ੂਗਰ ਲੈਨੇ, ਉਹ ਤਾਂ ਸ਼ੂਗਰ ਹਟੀ ਆ ਉਹਨਾਂ ਦੀ। ਕਈਆਂ ਦੇ ਮੋਢੇ ਵੀ ਹਟ ਗਏ, ਕਈਆਂ ਦੀਆਂ ਲੱਤਾਂ ਵੀ ਹਟ ਗਈਆਂ, ਕਈਆਂ ਨੇ ਤਾਂ ਬਹੁਤ ਕੁਛ ਦੱਸਿਆ, ਕਿਉਂਕਿ ਆਫ ਏਅਰ ਦੱਸਦੇ ਆ, ਔਨ ਏਅਰ ਆ ਕੇ ਦੱਸਦੇ ਨਹੀਂ ਤਾਂ ਆਪਾਂ ਨੂੰ ਯਾਦ ਭੁੱਲ ਜਾਂਦਾ ਆ। ਸ਼ੂਗਰ ਤਾਂ ਹਟ ਗਏ, ਮੈਂ ਕਿਹਾ ਕਿਤੇ ਏਦਾਂ ਨਾ ਹੋਵੇ ਕਹਿੰਦੇ ਸ਼ੂਗਰ ਡਾਊਨ ਹੋ ਜਾਏ। ਨਹੀਂ, ਸ਼ੂਗਰ ਡਾਊਨ ਹੋ ਜਾਏ ਤੇ ਮਾਰੀ ਹੋ ਜਾਏ। ਨਹੀਂ, ਉਹ ਕੱਲੀ ਸ਼ੂਗਰ ਲੈਣੀ ਗਾ।
ਅੱਛੀ ਬਾਤ। ਠੀਕ ਹੈ, ਥੈਂਕ ਯੂ ਜੀ। ਕੁਲਵੰਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ ਹੁਣੇ ਭੈਣ ਜੀ ਪੁੱਛ ਕੇ ਆਇਆ ਵੀ ਅੱਡੀਆਂ ਬਹੁਤ ਫਟ ਗਈਆਂ ਆ। ਹਾਂਜੀ, ਗਲੈਸਰੀਨ ਲਾਓ, ਗਲੈਸਰੀਨ ਲਾ ਕੇ ਜਰਾਬਾਂ ਪਾ ਲਓ ਤੇ 2-3 ਦਿਨਾਂ ਦੇ ਵਿੱਚ ਐਨ ਸਾਫ਼ ਹੋ ਜਾਂਦੇ ਪੈਰ। ਠੀਕ ਹੈ ਜੀ। ਕੱਲੀ ਗਲੈਸਰੀਨ, ਮੇਰੀਆਂ ਖੁਦ ਬੜੀਆਂ ਫਟਦੀਆਂ ਹੁੰਦੀਆਂ ਸੀਗੀਆਂ। ਅੱਛਾ, ਗਲੈਸਰੀਨ ਨਾਲ ਗਲੈਸਰੀਨ ਦੇ ਨਾਲ, ਹਾਂਜੀ, ਮੈਂ ਰੇਡੀਓ ਤੋਂ ਹੀ ਸੁਣਿਆ ਸੀਗਾ। ਹਾਂਜੀ ਹਾਂਜੀ। ਮੈਂ ਤਾਂ ਉਦੋਂ ਦੀ ਗਲੈਸਰੀਨ ਲਿਆ ਕੇ ਰੱਖਦੀ ਆ, ਮਾੜੀਆਂ ਜਿਹੀਆਂ ਫੜੇ ਉਹ ਤਾਂ ਚਾਦਰ 'ਚ ਵੀ ਫਸ ਜਾਂਦੇ ਸੀ ਪੈਰ। ਹਾਂਜੀ ਹਾਂਜੀ। ਏਦਾਂ ਹੀ ਇਹ ਦੱਸਦੇ ਆ ਵੀ ਆਵਾਜ਼ ਆਉਂਦੀ, ਬੱਚਿਆਂ ਨੇ ਕਹਿਣਾ ਮਾਂ ਆਵਾਜ਼ ਆਉਂਦੀ, ਪੈਰਾਂ ਦੀ ਆਵਾਜ਼ ਆਉਂਦੀ, ਇੰਨਾ ਬੁਰਾ ਹਾਲ ਹੁੰਦਾ ਸੀ। ਪਰ ਉਹ ਜਦੋਂ ਵੀ ਥੋੜੀ ਦੇਰ ਨਾ ਲਾਓ ਤਾਂ ਫੇਰ ਫਟ ਜਾਂਦੀਆਂ। ਪਰ ਕਦੇ ਕਦੇ ਵਿੱਚ ਮੈਂ ਜਦੋਂ ਵੀ ਬਾਹਰ ਕਿਤੇ ਘਰੇ ਰਹਿੰਦੀ ਹਾਂ, ਜਦੋਂ ਵੀ ਕਿਤੇ ਬਾਹਰ ਨਿਕਲਦੀ ਜਰਾਬਾਂ ਪਾਉਣੀ, ਮੈਂ ਉਹਦੇ ਤੋਂ ਪਹਿਲਾਂ ਗਲੈਸਰੀਨ ਲਾ ਲੈਂਦੀ ਅੱਡੀਆਂ ਨੂੰ। ਕਦੇ ਨਹੀਂ ਫਟਦੀਆਂ, ਹੁਣ ਸਾਫ਼ ਰਹਿੰਦੀਆਂ। ਹਾਂਜੀ, ਪੈਰ ਤੇ ਸਾਰੇ ਥੱਲੇ ਲਾ ਲਓ, ਪੂਰੇ ਗੁੱਠਿਆਂ ਦੇ ਵੀ ਜਿੱਥੇ ਵੀ ਫਟਦੇ ਪੈਰ, ਬਾਕੀ ਜਰਾਬਾਂ ਪਾ ਲਓ 10 ਦਿਨ ਨੂੰ। ਹਾਂਜੀ, ਉਹਨਾਂ ਨਾਲ ਬੜੇ ਸੋਹਣੇ ਸਾਫ਼ 3-4 ਦਿਨ ਵਿੱਚ ਤੁਹਾਨੂੰ ਇਹਨੂੰ ਪਤਾ ਲੱਗ ਜਾਂਦਾ, ਬਿਲਕੁਲ ਸਾਫ਼ ਹੋ ਜਾਂਦੇ ਪੈਰ। ਹਾਂ, ਕਰਨਾ ਪਊਗਾ ਜੀ, ਨਹੀਂ ਤਾਂ ਹੁਣ ਤੁਹਾਨੂੰ ਐਡੀ ਦੂਰੋਂ ਬੁਲਾਵਾਂਗੇ। ਬੁਲਾਓ ਤੁਸੀਂ, ਮੈਂ ਆਣੀ ਗਲੈਸਰੀਨ ਲਾਉਣ। ਸਹੀ ਗੱਲ। ਮੈਂ ਮੇਰੀ ਆਂਟੀ ਸੁਰਿੰਦਰ ਨੂੰ ਨਾਲ ਲੈ ਕੇ ਆਉਂਗੀ। ਹਾਂ, ਦੋਨੇ ਆ ਜਾਓ। ਠੀਕ ਹੈ ਭੈਣ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਹ ਬਹੁਤ ਦੂਰੋਂ ਕਾਲ ਕਰ ਰਹੇ ਆ, ਵੈਸੇ ਸਾਡਾ ਟਾਈਮ ਦਾ ਵੀ ਫਰਕ ਹੈ ਉਹਨਾਂ ਦੇ ਨਾਲ। ਫਿਰ ਤੁਸੀਂ ਕਰਕੇ ਦੇਖੋ, ਇੱਥੇ ਗਲੈਸਰੀਨ ਵਾਲਾ ਬਹੁਤ ਵਾਰੀ ਦੱਸਿਆ ਗਿਆ ਆ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ USA ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਇਹ ਹਰੇਕ ਮੰਗਲਵਾਰ ਹੁੰਦਾ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ, ਜਿਸ ਦੇ ਵਿੱਚ ਤੁਸੀਂ ਕੋਈ ਸਵਾਲ ਪੁੱਛਦੇ ਹੋ। ਜੇ ਤੁਹਾਨੂੰ ਕੋਈ ਪਤਾ ਹੁੰਦਾ ਤਾਂ ਤੁਸੀਂ ਦੱਸ ਦਿੰਦੇ ਹੋ। ਹੋਮ ਰੈਮਡੀ ਦੀ ਅਸੀਂ ਗੱਲ ਕਰਦੇ ਹਾਂ। ਇਸ ਦੇ ਵਿੱਚ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਹੋਮ ਰੈਮਡੀ ਨੂੰ ਵਰਤਿਆ ਕਰੋ ਅਤੇ ਉਸ ਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸ਼ਰਨਜੀਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬੜਾ ਵਧੀਆ ਚੱਲਣ ਡੇ। ਥੈਂਕ ਯੂ। ਹਾਂਜੀ, ਮੈਂ ਕਹਿਣਾ ਉਹ ਜਿਹੜੇ ਆਂਦੇ ਸੱਟਾਂ ਲੱਗੀਆਂ ਹੈ ਨਾ ਭੈਣ ਜੀ, ਉਹ ਹਲਦੀ ਦੀ ਪੰਜੀਰੀ ਵੀ ਖਾ ਸਕਦੇ ਬਣਾ ਕੇ। ਹਾਂਜੀ ਹਾਂਜੀ, ਠੀਕ ਹੈ। ਕੌਲੀ ਆਟਾ ਭੁੰਨ ਲੈਣ। ਹਾਂਜੀ, ਉਹ ਸ਼ੁੱਕਰਵਾਰ ਦੱਸਦਾ। ਹਾਂਜੀ, ਠੀਕ ਹੈ। ਹਾਂਜੀ, ਤੇ ਉਦਾਂ ਬਾਕੀ ਲਸਣ ਤੇ ਵਧੀਆ ਬਲੱਡ ਪ੍ਰੈਸ਼ਰ ਤੇ। ਹਾਂਜੀ ਹਾਂਜੀ, ਇਹ ਮੈਂ ਵਰਤਦੀ ਵੀ ਆ ਕਦੀ ਕਦਾਈ, ਜਦੋਂ ਜ਼ਿਆਦਾ ਵੱਧ ਜਾਂਦਾ ਨਾ ਫਿਰ ਖਾਂਦੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜੇ ਇੱਕ ਦੱਸਦੇ ਸੀ ਨਾ ਵੀ ਖੰਘ ਨਹੀਂ ਹਟਦੀ ਸੁੱਕੀ। ਹਾਂਜੀ ਹਾਂਜੀ, ਇੱਕ ਤਾਂ ਉਹ ਸਰੋਂ ਦੇ ਤੇਲ ਵਿੱਚ ਕੜਾਹ ਬਣਾ ਕੇ ਖਾਣ। ਠੀਕ ਆ। ਤੇ ਇੱਕ ਪਤਾਸਾ ਭੋਰ ਕੇ ਨਾ ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਉਹ ਪਤਾਸਾ ਮੂੰਹ ਵਿੱਚ ਰੱਖ ਕੇ ਹੌਲੀ ਹੌਲੀ ਉਹਨੂੰ ਚੂਸਣ। ਠੀਕ ਹੈ। ਜਾਂ ਫਿਰ ਜਿਹੜੀ ਕਾਲੀ ਚਾਹ ਜਿੱਦਾਂ ਬਣਾ ਕੇ ਦੁੱਧ ਨਹੀਂ ਪਾਉਣਾ, ਉਹਦੇ ਵਿੱਚ ਬਟਰ ਪਾ ਕੇ ਪੀਣ। ਠੀਕ ਆ। ਤੇ ਇੱਕ ਜਿਹਨਾਂ ਦੀਆਂ ਬਿਆਈਆਂ ਬਹੁਤ ਜ਼ਿਆਦੀਆਂ ਪਾਟੀਆਂ ਹੋਈਆਂ, ਉਹ ਕੱਲੀ ਗਲੈਸਰੀਨ ਨਾਲ ਨਹੀਂ ਫਰਕ ਪੈਣਾ, ਉਹ ਜਿੱਦਾਂ ਪ੍ਰੋਟੀਨ ਭਰੀ ਦੀ ਨਾ ਏਦਾਂ ਭਰਨੀ ਪੈਣੀ ਆ ਵਿੱਚ ਉਹਦੇ। ਠੀਕ ਆ। ਤੇ ਜਿੱਦਾਂ ਵੀ ਸਰੋਂ ਦਾ ਤੇਲ ਚੰਗੀ ਤਰ੍ਹਾਂ ਸਾੜ ਲੈਣ ਤੇ ਉਹਦੇ ਵਿੱਚ ਇੱਕ ਮੋਮਬੱਤੀ, ਜਿੱਦਾਂ ਅੱਧੀ ਕੁ ਮੋਮਬੱਤੀ ਕੱਟ ਕੇ ਨਾ ਉਹਦੇ ਵਿੱਚ ਪਾ ਦੇਣ ਮੋਮ। ਤੇ ਜਦੋਂ ਉਹ ਮੋਮ ਪਿਘਲ ਜਾਵੇ ਤਾਂ ਫਿਰ ਠੰਡਾ ਕਰਕੇ ਉਹਦੇ ਵਿੱਚ ਗਲੈਸਰੀਨ ਪਾਉਣ ਉਹਦੇ ਵਿੱਚ, ਉਹ ਮੱਲਮ ਜਿਹੀ ਬਣਾ ਕੇ ਨਾ ਇੱਕ ਡੱਬੀ ਵਿੱਚ ਪਾ ਕੇ ਰੱਖ ਲੈਣ। ਠੀਕ ਹੈ। ਤੇ ਉਹਦੇ ਨਾਲ ਫਿਰ ਇਹਨਾਂ ਨੂੰ ਫਰਕ ਪੈਣਾ ਹੈ। ਜਿੱਦਾਂ ਹੌਲੀ ਹੌਲੀ ਲਾਉਣ ਰੋਜ਼ ਤਾਂ ਐਨ ਬਿਲਕੁਲ ਹੀ ਠੀਕ ਹੋ ਜਾਣਗੀਆਂ ਅੱਡੀਆਂ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਆਪਣੇ ਹੁਣ ਆਪਾਂ ਰਿਕੁਐਸਟ ਕਰਾਂਗੇ ਕਿ ਥੋੜੀ ਗੱਲ ਕਰਿਓ ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ। ਅਗਲੇ ਕਾਲਰ ਨੇ ਅਮਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ, ਥੈਂਕ ਯੂ ਸੋ ਮਚ। ਤੇ ਕੀ ਕਹਿੰਦੇ, ਤੁਹਾਡੀ ਕਾਲੀ ਵਾਲੀ ਫੀਡਬੈਕ, ਮੇਰੇ ਨੈਕ ਦੇ ਮਣਕੇ ਹਿੱਲੇ ਹੋਏ ਸੀਗੇ, ਕਾਫੀ ਪ੍ਰੋਬਲਮ ਸੀਗੀ, ਮੈਂ ਉਹਦੇ ਤੇ ਬੈਠਦੀ ਹਾਂ, ਉਹ ਠੀਕ ਹੋ ਜਾਂਦੀ ਹੈ। ਮੈਨੂੰ ਰੋਜ਼ ਬੈਠਣਾ ਪੈਂਦਾ ਪਰ ਬਹੁਤ ਗੁੱਡ ਹੈ ਮਤਲਬ ਉਹ। ਥੈਂਕ ਯੂ ਜੀ ਫੀਡਬੈਕ ਲਈ। ਹਾਂਜੀ, ਇੱਕ ਮੈਂ ਦੱਸਣਾ ਸੀਗਾ, ਜਿੱਕਣਾ ਬੈਬਾਦੀ ਕੁਛ ਹੋ ਜਾਂਦੀ ਹੈ ਵੈਸੇ, ਉਹਦੇ ਲਈ ਸੁੰਡ ਭਿਓ ਕੇ ਉਹਦਾ ਪਾਣੀ ਪੀਣਾ ਵੀ, ਉਹ ਤੁਹਾਡੇ ਤੇ ਸੁਣਿਆ ਸੀਗਾ ਇੱਥੋਂ ਰੇਡੀਓ ਤੋਂ, ਉਹ ਵੀ ਬਹੁਤ ਗੁੱਡ ਹੈ। ਤੇ ਇੱਕ ਮੈਂ ਪੁੱਛਣਾ ਸ਼ਰਾਬ ਲਈ, ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਉਹ ਮੈਨੂੰ ਮਤਲਬ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰਿਆ ਹੈਗਾ। ਜਿਵੇਂ ਸ਼ਰਾਬ, ਉਹ ਕਹਿੰਦੇ ਸੀ ਐਪਲ ਬੋਇਲ ਕਰਕੇ ਪੀਣ ਲਈ, ਵੀ ਉਹ ਕਿੰਨੀ ਦੇਰ ਐਪਲ ਪਾਣੀ 'ਚ ਬੋਇਲ ਕਰਕੇ ਰੱਖਣਾ ਤੇ ਕਿੰਨਾ ਪਾਣੀ ਪਾਉਣਾ? ਤੇ ਉਹ ਨਹੀਂ ਕਿਹਾ ਸੀ ਵੀ ਰਾਤ ਨੂੰ ਰੱਖ ਲੈਣ ਤੇ ਦੂਜੇ ਦਿਨ ਉਹ ਪੀਂਦੇ ਰਹਿਣ, ਤੇ ਵੈਸੇ ਸੇਬ ਵੀ ਖਾਂਦੇ ਰਹਿਣ, ਤੇ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਉਹੋ ਜਿਹੀ ਹੁੰਦੀ ਆ।
ਓਕੇ ਹਾਂਜੀ, ਤੇ ਮੇਰਾ ਖਿਆਲ ਇੱਕ ਸੁੰਡ ਤੇ ਸ਼ਾਇਦ ਅਜਵਾਇਣ ਜਾਂ ਸੌਂਫ ਦੱਸਿਆ ਸੀਗਾ। ਕੋਈ ਨਹੀਂ, ਜੇ ਮੈਨੂੰ ਯਾਦ ਆ ਗਿਆ ਨਾ ਮੈਂ ਐਸੇ ਪ੍ਰੋਗਰਾਮ 'ਚ ਦੱਸ ਦਾਂਗੀ। ਉਹ ਤਾਂ ਉਹਨਾਂ ਨੇ ਫੀਡਬੈਕ ਦਿੱਤੀ ਸੀਗੀ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਬਲਵੀਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ ਬਲਵਿੰਦਰ, ਮੈਂ ਪੁੱਛਾਂ ਜਿਹੜਾ ਕਲੌਂਜੀ ਦਾ ਤੇਲ ਵਾ ਨਾ, ਹਾਂਜੀ, ਤੇ ਇਹਨੂੰ ਗਾਂ ਕੀ ਕਹਿੰਦੇ ਆ? ਬਲੈਕ ਸੀਡ ਆਇਲ ਹੀ ਕਹਿੰਦੇ ਆ। ਅੱਛਾ, ਬਲੈਕ ਸੀਡ ਆਇਲ। ਹਾਂ, ਕਈ ਇੰਡੀਅਨ ਸਟੋਰਾਂ ਤੇ ਵੀ ਉਦਾਂ ਪਿਆ ਕਲੌਂਜੀ ਦਾ ਤੇਲ ਤਾਂ। ਨਹੀਂ, ਇੱਕ ਤਾਂ ਆਪਾਂ ਕੇਸਾਂ ਨੂੰ ਲਾਉਂਦੇ ਆ ਨਾ ਲਿਆ ਕੇ ਕਲੌਂਜੀ ਦਾ ਤੇਲ ਕਾਲਾ। ਸਪੈਸ਼ਲ ਨਹੀਂ ਹੁੰਦਾ, ਪੀਂਦੇ ਹੀ ਆ। ਕਾਲਾ ਵੀ ਨਹੀਂ ਹੁੰਦਾ, ਰੰਗ ਥੋੜਾ ਜਿਹਾ ਇਦਾਂ ਦਾ ਹੁੰਦਾ। ਆਹੋ, ਨਹੀਂ ਆ, ਮੈਂ ਕਿਹਾ ਬਾਲਾਂ ਨੂੰ ਵੀ ਲਾਉਂਦੇ। ਮੈਂ ਕਿਹਾ ਮੈਂ ਪੁੱਛਦੀ ਆ ਬਲੈਕ ਸੀਡ। ਓਕੇ, ਮੈਂ ਕਿਹਾ ਮੈਂ ਤੁਹਾਡੇ ਬਾਲ ਬਲੈਕ ਹੋ ਗਏ ਫਿਰ? ਨਹੀਂ, ਮੈਂ ਇੰਨਾ ਮੈਨੂੰ ਹੈ ਨਹੀਂ, ਮੈਂ ਉਹਦਾ ਲਾਣਾ ਨਹੀਂ ਹੁਣ ਤੱਕ ਤੇਰੇ ਰਹਿੰਦੇ ਬਾਲਾ ਨਹੀਂ ਮੈਨੂੰ ਸ਼ੌਂਕ ਹੈਗਾ। ਠੀਕ ਹੈ, ਮੈਂ ਉਹਦਾ ਗੱਲ ਕਰਦੀ ਤੁਹਾਡੇ ਨਾਲ। ਬਾਲ ਤਾਂ ਜਿਹੜੇ ਹੁਣ ਚਿੱਟੇ ਉਹ ਮੂੰਹ ਨੇ ਦੱਸ ਦੇਣਾ। ਚਲੋ, ਥੈਂਕ ਯੂ ਜੀ। ਬਲੈਕ ਸੀਡ ਆਇਲ ਕਰਕੇ ਤੁਸੀਂ ਨਾ ਮੰਗਵਾ ਲਿਓ। ਔਰ ਦਿਲਬਾਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪਤਾ ਕਰਨਾ ਸੀ, ਕੁਆਇਟ ਅ ਫਿਊ ਟਾਈਮਸ ਕਹਿੰਦੇ ਆ ਵੀ ਜੇ ਸ਼ੂਗਰ ਲਈ ਹੈ ਨਾ, ਮਤਲਬ ਇਸ ਸਟੀਲ ਦੇ ਭਾਂਡੇ ਤੇ ਬਹਿਣਾ, ਮਤਲਬ ਕੋਈ ਵੀ ਕੌਲੀ ਲੈ ਲਓ, ਕਹੇ ਦੀ ਮਿਲ ਗਈ, ਸਟੀਲ ਦੀ ਮਿਲ ਗਈ, ਜਿਹਦੇ ਤੇ ਤੁਸੀਂ ਬੈਠ ਸਕੋ। I see, so long as you can sit on it. You can sit on it। ਜਿਹੜੀ ਤੁਹਾਡੀ ਪਿਛਲੀ ਬੈਕ ਬੋਨ ਆ ਨਾ, ਲੋਅਰ ਬੈਕ ਬੋਨ, ਉਹ ਉੱਤੇ ਚਾਹੀਦੀ ਆ। ਉਹ ਸਿੱਧੀ ਚਾਹੀਦੀ ਕਹਿੰਦੇ? ਸਿੱਧੇ ਬੈਠਣਾ। ਓਕੇ, ਪਤੀਲੇ ਤੇ ਵੀ ਬੈਠ ਸਕਦੇ ਆ? ਟਰਾਈ ਮਾਰ ਲਿਓ, ਜੁਗਾੜ ਕਰੋ ਕੋਈ। as long as it's a steel ਭਾਂਡਾ, ਹਨਾ? ਸਟੀਲ ਦਾ ਹੋਵੇ, ਪਿੱਤਲ ਦਾ ਹੋਵੇ, ਕੋਈ ਵੀ ਹੋਵੇ, ਜਿਹਦੇ ਉੱਤੇ ਤੁਸੀਂ ਬੈਠਣਾ ਆ। ਹਾਂਜੀ, ਓਕੇ, ਗਾਟ ਇਟ, ਥੈਂਕ ਯੂ। ਥੈਂਕ ਯੂ ਜੀ। ਰਾਣੀ ਕਾਲੋ ਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਇੱਕ ਤਾਂ ਮੈਂ ਛੋਟੀਆਂ 2-3 ਚੀਜ਼ਾਂ ਦੱਸ ਦਿੰਨੀ ਆ ਵੀ ਜੇ ਕਿਸੇ ਦੇ ਨਾ ਸੱਟਾਂ ਲੱਗੀਆਂ ਹੋਣ ਐਕਸੀਡੈਂਟ ਤੋਂ ਬਾਅਦ, ਕਈ ਵਾਰ ਅੰਦਰ ਸੱਟਾਂ ਹੁੰਦੀਆਂ ਨਾ। ਹਾਂਜੀ, ਤੇ ਉਹਦੇ ਲਈ ਤੁਸੀਂ ਫਟਕੜੀ ਦੀ ਖਿੱਲ ਕਰਕੇ ਜੇ ਮਸਰਾਂ ਦੇ ਦਾਣੇ ਜਿੰਨੀ ਰੋਜ਼ ਦੁੱਧ ਨਾਲ ਰਾਤ ਨੂੰ ਸੌਣ ਲੱਗੇ ਲੈਂਦੇ ਆ, ਤੇ ਉਹਦੇ ਨਾਲ ਅੰਦਰੋਂ ਸੱਟਾਂ ਨਿਕਲ ਜਾਂਦੀਆਂ ਆ। ਇਹ ਅਜਮਾਇਆ ਹੋਇਆ ਜੀ। ਹਾਂਜੀ, ਤੇ ਜਿਹੜਾ ਅੱਡੀਆਂ ਲਈ ਉਹ ਕਹਿੰਦੇ ਆ ਕਿ ਜਿਹੜੀ ਆਪਣੀ ਵਿਕਸ ਨਹੀਂ ਹੁੰਦੀ, ਜਿਹੜੀ ਆਪਾਂ ਆਪਣੇ ਠੰਡ ਲੱਗੀ ਤੇ ਮਲਦੇ ਆ, ਉਹ ਆਪਣੇ ਚੰਗੀ ਤਰ੍ਹਾਂ ਅੱਡੀਆਂ 'ਚ ਫਟੀਆਂ ਦੇ ਵਿੱਚ ਭਰ ਕੇ ਤਾਂ ਜਰਾਬਾਂ ਪਾ ਲੈਣ। ਰਾਤ ਨੂੰ ਭਾਵੇਂ ਐਵਰੀਡੇ ਕਰ ਲਿਆ ਕਰਨ, ਜਾਂ ਸਾਰਾ ਦਿਨ ਵੀ ਰੱਖਣਾ ਚਾਹੁੰਦੇ ਤਾਂ ਜਰਾਬਾਂ ਪਾ ਕੇ ਏਦਾਂ ਲਾ ਕੇ ਰੱਖ ਸਕਦੇ ਆ। ਉਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ। ਤੇ ਜੇ ਤੁਹਾਡੇ ਫੰਗਸ ਵਗੈਰਾ ਵੀ ਨੋਹਾਂ ਨੂੰ ਹੋਵੇ, ਤੇ ਉਹ ਵੀ ਉਹਨਾਂ ਵਿਕਸ ਨਾਲ ਬਹੁਤ ਜਲਦੀ ਠੀਕ ਹੁੰਦੇ ਆ, ਪਰ ਉੱਤੇ ਜਰਾਬਾਂ ਪਾ ਕੇ ਰੱਖਣੀਆਂ ਆ। ਬਾਕੀ ਇੱਕ ਪਾਊਡਰ ਬਣਾਉਣਾ ਬਲਵਿੰਦਰ ਜੀ, ਮੈਂ ਦੱਸਣਾ, ਇਹ ਬਹੁਤ ਜ਼ਿਆਦਾ ਰੋਗਾਂ ਦਾ ਇਲਾਜ ਹੈਗਾ। ਤੇ ਇਹਨੂੰ ਕਾਇਆ ਕਲਪ ਪਾਊਡਰ ਵੀ ਆਪਾਂ ਕਹਿ ਸਕਦੇ ਹਾਂ। ਤੇ ਇਹਦੇ ਲਈ ਸੀਗੀਆਂ ਜ਼ਿਆਦੀਆਂ ਚੀਜ਼ਾਂ, ਪਰ ਮੈਂ ਉਹਦੀਆਂ ਘੱਟ ਬਣਾ ਕੇ ਤਾਂ ਮੈਂ ਦੱਸਣ ਲੱਗੀ ਹਾਂ। ਜਿੱਦਾਂ 500 ਗ੍ਰਾਮ ਮਿਸ਼ਰੀ ਲੈਣੀ ਆ, ਧਾਗੇ ਵਾਲੀ ਮਿਸ਼ਰੀ ਲੈਣੀ ਆ, ਪਰ ਦੂਜੀ ਨਹੀਂ ਲੈਣੀ। ਉਹਦੇ 'ਚ 250 ਗ੍ਰਾਮ ਔਲੇ ਦਾ ਪਾਊਡਰ ਪਾਉਣਾ, ਤੇ 150 ਗ੍ਰਾਮ ਭਰਿੰਗਰਾਜ ਦਾ ਪਾਊਡਰ ਪਾਉਣਾ, ਤੇ 75 ਗ੍ਰਾਮ ਪਾਉਣੇ ਕਾਲੇ ਤੈਲ। ਇਹਨਾਂ ਦਾ ਪਾਊਡਰ ਬਣਾ ਕੇ ਤੇ ਆਪਾਂ 1 ਚਮਚਾ ਸਵੇਰੇ ਖਾਲੀ ਪੇਟ ਲੈਣਾ, ਤੇ 1 ਚਮਚਾ ਸ਼ਾਮ ਨੂੰ ਲੈਣਾ। ਤੇ ਇਹ ਪਾਣੀ ਨਾਲ ਜਾਂ ਦੁੱਧ ਨਾਲ ਤੁਸੀਂ ਲੈ ਸਕਦੇ ਆ। ਜੇ 12 ਸਾਲ ਦੇ ਤੋਂ ਬੱਚੇ ਤੋਂ ਸਟਾਰਟ ਕਰ ਸਕਦੇ ਆ, 12 ਸਾਲ ਦੇ ਬੱਚੇ ਨੂੰ ਦੇਣਾ ਸ਼ੁਰੂ ਕਰਨਾ, ਤੇ ਉਹਦੇ ਲਈ ਤੁਸੀਂ ਅੱਧਾ ਚਮਚਾ ਉਹਨੂੰ ਦੇਣਾ ਆ। ਤਾਂ ਇਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਠੀਕ ਹੁੰਦੀਆਂ। ਚਮੜੀ ਦੇ ਵੀ ਸਾਰੇ ਰੋਗ ਠੀਕ ਹੋ ਜਾਂਦੇ ਆ। ਜੇ ਤੁਹਾਡੇ ਦਿਲ ਦੀ ਧੜਕਣ ਵੱਧਦੀ, ਉਹ ਵੀ ਠੀਕ ਹੁੰਦੀ ਆ। ਕੈਸਟਰੋਲ ਵੀ ਠੀਕ ਹੁੰਦਾ, ਸ਼ੂਗਰ ਵੀ ਠੀਕ ਹੁੰਦੀ ਆ, ਤੇ ਤੁਹਾਡੇ ਭੁੱਖ ਨਹੀਂ ਲੱਗਦੀ। ਹੋਰ ਪਤਾ ਨਹੀਂ ਕੀ ਜਿੱਦਾਂ ਇਹਦੇ ਨਾਲ ਕਾਫੀ ਟਾਈਮ ਆਰਾਮ ਆਊਗਾ, ਨੁਕਸਾਨ ਨਹੀਂ ਹੁੰਦਾ, ਆਊਗਾ। ਦੂਜੀ ਗੱਲ ਆ, ਜੇ ਕਿਸੇ ਦੇ ਲਿਵਰ ਦੇ ਵਿੱਚ ਪ੍ਰੋਬਲਮ ਆ, ਉਹ ਸੋਜ ਹੋਵੇ ਜਾਂ ਉਦਾਂ ਲਿਵਰ ਨੂੰ ਕੋਈ ਪ੍ਰੋਬਲਮ ਹੋਵੇ, ਉਹਦੇ ਲਈ ਆਪਾਂ ਇੱਕ ਘੀਆ ਲੈਣਾ। ਘੀਏ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਬਾਅਦ ਵਿੱਚ ਉਹਦੇ ਸਾਰੇ ਪਾਸੇ ਆਪਾਂ ਨਿੰਬੂ ਰਗੜਨਾ ਆ। ਚੰਗੀ ਤਰ੍ਹਾਂ ਨਿੰਬੂ ਰਗੜਨਾ ਕਿ ਉਹਦੇ ਜਿਹੜਾ ਅੰਦਰ ਨਿੰਬੂ ਦਾ ਰਸ ਜਿਹੜਾ ਉਹ ਮਤਲਬ ਪਹੁੰਚ ਜਾਵੇ ਥੋੜਾ ਬਹੁਤਾ। ਫਿਰ ਆਪਾਂ ਕੀ ਕਰਨਾ ਕਿ ਉਹਦੇ ਵਿੱਚ 5 ਪੱਤੇ ਹਰੇ ਧਨੀਏ ਦੇ ਲੈਣੇ ਆ। 5-6 ਪੱਤੇ ਜਿੱਦਾਂ ਥੋੜੇ ਅੰਦਾਜ਼ੇ ਨਾਲ ਲੈ ਲਵੇ, ਜ਼ਰੂਰੀ ਨਹੀਂ ਪੱਤੇ ਤੋੜ ਕੇ ਪਾਉਣੇ ਵਿੱਚ। 5 ਪੱਤੇ ਤੁਲਸੀ ਦੇ ਤੇ 5 ਪੱਤੇ ਪੁਦੀਨੇ ਦੇ। ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਹਨਾਂ ਦਾ ਆਪਾਂ ਰਸ ਕੱਢਣਾ ਆ, ਤੇ ਉਹ ਤੁਸੀਂ ਥੋੜਾ ਜਿਹਾ ਕਾਲਾ ਲੂਣ ਪਾ ਕੇ ਖਾਲੀ ਪੇਟ ਲੈਣਾ ਸਿਰਫ 5 ਦਿਨ। ਇਦੋਂ ਜ਼ਿਆਦਾ ਨਹੀਂ ਲੈਣਾ, 5 ਦਿਨ ਲੈਣਾ। 5 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਲਿਵਰ ਆ ਉਹ ਬਿਲਕੁਲ 100% ਠੀਕ ਹੋ ਜਾਊਗਾ। ਜੇ ਤੁਸੀਂ 6 ਹੈਲੋ, ਤੁਹਾਡੀ ਲਾਈਨ ਡ੍ਰੌਪ ਹੋ ਗਈ ਆ, ਤੁਸੀਂ ਦੁਬਾਰਾ ਵੀ ਟਰਾਈ ਕਰ ਸਕਦੇ ਹੋ ਜੀ।
ਜਸਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਭੈਣ ਨੇ ਪੁੱਛਿਆ ਸੀਗਾ ਵੀ ਸੁੱਕੀ ਖੰਘ ਬਾਰੇ ਇੱਕ ਬਹੁਤ ਸੌਖਾ ਜਿਹਾ ਤਰੀਕਾ ਉਹਦੇ ਲਈ, ਜਮੈਣ ਭੁੰਨ ਕੇ ਨਾ ਤਵੇ ਤੇ ਜੀ, ਹਾਂਜੀ, 2 ਟਾਈਮ ਲੈਣੀ, ਇੱਕ ਦੁਪਹਿਰੇ ਲੈ ਲੈਣ, ਇੱਕ ਸ਼ਾਮ ਨੂੰ ਲੈ ਲੈਣ, ਸੁੱਕੀ ਖੰਘ ਬਿਲਕੁਲ ਠੀਕ ਹੋ ਜੂ, ਗਾਰੰਟੀ ਆ ਜੀ ਇਸ ਗੱਲ ਦੀ ਜੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਬਾਬਾ, ਧੰਨਵਾਦ ਹੈ ਜੀ। ਗੁਰਦੀਪ ਕੌਰ ਜੀ। ਹਾਂਜੀ ਜੀ, ਮੈਂ ਜਿਹੜੇ ਮੁੰਡੇ ਨੇ ਕਿਹਾ ਸੀ ਨਾ ਗਲਾ ਖਰਾਬ ਹੈ ਮੇਰਾ, ਹਾਂਜੀ ਹਾਂਜੀ, ਮੈਂ ਦੱਸਣ ਲੱਗੀ ਸੀ, ਫਿਰ ਮੈਨੂੰ ਯਾਦ ਭੁੱਲ ਗਿਆ। ਸੌਖਾ ਜਿਹਾ ਕੰਮ ਹੈ। ਉਹ ਜਦੋਂ ਸਵੇਰੇ ਉੱਠਦੇ ਨੇ, ਬਰਸ਼ ਕਰਨ ਤੋਂ ਪਹਿਲਾਂ ਆਪਣੇ ਮੂੰਹ ਦੀ ਥੁੱਕ ਨਾਲ ਗਲਾ ਸਾਰਾ ਸਾਹਮਣਾ ਮਲਣ ਉਹਨੂੰ। ਠੀਕ ਹੈ। ਹਲਦੀ, ਘਿਓ ਪਾ ਕੇ, ਥੋੜਾ ਨਮਕ ਪਾ ਕੇ, ਗਰਮ ਪਾਣੀ ਗਰੜ ਕਰਕੇ 3 ਵਾਰੀ ਦਿਨ 'ਚ ਗਰਾਰੇ ਕਰਨ। ਸੌਂਫ ਇਲਾਚੀ ਪਾ ਕੇ, ਹਲਦੀ ਵਾਲਾ ਦੁੱਧ, ਘਿਓ ਪਾ ਕੇ ਪੀਣ। ਇੱਕ ਮੱਖਣ ਲੈ ਕੇ ਨਾ, ਬਟਰ ਜਿਹੜਾ ਮੱਖਣ ਪਤਲਾ ਹੋਵੇ ਜਿਵੇਂ ਵੀ, ਉਹਦੇ ਨਾਲ ਗਲੇ ਦੀ ਸਾਈਡਾਂ, ਕੰਨਾਂ ਦੇ ਨਾਲ ਪਿੱਛੋਂ ਸਿੱਧਾ ਗਲਾ ਸਾਰਾ ਮਤਲਬ 2 ਡੰਗਾਂ ਜੀ ਉਹਨੂੰ ਆਰਾਮ ਆ ਜਾਣਾ। ਜਿਹੜਾ ਮੈਂ ਨੁਕਸਾ ਦੱਸਿਆ ਬੇਈ ਥੋਕ ਵਾਲਾ ਤੇ ਬਿਲਕੁਲ ਹੀ ਬਹੁਤ ਚੰਗਾ ਹੈ। ਉਹ ਸਰੋਂ ਦਾ ਤੇਲ ਜਿਹੜਾ ਹੈ ਸ਼ੱਕਰ ਪਾ ਕੇ ਬਣਾਇਆ ਕਰੋ, ਆਟਾ ਦੱਬ ਕੇ ਬਰਾਊਨ ਕਰਿਆ ਕਰੋ, ਪਤਲਾ ਪਤਲਾ ਬਣੇ, ਤੇਲ ਵਾਹ ਹੋਵੇ, ਮੂੰਹ 'ਚ ਰੱਖ ਕੇ ਉਹਨੂੰ ਖਾਓ ਗਲੇ ਵਿੱਚ। ਜਿਹੜਾ ਗਲੇ ਨੂੰ ਪਤਾ ਲੱਗੇ ਸੁੱਕੀ ਖੰਘ, ਜਿਹੜੀ ਗਲੇ ਦੀਆਂ ਨਾੜਾਂ ਨੇ ਇਹ ਹੀ ਡਰਾਈ ਹੁੰਦੀਆਂ ਨੇ, ਇੱਥੇ ਹੀ ਖੰਘ ਹੈ, ਅੰਦਰ ਕੋਈ ਨਹੀਂ ਹੈਗੀ। ਜਿਹੜੇ ਪੁੱਤ ਭਾਜੀ ਸ਼ਰਾਬ ਵਾਲੇ 2 ਸੇਬ ਛਿਲਣੇ ਨਹੀਂ, ਲਾਲ ਕੱਟ ਲਿਆ ਕਰੋ, ਕੱਟ ਕੇ ਉਹਨੂੰ ਨਿੱਕੇ ਨਿੱਕੇ ਉਬਲਣ ਦਿਓ। 2 ਗਲਾਸ ਪਾਣੀ 'ਚ 1 ਰਹਿ ਜਾਏ, ਉਹਨੂੰ ਪੁਣ ਕੇ ਠੰਡਾ ਕਰਕੇ ਘੁੱਟ ਘੁੱਟ ਕਰਕੇ ਪੀਵੇ। ਤੇ ਜਵੈਣ ਵਾਲਾ ਪਾਣੀ ਉਬਾਲ ਕੇ ਪੁਣ ਕੇ ਅੱਧਾ ਕੱਪ ਗਰਮ ਹੁੰਦੀ, ਜ਼ਿਆਦਾ ਨਹੀਂ, ਉਹਦੇ ਥੋੜਾ ਨਿੰਬੂ ਤੇ ਕਾਲੀ ਮਿਰਚ ਨਿਚੋੜ ਕੇ ਦਿਓ। ਉਹਦੇ ਨਾਲ ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਤੇ ਜਿਹੜੀ ਅੱਡੀਆਂ ਨੇ, ਮੈਂ ਕਈ ਵਾਰੀ ਦੱਸਿਆ, ਤੁਸੀਂ ਭਾਂਡੇ ਅੱਡੀਆਂ ਤੁਹਾਡੀਆਂ ਨਥੂਰਾ ਪਾਟਣ, ਤੁਹਾਡੇ ਹੱਥ ਖਰਾਬ ਹੋ ਜਾਣ, ਤੁਹਾਡੀਆਂ ਅੱਡੀਆਂ ਖਰਾਬ, ਤੁਸੀਂ ਗੈਲਸਰੀਨ, ਵੈਸਲੀਨ ਤੇ ਨਿੰਬੂ ਨਿਚੋੜ ਕੇ ਵਿੱਚ ਉਹਨੂੰ ਸ਼ੀਸ਼ੀ ਭਰ ਕੇ ਰੱਖ ਲਿਆ ਕਰੋ, ਜਿਵੇਂ ਵੈਸਲੀਨ ਬਣਾ ਕੇ ਦਵਾਈ ਰੱਖੀ ਦੀ। ਭਾਂਡੇ ਮਾਂਜੇ, ਧੋਤੇ, ਹੱਥ ਮਾੜੇ ਚੁੱਪ ਲੈ, ਇੱਧਰ ਸੋਹਣੇ 9 ਹੱਥ ਪੈਰ, ਅੱਡੀਆਂ ਪਤਨ, ਪੈਰਾਂ ਨੂੰ ਮਾਲਸ਼ ਕਰ ਲਈ, ਅੱਡੀਆਂ ਨੂੰ ਕਰ ਲਈ, ਆਈ ਹੁੰਦੇ ਸੌਫਟ ਜਿਵੇਂ ਲਾਲ ਲਾਲ ਜੇ ਬਣੇ ਰਹਿੰਦੇ ਨੇ। ਤੇ ਇਹ ਸੌਖਾ ਜਿਹਾ ਇਲਾਜ ਹੈ। ਕਈ ਉਹ ਇੱਕ ਵੀ ਆਈ ਸੀ ਅਸੀਂ ਡਾਕਟਰ ਕੋਲ, ਉਹ ਅੱਡੀਆਂ ਪੱਟੀਆਂ ਨਾਲ ਵੀ ਡਾਕਟਰ ਕੋਲ ਚਲੇ ਜਾਈਦਾ, ਕੋਈ ਨਹੀਂ ਜਾਂਦੇ, ਹਨਾ। ਬਾਕੀ ਮੈਂ ਤੁਹਾਨੂੰ ਇਹੀ ਦੱਸਣਾ ਸੀ ਜਿਹੜਾ ਮੈਂ ਦੱਸ ਚੁੱਕੀ ਹਾਂ। ਥੈਂਕ ਯੂ। ਫਿਰ ਮਿਲਦੇ ਆ ਮੰਗਲਵਾਰ ਨੂੰ। ਜਿੰਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਤੇ ਨਵਾਂ ਬਿਜ਼ਨਸ ਕਿਤੇ ਖੁੱਲਿਆ, ਮੈਂ ਸੁਣਿਆ ਹੀ ਨਹੀਂ ਚੰਗੀ ਤਰ੍ਹਾਂ। ਕੋਈ ਨਹੀਂ ਜੀ, ਥੈਂਕ ਯੂ। ਬਾਅਦ 'ਚ ਕਰਦੇ ਹਾਂ ਗੱਲ। ਅਗਲੇ ਕਾਲਰ ਨੇ ਜੀ ਅੰਕਲ ਸੇਠੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅਸੀਂ ਕੱਲ ਗੋਲ ਗੱਪੇ ਖਾ ਲਏ, ਚਾਟ ਖਾ ਲਈ ਤੇ ਗਲਾ ਹੋ ਗਿਆ। ਅੱਜ ਗਲੇ ਦਾ ਬਹੁਤ ਕੁਛ ਦੱਸ ਦਿੱਤਾ। ਹਾਂ, ਨਹੀਂ ਮੈਂ ਸੁਣ ਲਿਆ ਜੀ, ਸੁਣ ਲਿਆ ਤੇ ਕਰ ਰਿਹਾ ਜੀ। ਇੱਕ ਤਾਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਨਾ ਜੀ ਐਕਸੀਡੈਂਟ 'ਚ, ਉਹ ਆਰਨਿਕਾ 200 ਹੋਮੋਪੈਥਿਕ ਦਵਾਈਆਂ ਦੀ ਉਸ ਤੋਂ ਬੈਸਟ ਕੁਛ ਵੀ ਨਹੀਂ, ਤੁਰੰਤ ਆਰਾਮ ਆਏਗਾ। ਤੇ ਸੈਕੰਡਲੀ ਜਿਨ੍ਹਾਂ ਦੀਆਂ ਲੱਤਾਂ ਸੌਂਦੀਆਂ, ਪੈਰ ਸੜਦੇ, ਹੱਥ ਸੜਦੇ ਆ, ਤੇ ਉਹਨਾਂ ਦਾ ਮੈਗਨੀਸ਼ੀਅਮ ਘੱਟ ਹੋ ਸਕਦਾ, ਉਹ ਚੈੱਕ ਕਰਾ ਲੈਣ। ਤੋ ਤੀਸਰਾ ਜਿਹੜਾ ਜੀ ਫਾਰਮੂਲਾ ਬਾਂਬੀ, ਉਹ ਵੀ ਗੈਸ ਤੇ ਜਿਹੜੀਆਂ ਸਰੀਰ 'ਚੋਂ ਦਰਦਾਂ ਨਿਕਲਦੀਆਂ, ਉਹ 5 ਚੀਜ਼ਾਂ ਜੀ, ਸੁੰਡ, ਮਗਾਂ, ਕਾਲੀ ਮਿਰਚ, ਅਜਵੈਨ ਤੇ ਕਲੌਂਜੀ, ਇਹਨਾਂ ਦਾ ਪਾਊਡਰ ਬਣਾ ਲੈਣ। ਖਾਲੀ ਪੇਟ ਗੁਨਗੁਨੇ ਪਾਣੀ 'ਚ ਪਹਿਲਾਂ ਲੈ ਲੈਣ, ਤੋਂ ਪਾਣੀ ਪੀ ਲੈਣ, ਜਾਂ ਪਾਣੀ 'ਚ ਘੋਲ ਕੇ ਲੈ ਲੈਣ, ਤੇ ਇਹ ਵੀ ਇੱਕ ਨਜਾਤ ਹੈ। ਤੇ ਬਾਕੀ ਬਹੁਤ ਅੱਜ ਇਲਾਜ ਵੀ ਦੱਸੇ ਗਿਆ, ਬਹੁਤ ਅੱਛਾ ਲੱਗਾ, ਅਸੀਂ ਵੀ ਫਾਲੋ ਕਰਦੇ ਹਾਂ ਉਹਨਾਂ ਨੂੰ, ਤੇ ਠੀਕ ਹੈ ਜੀ। ਤੇ ਇੰਨਾ ਹਾਂ, ਇੱਕ ਜ਼ਰੂਰੀ ਸੀ, ਮੈਂ ਅੱਗੇ ਇੱਕ ਵਾਰੀ ਰੇਡੀਓ ਤੇ ਦੱਸਿਆ ਸੀ ਆਪਦਾ ਨੰਬਰ, ਤੇ ਹਾਂਜੀ ਨੰਬਰ ਤੇ ਹੁਣ ਵੀ ਨਾ ਦੱਸਿਓ, ਕਿਉਂਕਿ ਫਿਰ ਹਰ ਕੋਈ ਵਿਹਲਾ ਨਹੀਂ ਹੁੰਦਾ। ਤੁਸੀਂ ਨੁਸਖਾ ਦੱਸ ਦਿਓ। ਹਾਂਜੀ, ਤੁਸੀਂ ਮੇਰੀ ਗੱਲ ਨਹੀਂ ਸੁਣੀ। ਮੈਂ ਕਿਹਾ ਸੀਗਾ ਵੀ ਨੰਬਰ ਨਹੀਂ ਦੱਸਣਾ, ਮੈਂ ਤੁਹਾਨੂੰ ਦੱਸ ਦੂੰਗਾ। ਕੋਈ ਵੀ ਨਸ਼ਾ ਹੋਵੇ, ਕੋਈ ਵੀ ਨਸ਼ਾ ਹੋਵੇ, ਠੀਕ ਹੈ, ਸ਼ਰਾਬ ਹੋਵੇ, ਕੋਈ ਵੀ ਨਸ਼ਾ ਹੋਵੇ, ਜੇ ਕਹੋ ਤਾਂ ਮੈਂ ਇੱਕ ਗੋਲੀ ਆਉਂਦੀ ਹੈ, ਉਹ ਤੁਹਾਨੂੰ ਦੱਸ ਦਾਂਗਾ, ਤੁਸੀਂ ਦੱਸ ਦੇਣਾ। ਵੱਡੀ ਪ੍ਰੋਬਲਮ ਹੈ ਜੀ ਇਹ ਜਿਹੜੀ ਤੁਸੀਂ ਛੋਈ ਹੈ, ਬਹੁਤ ਵੱਡੀ ਪ੍ਰੋਬਲਮ ਹੈ। ਨਹੀਂ ਜੀ, ਹਜ਼ਾਰਾਂ ਲੋਕਾਂ ਦੀ ਅਸੀਂ ਸ਼ਰਾਬ ਨਸ਼ਾ ਛਡਾ ਚੁੱਕੇ ਹਾਂ ਜੀ। ਉਹ ਦਰਅਸਲ ਇਹ ਹੁੰਦਾ ਜੀ, ਕਈ ਵਾਰੀ ਇੱਥੇ ਜਿਨ੍ਹਾਂ ਨੂੰ ਦਵਾਈ ਦੇਣੀ ਹੁੰਦੀ, ਉਹ ਵੀ ਸੁਣਦੇ ਹੁੰਦੇ ਆ, ਤੇ ਉਹ ਫਿਰ ਦਿੱਕਤ ਆ ਜਾਂਦੀ ਹੈ। ਹਾਂਜੀ, ਉਹ ਇਸ ਕਰਕੇ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਗੋਲੀ। ਠੀਕ ਹੈ। ਥੈਂਕ ਯੂ ਜੀ। ਥੈਂਕ ਯੂ ਅੰਕਲ ਜੀ, ਬਹੁਤ ਬਹੁਤ ਧੰਨਵਾਦ ਹੈ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ
ਜਿਹੜੀਆਂ ਕਾਲਾਂ ਕੀਤੀਆਂ ਆ, ਆਪਣੀ ਫੀਡਬੈਕ ਦਿੱਤੀ ਆ, ਜਿਨ੍ਹਾਂ ਨੇ ਪੁੱਛੇ ਸੀਗੇ, ਤੁਹਾਡਾ ਵੀ ਥੈਂਕ ਯੂ। ਜਿਨ੍ਹਾਂ ਨੇ ਦੱਸਿਆ, ਇਲਾਜ ਦੱਸੇ ਆ, ਬਹੁਤ ਵਧੀਆ। ਅਸੀਂ ਵੈਸੇ ਕੋਈ ਗੋਲੀ ਦੱਸ ਨਹੀਂ ਸਕਦੇ ਹੁੰਦੇ, ਕਿਉਂਕਿ ਕਿਸੇ ਨੂੰ ਕਹਿੰਦੇ ਹੁੰਦੇ ਆਰਾਮ ਆ ਗਿਆ, ਉਹਨੇ ਦੱਸਣਾ ਨਹੀਂ। ਜੇ ਕਿਸੇ ਨੂੰ ਥੋੜ੍ਹਾ ਜਿਹਾ ਨੁਕਸਾਨ ਹੋ ਗਿਆ, ਉਹਨੇ ਕਹਿਣਾ ਵੀ ਹਾਂ ਮੈਂ ਤਾਂ ਗੋਲੀ ਦੱਸੀ ਸੀਗੀ। ਵੈਸੇ ਕੋਸ਼ਿਸ਼ ਕਰੋ, ਆਪਣਾ ਮਨ ਇੱਦਾਂ ਦਾ ਬਣਾਓ ਸਾਰੇ ਜਾਣੇ ਕਿ ਅਸੀਂ ਭੈੜੀਆਂ ਚੀਜ਼ਾਂ ਵੱਲ ਨਹੀਂ ਜਾਣਾ, ਅਸੀਂ ਮਾੜੀਆਂ ਚੀਜ਼ਾਂ ਨਹੀਂ ਲੈਣੀਆਂ, ਪਰ ਇਹਨਾਂ ਚੀਜ਼ਾਂ ਤੋਂ ਦੂਰ ਰਹੋ। ਕੋਸ਼ਿਸ਼ ਕਰੋ, ਜੇ ਲੱਗ ਵੀ ਗਈਆਂ ਤਾਂ ਵੀ ਕਰੋ। ਜਿਨ੍ਹਾਂ ਨੇ ਸ਼ਰਾਬ ਦਾ ਪੁੱਛਿਆ ਸੀਗਾ ਕਿ ਸ਼ਰਾਬ ਦਾ ਉਹਨਾਂ ਨੂੰ ਇਕੱਲਾ ਐਪਲ ਦਾ ਹੀ ਪਤਾ ਲੱਗਾ ਸੀਗਾ। ਵੈਸੇ ਇਹ ਫੀਡਬੈਕ ਦਿੱਤੀ ਸੀਗੀ ਕਿਸੇ ਨੇ, ਹਾਂਜੀ ਇਹ ਫੀਡਬੈਕ ਦਿੱਤੀ ਸੀਗੀ ਕਿਸੇ ਨੇ। ਸ਼ਰਾਬ ਤੋਂ ਉਹਨਾਂ ਨੇ ਸੁੰਡ ਅਤੇ ਅਜਵਾਇਣ ਉਬਾਲ ਕੇ ਰੱਖ ਲਈਆਂ ਸੀ ਫਰਿੱਜ ਦੇ ਵਿੱਚ, ਠੰਡੀਆਂ ਕਰ ਲਈਆਂ ਸੀ, ਅਤੇ ਉਹ ਫਿਰ ਆਪਣੇ ਪਰਿਵਾਰ ਨੂੰ ਜਿਹੜਾ ਵੀ ਸ਼ਰਾਬ ਪੀਂਦਾ ਸੀ 2-2 ਚਮਚੇ ਉਹ ਸ਼ਾਮ ਸਵੇਰੇ ਉਹਨਾਂ ਨੂੰ ਦਿੰਦੇ ਸੀਗੇ, ਅਤੇ ਉਸ ਦੇ ਨਾਲ ਉਹ ਠੀਕ ਹੋ ਗਏ ਸੀਗੇ। ਸੋ ਤੁਸੀਂ ਵੀ ਕਰ ਸਕਦੇ ਆ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ, ਜਿਹੜੇ ਮਰੀਜ਼ ਸੀਗੇ, ਜਿਹੜੇ ਡਾਕਟਰ ਬਣੇ ਸੀਗੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ